ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 15 ਜੂਨ 2020 ਇੱਕ ਹੜ ਨਾਨਕਸ਼ਾਹੀ ਸੰਮਤ 552 ਦੇ ਦਿਨ ਅਸੀਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਤੇ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਆ ਸਕਾਈਪ ਰਾਹੀਂ। ਨਾਰਮਲੀ ਨੀਲਮ ਕੌਰ ਇਹ ਸ਼ੋਅ ਹੋਸਟ ਕਰਦੇ ਆ, ਪਰ ਕੁਝ ਕਾਰਨਾਂ ਕਰਕੇ ਉਹ ਅੱਜ ਉਹਨਾਂ ਦੀ ਥਾਂ ਤੇ ਅੱਜ ਮੈਨੂੰ ਇਹ ਜਿਹੜੀ ਹੈ ਸੇਵਾ ਮਿਲੀ ਹੈ ਤੇ ਅੱਜ ਇਹ ਸ਼ੋਅ ਮੈਂ ਕਰਨ ਜਾ ਰਿਹਾ। ਸੋ ਉਮੀਦ ਕਰਦੇ ਆ ਸਾਡੇ ਨਾਲ ਬਣੇ ਰਹੋ ਤੇ ਅੱਜ ਦੇ ਜਿਹੜੇ ਅਹਿਮ ਟੌਪਿਕਸ ਨੇ, ਪਿਛਲੇ 24 ਘੰਟੇ ਦੀਆਂ ਜਿਹੜੀਆਂ ਡਿਵੈਲਪਮੈਂਟਸ ਨੇ, ਉਹਨਾਂ ਦੇ ਉੱਤੇ ਅਸੀਂ ਵਿਚਾਰ ਚਰਚਾ ਕਰਾਂਗੇ। ਵਿਸ਼ੇਸ਼ ਕਰਕੇ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਸਬੰਧ ਨੇ, ਨਾਲ ਹੀ ਨਾਲ ਜਿਹੜੀ ਚੀਨ ਦੇ ਨਾਲ ਡਿਸਪਿਊਟ, ਬਾਰਡਰ ਡਿਸਪਿਊਟ ਭਾਰਤ ਦਾ ਚੱਲ ਰਿਹਾ ਹੈ, ਇਹਦੇ ਤੇ ਜਿਹੜੀਆਂ ਡਿਵੈਲਪਮੈਂਟਸ ਬੀਤੇ 24 ਘੰਟੇ ਦੇ ਵਿੱਚ ਹੋਈਆਂ ਨੇ, ਇਹਨਾਂ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ। ਕੋਰੋਨਾ ਵਾਇਰਸ ਅਪਡੇਟਸ ਦੇ ਉੱਤੇ ਵੀ ਗੱਲ ਕਰਾਂਗੇ ਤੇ ਨਾਲ ਹੀ ਨਾਲ ਜਿਹੜੀਆਂ ਹੋਰ ਅਹਿਮ ਖਬਰਾਂ ਨੇ ਉਹਦੇ ਤੇ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ ਟੀਵੀ 84 ਦੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੂਝਵਾਨ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਸ਼ੁਰੂਆਤ ਕਰਾਂਗੇ ਚੀਨ ਦੇ ਨਾਲ ਭਾਰਤ ਦਾ ਜਿਹੜਾ ਬਾਰਡਰ ਡਿਸਪਿਊਟ ਹੈ ਉਸ ਦੇ ਉੱਤੋਂ। ਤੋ ਕਿਵੇਂ ਦੇਖਦੇ ਹੋ, ਕੀ ਸਿਚੁਏਸ਼ਨ ਇਸ ਵਕਤ ਬਣੀ ਹੋਈ ਹੈ? ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਇਹ ਮਸਲਾ ਹੈ ਉਹ ਭਖਿਆ ਹੋਇਆ। ਹਾਲਾਂਕਿ ਭਾਰਤ ਵੱਲੋਂ ਜਾਂ ਜਿਹੜੇ ਭਾਰਤ ਦੇ ਜਿਹੜੇ ਆਗੂ ਨੇ, ਉਹ ਰਾਜਨਾਥ ਸਿੰਘ ਹੋਣ, ਨਿਤਿਨ ਗਡਕਰੀ ਹੋਣ, ਹੁਣ ਗਡਕਰੀ ਸਾਹਿਬ ਦਾ ਤੇ ਇੱਥੋਂ ਤੱਕ ਬਿਆਨ ਆਇਆ ਕਿ ਜੀ ਸਾਨੂੰ ਕੋਈ ਟੈਰੀਟਰੀ ਨਹੀਂ ਚਾਹੀਦੀ, ਅਸੀਂ ਪੀਸ ਦੇ ਲਈ ਜਿਹੜੀ ਗੱਲ ਹੈ ਉਹ ਕਰਨ ਜਾ ਰਹੇ ਹਾਂ। ਤੇ ਆਫੀਸ਼ੀਅਲ ਦਾ ਵੀ ਇਹੀ ਹੈ ਕਿ ਅਸੀਂ ਜਿਹੜੀ ਸਿਚੁਏਸ਼ਨ ਹੈ ਉਹ ਅੰਡਰ ਕੰਟਰੋਲ ਹੈ ਚੀਨ ਦੇ ਨਾਲ, ਤੇ ਅਸੀਂ ਚੀਨ ਦੇ ਨਾਲ ਰਾਬਤੇ ਦੇ ਵਿੱਚ ਹਾਂ। ਦੇਖੋ, ਪਿਛਲੇ 48 ਘੰਟੇ ਚ, ਕਿਉਂਕਿ ਅਸੀਂ ਲਾਸਟ ਸ਼ੋ ਸੈਟਰਡੇ ਕੀਤਾ, ਬਹੁਤ ਸਾਰੀਆਂ ਡਿਵੈਲਪਮੈਂਟਸ ਉਸੇ ਲਾਈਨ ਤੇ ਹੀ ਚੱਲ ਰਹੀਆਂ ਨੇ, ਜਿਹਦੇ ਚ ਕਿ ਪਿਛਲੇ 3 ਹਫ਼ਤੇ ਤੋਂ ਹੀ ਆਲਮੋਸਟ ਚੱਲ ਰਿਹਾ। ਹਾਂ, ਇਸ ਵਾਰ ਇਸ ਟਕਰਾਅ ਦਾ ਫਰਕ ਇੰਨਾ ਕਿ ਮੀਡੀਆ ਦੇ ਵਿੱਚ ਭਾਰਤ ਦੇ ਜਿਹੜੇ ਐਂਕਰ, ਉਹਨਾਂ ਦੇ ਸਵੇਰ ਤੋਂ ਸ਼ਾਮ ਤੱਕ ਜੰਪ ਕਰ ਕਰਕੇ ਜਿਹੜਾ ਉਹ ਪਾਕਿਸਤਾਨ ਨੂੰ ਕੋਸਣ ਤੇ ਰਹਿੰਦੇ ਸੀ, ਉਹਨਾਂ ਨੂੰ ਹੁਣ ਚੀਨ ਵੱਲ ਮੂੰਹ ਕਰਨ ਦੀ ਹਿੰਮਤ ਨਹੀਂ ਪੈਂਦੀ। ਔਰ ਉਹਨਾਂ ਨੇ ਕੁਛ ਇਸ ਕਿਸਮ ਦਾ ਜ਼ਰੂਰ ਉਹ ਖਾਜਾ ਲੱਭਦੇ ਸੀ, ਕਿਉਂਕਿ ਇਹ ਗੱਲ ਨੂੰ ਲੈ ਕੇ ਬੀਜੇਪੀ ਦਾ ਨਾਗਪੁਰ ਹੈਡਕੁਆਟਰ ਵੀ ਕਾਫੀ ਚਿੰਤਤ ਹੈ ਕਿ ਆਪਣੇ ਭਗਤਾਂ ਨੂੰ ਜਿਸ ਕਿਸਮ ਦੀ ਜਿਹੜੀ ਹੈ ਖੁਰਾਕ ਖਵਾਈ ਹੋਈ ਹੈ ਨਫ਼ਰਤ ਦੀ, ਔਰ ਬਹੁਤ ਬਹਾਦਰ ਹੋਣ ਦੀ, ਔਰ 56 ਇੰਚ ਦੇ ਸੀਨੇ ਦੀ, ਇਹ ਤਾਂ ਸਾਰਾ ਕੁਛ ਹੀ ਜਿਹੜਾ ਮਿੱਟੀ ਹੋ ਰਿਹਾ। ਸੋ ਉਹਨਾਂ ਨੇ ਇੱਕ ਸਟੇਜ ਤੇ ਇਹਨੂੰ ਪਾਕਿਸਤਾਨ ਵੱਲ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ। ਉਹਦਾ ਪਹਿਲਾ ਸਟੈਪ ਸੀ ਲਗਭਗ 2 ਹਫ਼ਤੇ ਪਹਿਲਾਂ, ਜਦੋਂ ਪਾਕਿਸਤਾਨ ਦੇ ਦਿੱਲੀ ਵਿਚਲੇ ਚਾਰਜ ਦੀ ਅਫੇਅਰਸ ਵਾਲੇ ਤੇ, ਕਿਉਂਕਿ ਕਸ਼ਮੀਰ ਦੇ ਵਿੱਚ ਜਦੋਂ ਆਈਨੀ ਗੁੰਡਾਗਰਦੀ ਭਾਰਤ ਨੇ ਕੀਤੀ ਤੇ ਪਾਕਿਸਤਾਨ ਨੇ ਡਿਪਲੋਮੈਟਿਕ ਰਿਲੇਸ਼ਨਸ ਇੱਕ ਸਟੈਪ ਡਾਊਨ ਕਰਦਿਆਂ ਇਸ ਵੇਲੇ ਫੁੱਲ ਫਲੈਜਡ ਹਾਈ ਕਮਿਸ਼ਨਰ ਨਹੀਂ ਨੇ ਉੱਥੇ। ਔਰ ਪਾਕਿਸਤਾਨ ਦੀ ਐਮਬੈਸੀ ਦੇ 2 ਜਿਹੜੇ ਮੁਲਾਜ਼ਮ ਸਨ, ਡਿਪਲੋਮੈਟ ਅਜ਼ਾਹਰ ਹੈ, ਉਹਨਾਂ ਦੇ ਉੱਤੇ ਭਾਰਤ ਨੇ ਉਹਨਾਂ ਦੇ ਜਿਹੜਾ ਖਾਰਜਾ ਮੰਤਰਾਲਾ ਹੈ, ਜਾਂ ਜਿਹਨੂੰ ਅਸੀਂ ਫੋਰਨ ਅਫੇਅਰਸ ਕਹਿੰਦੇ ਹਾਂ, ਉਹਨਾਂ ਨੇ ਚਾਰਜ ਲਾਇਆ ਕਿ ਇਹ ਜਸੂਸੀ ਕਰ ਰਹੇ ਨੇ। ਔਰ ਇੱਕ ਫੇਕ ਜਿਹਾ ਜਿਹੜਾ ਇਸ ਕਿਸਮ ਦਾ ਆਪਰੇਸ਼ਨ ਵੀ ਨਾਲ ਦਿਖਾ ਦਿੱਤਾ ਹੈ ਕਿ ਜੀ ਉਹ ਆਡੀਓ ਦੇ ਉੱਤੇ ਗੱਲਬਾਤ ਕਰ ਰਹੇ ਨੇ, ਉਹ ਇਨਫੋਰਮੇਸ਼ਨ ਕਲੈਕਟ ਕਰ ਰਹੇ ਸੀ, ਔਰ ਇਸ ਕਿਸਮ ਦਾ। ਔਰ ਇਸ ਬਹਾਨੇ ਉਹਨਾਂ ਨੇ ਉਹਨਾਂ ਦੋਨਾਂ ਨੂੰ ਹੀ ਪਰਸੋਨਾ ਨੌਨ ਗ੍ਰੇਟਾ, ਜਿਹੜਾ ਕਿ ਡਿਪਲੋਮੈਟ ਲੈਂਗੁਏਜ ਦੇ ਵਿੱਚ ਡਿਪਲੋਮੇਸੀ ਦੀ ਮਤਲਬ ਹੁੰਦਾ ਹੈ ਕਿ ਨਾਟ ਵਾਂਟਡ ਹੀਅਰ, ਕਿ ਗੈਰ ਮਨੁੱਖ, ਗੈਰ ਇਨਸਾਨ ਇਸ ਮੁਲਕ ਦੇ ਲਈ, ਔਰ ਉਹਨਾਂ ਨੂੰ ਜਿਹੜਾ ਉਹਨਾਂ ਨੇ ਵਾਪਸ ਭੇਜ ਦਿੱਤਾ। ਸੋ ਅਸੀਂ ਉਦੋਂ ਵੀ ਇਹ ਮਹਿਸੂਸ ਕੀਤਾ ਸੀ ਕਿ ਵੀ ਭਾਰਤ ਦੇ ਹਾਕਮ ਜਿਹੜੇ ਕਿ ਨਾ ਹੀ ਹਿੰਮਤ ਚੀਨ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਨ ਦੀ ਕਰਦੇ ਨੇ, ਉੱਥੇ ਤੇ ਅਮਨ 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 ਦਾ ਮੰਤਰ ਉਚਾਰ ਰਹੇ ਨੇ। ਇੰਟਰਨੈਸ਼ਨਲੀ ਵੀ ਇਹਨਾਂ ਦੀ ਸਾਖ ਬਹੁਤ ਬੁਰੀ ਤਰ੍ਹਾਂ ਡਿੱਗੀ ਹੈ, ਕਿਉਂਕਿ ਜਿੱਥੇ ਇਹਨਾਂ ਦੇ ਆਪਣੇ ਕਹਿਣ ਮੁਤਾਬਕ 39,000 ਇਹਨਾਂ ਦੀ ਸਕੁਅਰ ਮਾਈਲ ਟੈਰੀਟਰੀ ਚੀਨ ਦੇ ਕੋਲ ਹੈ। ਹਾਲਾਂ ਇਹ ਫਿਗਰ ਵੇਰੀ ਕਰਦੀ ਹੈ, ਕਿਤੇ ਮੈਂ 90,000 ਸਕੁਅਰ ਮਾਈਲ ਦੇਖਦਾ, ਪਰ ਇਹ ਵੀ ਸਾਹਮਣੇ ਆਇਆ
कि 39,000 ਕੱਲੀ लद्दाख रीजन ਦੇ ਵਿੱਚ ਅਕਸਾਈ ਚਿੰਨ੍ਹ ਜਿਹੜਾ ਚੀਨ ਨੇ ਆਪਣੇ ਕਾਬੂ 'ਚ ਕੀਤਾ 1962 'ਚ, ਔਰ ਉਹਦੇ ਮਤੇ ਇਹਨਾਂ ਨੇ ਕੀਤੇ ਹੋਏ ਨੇ ਕਿ ਭਾਈ ਅਸੀਂ ਉਹ ਵਾਪਸ ਲਵਾਂਗੇ। ਔਰ ਇਹਦੇ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ ਕਿ ਪਿਛਲੇ ਪੀਰੀਅਡ ਦੇ ਵਿੱਚ ਅਪ੍ਰੈਲ ਤੋਂ ਸ਼ੁਰੂ ਹੋ ਕੇ ਚੀਨ ਨੇ 60 ਸਕੁਅਰ ਕਿਲੋਮੀਟਰ, ਔਰ ਸਟ੍ਰੈਟੇਜਿਕਲੀ ਕਈ ਵਾਰ ਇਹ ਠੀਕ ਹੈ ਕਿ ਵੀ ਇਸ ਬਾਰੇ ਨਹਿਰੂ ਨੇ ਕਿਹਾ ਸੀ ਕਿ ਜੀ ਕਿ ਨਾਟ ਅ ਬਲੇਡ ਆਫ ਗ੍ਰਾਸ ਗਰੋਜ਼ ਦੇਅਰ, ਕਈ ਸੌ ਮੀਲ ਜਿਹੜਾ ਹੈ ਉਹ ਡੈਜ਼ਰਟ ਵਾਂਗ ਹੈ, ਔਰ ਮਾਊਂਟੇਨਸ ਡੈਜ਼ਰਟ ਹੈ, ਕੋਈ ਰੇਤਾ ਨਹੀਂ ਹੈ, ਲੇਕਿਨ ਕੁਛ ਨਹੀਂ ਹੈ ਉੱਥੇ, ਬਿਲਕੁਲ ਹਰਿਆਵਲ ਨਾਂ ਦੀ ਚੀਜ਼ ਨਹੀਂ ਹੈ। ਪਰ ਗੱਲ ਇਹ ਜਿਹੜਾ 60 ਸਕੁਅਰ ਕਿਲੋਮੀਟਰ ਹੈ ਇਹ ਅਕਸਾਈ ਚਿੰਨ੍ਹ ਵਾਂਗ ਹੀ ਬੜਾ ਇੰਪੋਰਟੈਂਟ ਬਣ ਗਿਆ, ਕਿਉਂਕਿ ਇਸ ਦੇ ਨਾਲ ਜੋ ਚਾਈਨਾ ਦਾ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਔਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਔਰ ਜ਼ਾਹਰ ਹੈ ਕਿ ਇਸ ਸਾਰੇ ਦੇ ਨਾਲ ਜਿਹੜਾ ਚੀਨ ਦੇ ਕੋਲ ਜਿਹਦੀ ਕੋਈ ਬਹੁਤਾ ਜ਼ਿਕਰ ਜਾਂ ਗੱਲ ਨਹੀਂ ਕਰਦਾ, ਜਿਹੜਾ ਵਾਟਰ ਐਜ਼ ਏ ਵੈਪਨ ਦਾ ਹਥਿਆਰ ਹੈ, ਔਰ ਜਿਹੜਾ ਚਾਈਨਾ ਨੇ ਗਿਲਗਿਤ ਦੇ ਵਿੱਚ ਪਾਸ਼ਾ ਡੈਮ ਜਿਹੜਾ ਇੰਡਸ ਰਿਵਰ ਦੇ ਉੱਤੇ ਹੈ ਪਾਕਿਸਤਾਨ ਨਾਲ ਬਣਾਉਣ ਦਾ ਜਿਹੜਾ ਕੰਮ ਸ਼ੁਰੂ ਵੀ ਕਰ ਦਿੱਤਾ ਹੋਇਆ ਹੈ, ਉਸ ਦੇ ਉੱਤੇ ਪ੍ਰੋਪਰ ਐਗਰੀਮੈਂਟ ਵੀ ਹੋਇਆ। ਸੋ ਇਹ ਜਿਹੜਾ 60 ਸਕੁਅਰ ਕਿਲੋਮੀਟਰ ਹੈ ਇਹ ਬਹੁਤ ਅਹਿਮ ਹੈ। ਇਹਦੇ ਨਾਲ ਚੀਨ ਉਸ ਲੈਵਲ ਤੇ ਆ ਕੇ ਬੈਠ ਗਿਆ, ਉਹ ਗਲਵਾਨ ਵੈਲੀ ਹੋਏ ਜਾਂ ਉਹ ਦੂਸਰਾ ਖਿੱਤਾ ਹੋਏ ਜਿੱਥੇ ਉਹਨਾਂ ਨੇ ਆਲਮੋਸਟ 8 ਫਿੰਗਰਸ ਕਾਬੂ ਕਰ ਲਈਆਂ ਨੇ, ਉਹ ਸਾਰੇ ਦੀਆਂ ਜਿਹੜੀਆਂ ਉਹਨਾਂ ਨੂੰ ਐਕਸੈਸ ਦਿੰਦੀਆਂ ਨੇ ਕਿ ਜਿਹੜਾ ਇਹਨਾਂ ਨੇ ਪਿਛਲੇ 6-7 ਸਾਲ ਦੇ ਪੀਰੀਅਡ 'ਚ ਇਨਫਰਾਸਟ੍ਰਕਚਰ ਦੇ ਨਾਂ ਥੱਲੇ ਇੱਕ ਰੋਡ ਡਿਵੈਲਪ ਕੀਤੀ, ਜਿਹਨੂੰ ਇਹ ਇਸਤੇਮਾਲ ਕਰਕੇ ਕਿਸੇ ਵੇਲੇ ਵੀ ਇਸ ਇਕਨੋਮਿਕਲ ਕੋਰੀਡੋਰ ਨੂੰ ਕੱਟ ਆਫ ਕਰ ਸਕਦੇ ਸੀ। ਔਰ ਇਹਨਾਂ ਦੇ ਇਰਾਦੇ ਗਿਲਗਿਤ ਬਲਟਿਸਤਾਨ ਵੱਲ ਵੀ ਸੀ, ਜਿਵੇਂ ਮੋਦੀ ਨੇ ਆਪਣੀ ਸਪੀਚ ਕਿਹਾ, ਔਰ ਫਿਰ ਫੋਲੋ ਅਪ ਦਿਨਾਂ ਦੇ ਵਿੱਚ ਅਸੀਂ ਦੇਖਦੇ ਰਹੇ ਕਿ ਉਸ ਲਾਈਨ ਦੇ ਉੱਤੇ ਕੰਮ ਕਰ ਰਹੇ ਨੇ। ਸੋ ਇਸ 60 ਸਕੁਅਰ ਕਿਲੋਮੀਟਰ ਦੇ ਨਾਲ ਨਾ ਸਿਰਫ ਚਾਈਨਾ ਨੇ ਆਪਣਾ ਜਿਹੜਾ ਇਕਨੋਮਿਕਲ ਕੋਰੀਡੋਰ ਹੈ ਉਹਨੂੰ ਸਿਕਿਉਰ ਕਰ ਲਿਆ, ਪਰ ਇਹਨਾਂ ਦੇ ਆਪਣੇ ਐਕਸਪਰਟਸ ਦਾ ਇਹ ਮੰਨਣਾ ਹੈ ਕਿ ਚਾਈਨਾ ਉਸ ਲੈਵਲ ਤੇ ਆ ਕੇ ਬੈਠ ਗਿਆ ਜਿੱਥੇ ਜਿਹੜਾ ਸਿਆਚਿਨ ਦੇ ਉੱਤੇ ਇਹਨਾਂ ਨੇ ਆਪਣਾ ਕੰਟਰੋਲ ਜਮਾਇਆ 1984 ਚ, ਜਿਹੜਾ ਬੇਸ਼ੱਕ ਪਾਕਿਸਤਾਨ ਨੇ ਉਹਨੂੰ ਆਕੂਪਾਈ ਨਹੀਂ ਸੀ ਕੀਤਾ ਹੋਇਆ, ਅੰਡਰਸਟੂਡ ਸੀ ਕਿ ਉਹਨਾਂ ਦੇ ਪਾਸੇ। ਸੋ ਇਹਦੇ ਨਾਲ ਈਵਨ ਭਾਰਤ ਦਾ ਜਿਹੜਾ ਜੇ ਉਹਨਾਂ ਨੇ ਕੱਲ ਨੂੰ ਚਾਈਨਾ ਨੇ ਫਰਦਰ ਐਗਰੈਸਿਵ ਮਿਲਟਰੀ ਐਕਸ਼ਨ ਲੈਣਾ ਚਾਹਿਆ ਤੇ ਉਹ ਕਿਸੇ ਵੇਲੇ ਵੀ ਲੱਦਾਖ ਸਾਰੇ ਨੂੰ ਹੀ ਔਰ ਇਹਨਾਂ ਦੇ ਉਸ ਸਿਆਚਿਨ ਗਲੇਸ਼ੀਅਰ ਵਾਲੇ ਨੂੰ ਵੀ ਵਿਦਨ ਮਿੰਟਸ ਉਹ ਕੱਟ ਸਕਦੇ ਨੇ। ਇਹਨਾਂ ਦਾ ਆਪਣਾ ਕਹਿਣਾ ਹੈ ਕਿ ਭਾਈ ਉਹਨਾਂ ਦੇ ਕੋਲ ਕਿਵੇਂ 3 ਡਿਵੀਜ਼ਨ ਜਿਹੜੀਆਂ ਨੇ ਆਰਮੀਜ਼ ਔਰ ਹੈਵੀ ਆਰਮਾਮੈਂਟ ਔਰ ਟੈਂਕਸ ਆਪਣੀਆਂ ਜਿਹੜੀਆਂ ਜੰਗੀ ਮਸ਼ਕਾਂ ਕੀਤੀਆਂ, ਉਹਦੇ ਉਹਨਾਂ ਦੀ ਮਿਨਿਸਟਰੀ ਨੇ ਵੀ ਕਿਹਾ ਕਿ ਵਿਦਨ ਆਵਰਸ ਜਿਹੜਾ ਅਸੀਂ ਉੱਥੇ ਪਹੁੰਚ ਸਕਦੇ ਹਾਂ। ਇਹ ਉਹਨਾਂ ਦਾ ਬੜਾ ਸਟਰਨ ਔਰ ਕਲੀਅਰ ਮੈਸੇਜ ਇਸ ਕਿਸਮ ਦਾ ਤਬਸਰਾ ਕਰ ਰਹੇ ਹਾਂ। ਮੈਂ ਵੀਕਐਂਡ ਦੇ ਉੱਤੇ ਦੋਨੋਂ ਹੀ ਜਿਹੜੇ ਉਹਨਾਂ ਦੇ ਬਹੁਤ ਐਕਸਪਰਟ ਨੇ, ਇੱਕ ਜ਼ਾਹਰ ਹੈ ਲੈਫਟੀਨੈਂਟ ਜਨਰਲ HS ਪੈਨਾਂਗ ਜਿਹੜਾ ਲਗਭਗ 40 ਸਾਲ ਫੌਜ ਦੇ ਵਿੱਚ ਰਿਹਾ ਔਰ ਉਹ ਸਾਰੇ ਖਿੱਤੇ ਦੇ ਇਲਾਕਿਆਂ ਨੂੰ ਇਵੇਂ ਨਾਂ ਲੈ ਰਿਹਾ ਸੀ ਜਿਵੇਂ ਅੰਮ੍ਰਿਤਸਰ ਦੇ ਪਿੰਡਾਂ ਦਾ ਲਈਦਾ, ਇੰਨਾ ਉਹਨੂੰ ਗਜ਼ਾ ਤੱਕ ਵੀ ਗਿਣ ਰਿਹਾ ਸੀ ਕਿ ਕੀ ਕਿੱਥੋਂ ਕੀ ਹੈ, ਕੀ ਕਿੱਥੋਂ ਕੀ ਹੈ। ਔਰ ਉਹਨੇ ਕਿਹਾ ਇਨ ਦਾ ਐਂਡ ਕਿ ਭਾਈ ਅਸੀਂ ਬਹੁਤ ਵੱਡਾ ਜਿਹੜੇ ਇਹਦੇ ਚ ਲੂਜ਼ਰ ਹੋਏ ਹੈ ਔਰ ਚਾਈਨਾ ਨੇ ਮਿਲੀਟੈਰਲੀ। ਔਰ ਉਹਨੇ ਕਿਹਾ ਜੀ ਇਹ ਵੀ ਗੱਲ ਬਿਲਕੁਲ ਗਲਤ ਹੈ ਕਿਉਂਕਿ ਤੁਸੀਂ ਭਾਰਤੀ ਫੌਜੀ ਮੁਖੀ ਦਾ ਦੇਖੋ ਬਿਆਨ ਜਾਂ ਦੂਸਰਿਆਂ ਦਾ, ਉਹ ਕਹਿ ਰਹੇ ਨੇ ਜੀ ਕਿ ਡਿਫਰੈਂਟ ਪਰਸਪੈਕਟਿਵਸ ਕਿ ਜੀ ਇਹ ਚਾਈਨੀਜ਼ ਪਰਸਪੈਕਟਿਵ ਹੈ, ਇੰਡੀਅਨ ਪਰਸਪੈਕਟਿਵ ਹੈ। ਉਹ ਇਹ ਵੀ ਸੌਦਾ ਵੇਚਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਕੋਈ ਚਾਈਨਾ ਨੇ ਕੋਈ ਸਾਡੀ ਜ਼ਮੀਨ ਨਹੀਂ ਲਈ, ਇਹ ਉਹ ਸੀ ਜਿਹਨੂੰ ਉਹ ਆਪਣਾ ਵੀ ਕਲੇਮ ਕਰਦੇ ਸੀ, ਅਸੀਂ ਵੀ ਆਪਣਾ ਕਰਦੇ ਹਾਂ। ਇਹ ਡਿਸਪਿਊਟਡ ਸੀ ਕਿਉਂਕਿ ਲਾਈਨ ਆਫ ਐਕਚੁਅਲ ਕੰਟਰੋਲ ਦੇ ਉੱਤੇ ਕੋਈ ਬਾਰਡਰ ਡਿਮਾਰਕੇਸ਼ਨ ਨਹੀਂ ਹੈ। ਹੁਣ ਅੱਜ ਉਹਨਾਂ ਦੇ ਕਿਸੇ ਨੇ ਕਿਹਾ ਜੀ ਇਹ ਤਾਂ 1846 ਤੋਂ ਲੈ ਕੇ ਹੀ ਜਦੋਂ ਕਿ ਸਿੱਖ ਰਾਜ ਅੰਗਰੇਜ਼ਾਂ ਦੇ ਕੋਲ ਆਇਆ ਔਰ ਇਹ ਕਿਉਂਕਿ ਸਾਰੀ ਟੈਰੀਟਰੀ ਸਿੱਖ ਰਾਜ ਦਾ ਹਿੱਸਾ ਸੀ, ਲੱਦਾਖ ਦੇ ਨਾਲ ਲੱਗਦਾ ਇਹ। ਔਰ ਉਹਨਾਂ ਨੇ ਚੀਨ ਨੂੰ ਬਾਰ-ਬਾਰ ਕਿਹਾ ਕਿ ਵੀ ਤੁਸੀਂ ਜਿਹੜਾ ਇਹ ਸਾਰੇ ਨੂੰ ਬਾਰਡਰ ਡਰਾ ਕਰੋ। ਉਦੋਂ ਵੀ ਉਹਨਾਂ ਨੇ ਡਿਨਾਈ ਕੀਤਾ, ਫਿਰ 1897 ਵਿੱਚ ਵੀ ਡਿਨਾਈ ਕੀਤਾ, 1915 ਦੇ ਵਿੱਚ ਵੀ ਕੀਤਾ ਜਦੋਂ ਕਿ ਇਹ ਮੈਕਮੋਹਨ ਲਾਈਨ ਬਣਾਈ ਗਈ। ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਜੀ ਇਹ ਤਾਂ ਜਿਹੜਾ ਉਹ ਅਨਡਿਸਾਈਡਡ ਹੈ ਔਰ ਇਹਦੇ ਚ ਲੇਕਿਨ ਲੈਫਟੀਨੈਂਟ ਜਨਰਲ ਪੈਨਾਂਗ ਨੇ ਬੜਾ ਕਲੀਅਰਲੀ ਕਿਹਾ, ਉਹਨਾਂ ਨੇ ਕਿਹਾ ਕਿ ਜੀ ਇਹ ਉਹ ਏਰੀਆ
ਜਿੱਥੇ ਸਾਡੀਆਂ ਗਾਰਡਸ ਜਿਹੜੀਆਂ ਨੇ ਅਸੀਂ ਪੈਟਰੋਲਿੰਗ ਕਰਦੇ ਸੀ ਜਾਂ ਦੂਜਾ ਉਹ ਪੱਕਾ ਉਹਨਾਂ ਦੇ ਕੰਟਰੋਲ 'ਚ ਹੈ ਔਰ ਉਹਦੇ ਨਾਲ ਜਿਹੜਾ ਉਹਨਾਂ ਨੂੰ ਸਟ੍ਰੈਟੇਜਿਕ ਐਡਵਾਂਟੇਜ ਮਿਲਿਆ ਉਹਦੇ ਥੱਲੇ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਬਹੁਤ ਵਲਨਰੇਬਲ ਹੋ ਗਏ। ਹਾਲਾਂ ਉਹਨਾਂ ਨੇ ਕਿਹਾ ਵੀ ਇਹ 3500 ਕਿਲੋਮੀਟਰ ਜਿਹੜਾ ਹੈ ਉਹ ਲੰਬਾ ਬਾਰਡਰ ਹੈ, ਕੁਝ ਥਾਂ ਤੇ ਸਾਨੂੰ ਵੀ ਸਟ੍ਰੈਟੇਜਿਕ ਐਡਵਾਂਟੇਜ ਹੈਗੀ ਹੈ, ਲੇਕਿਨ ਹੁਣ ਇਹ ਐਕਸਪੈਕਟ ਕਰਨਾ ਕਿ ਜਦੋਂ ਤੱਕ ਤੁਸੀਂ ਮਿਲਟਰੀ ਸਟੈਂਸ ਦੇ ਨਾਲ ਗੱਲ ਨਹੀਂ ਕਰਦੇ ਕਿ ਤੁਸੀਂ ਉਹਨਾਂ ਨੂੰ ਜਦੋਂ ਤੱਕ ਚਾਈਨਾ ਨੂੰ ਤੁਸੀਂ ਉੱਤੋਂ ਭੇਜਦੇ ਨਹੀਂ ਜਿਹੜਾ ਉਹਨਾਂ ਦੇ ਕਹਿਣ ਮੁਤਾਬਕ ਉਹਨਾਂ ਨੇ ਨਹੀਂ ਜਾਣਾ। ਫਿਰ ਸੈਕੰਡਲੀ ਇੱਕ ਥਰਡ ਜਨਰੇਸ਼ਨ ਡਿਪਲੋਮੈਟ ਰਿਹਾ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਰਿਹਾ ਪਿਛਲੀ ਸਰਕਾਰ ਦੇ ਵੇਲੇ, ਚਾਈਨਾ ਦੇ ਵਿੱਚ ਇੰਡੀਆ ਦਾ ਐਂਬੈਸਡਰ ਵੀ ਰਿਹਾ ਔਰ ਉਹਨੂੰ ਆਪਣੀ ਜਿਹੜੀ ਹੈ ਚਾਈਨੀਜ਼ ਲੈਂਗੁਏਜ ਵੀ ਆਉਂਦੀ ਹੈ। ਔਰ ਉਸ ਸਾਰੇ ਦੇ ਥੱਲੇ ਮਿਸਟਰ ਸ਼ਿਵ ਸ਼ੰਕਰ ਮੈਨਨ, ਕੱਲ ਮੈਂ ਉਹਨਾਂ ਦਾ ਇੰਟਰਵਿਊ ਦੇਖ ਰਿਹਾ ਸੀ, ਉਹਨਾਂ ਨੇ ਵੀ, ਹਾਲਾਂਕਿ ਡਿਪਲੋਮੈਟਸ ਦੀ ਪੋਲਾਈਟ ਲੈਂਗੁਏਜ ਹੁੰਦੀ ਹੈ ਔਰ ਬਹੁਤ ਵਾਰੀ ਤੁਸੀਂ ਕਿਸੇ ਵੀ ਸਰਕਾਰ ਨੂੰ ਜਾਂ ਆਪਣੇ ਮੁਲਕ ਨੂੰ ਕਮਜ਼ੋਰ ਨਹੀਂ ਕਰਨਾ ਚਾਹੁੰਦੇ ਹੁੰਦੇ, ਸੋ ਜਾਂ ਕਮਜ਼ੋਰ ਦਿਖਾਣਾ ਨਹੀਂ ਚਾਹੁੰਦੇ ਹੁੰਦੇ, ਲੇਕਿਨ ਉਹਨਾਂ ਨੇ ਵੀ ਕਿਹਾ ਕਿ ਵੀ ਜੋ ਨਜ਼ਰ ਆ ਰਿਹਾ ਹੈ ਉਹਦੇ 'ਚ ਇਹ ਹੈ ਵੀ ਸਰਕਾਰ ਫੈਕਟਸ ਦੇ ਨਹੀਂ ਰਹੀ, ਲੋਕਾਂ ਨੂੰ ਫੇਸ ਨਹੀਂ ਕਰ ਰਹੇ ਔਰ ਇਸ ਸਾਰੇ ਦੇ ਥੱਲੇ ਤੁਸੀਂ ਇਨਫੋਰਮੇਸ਼ਨ ਦਬਾ ਨਹੀਂ ਸਕਦੇ। ਬਹੁਤ ਸਾਰੀ ਸੈਟੇਲਾਈਟ ਇਮੇਜਿੰਗ ਹੈ ਔਰ ਗਰਾਊਂਡ ਦੇ ਨਾਲ ਰਿਲੇਟਡ ਵੀਡੀਓਜ਼ ਔਰ ਦੂਸਰਿਆਂ ਰਾਹੀਂ ਵੀ ਜਾਣਕਾਰੀ ਪਹੁੰਚ ਜਾਂਦੀ ਹੈ, ਪਰ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡੀ ਬਹੁਤ ਵੱਡੀ ਹਾਰ ਹੋਏਗੀ ਜੇ ਅਸੀਂ ਇਹਨੂੰ ਪਹਿਲਾਂ ਐਕਨੋਲਜ ਹੀ ਨਾ ਕਰੀਏ। ਉਹਨਾਂ ਨੇ ਕਿਹਾ ਇਹ ਚੀਨ ਦੇ ਹੱਥਾਂ 'ਚ ਖੇਡਣਾ, ਕਿਉਂਕਿ ਜਦੋਂ ਚਾਈਨਾ ਕਹਿੰਦਾ ਵੀ ਉਹਨਾਂ ਦੀ ਟੈਰੀਟੋਰੀ ਹੈ ਔਰ ਉਹਨਾਂ ਨੇ ਆਕੂਪਾਈ ਕੀਤਾ ਤੇ ਤੁਸੀਂ ਕਹਿੰਦੇ ਹੋ ਜੀ ਇਹ ਡਿਫਰੈਂਟ ਪਰਸਪੈਕਟਿਵ ਨੇ ਕਿ ਜੀ ਉਹ ਸਾਡਾ ਇਹਦਾ ਮਤਲਬ ਇਹ ਹੈ ਕਿ ਤੁਸੀਂ ਮੰਨ ਲਿਆ ਕਿ ਜੋ ਚਾਈਨਾ ਨੇ ਕੀਤਾ ਉਹੀ ਹੈ, ਠੀਕ ਹੈ, ਕਿਉਂਕਿ ਉਹ ਉਹਨਾਂ ਦਾ ਪਰਸਪੈਕਟਿਵ ਹੈ। ਸੋ ਮੈਂ ਸਮਝਦਾ ਵੀ ਇਸ ਵੇਲੇ ਜਿਹੜਾ ਇਹਨਾਂ ਦਾ 56 ਇੰਚ ਦੇ ਸੀਨੇ ਤੋਂ ਲੈ ਕੇ ਜਿਸ ਕਿਸਮ ਦਾ ਨੈਰੇਟਿਵ ਇਹਨਾਂ ਨੇ ਪਿਛਲੇ ਪੀਰੀਅਡ ਦੇ ਵਿੱਚ ਪਾਕਿਸਤਾਨ ਦੇ ਪ੍ਰਤੀ, ਉਸ ਤੋਂ ਪਹਿਲਾਂ ਜਿਹੜਾ ਕੱਲਾ ਇਹ ਨਹੀਂ ਕਿ ਇਹਨਾਂ ਨੇ ਸਰਜੀਕਲ ਸਟ੍ਰਾਈਕ ਦਾ ਡਰਾਮਾ ਜਿਹੜਾ ਉਹ ਪੁਲਵਾਮਾ ਜਾਂ ਬਾਅਦ ਚ ਬਾਲਾਕੋਟ ਦੇ ਹਵਾਲੇ ਨਾਲ ਕੀਤਾ, ਉਸ ਤੋਂ 2-3 ਸਾਲ ਪਹਿਲਾਂ ਵੀ ਪਹਿਲੀ ਟਰਮ ਦੇ ਵੇਲੇ ਵੀ ਜਿਹੜਾ ਮੋਦੀ ਨੇ ਇਹ ਕਹਿ ਕੇ ਜੀ ਅਸੀਂ ਕਸ਼ਮੀਰ ਚ ਅੰਦਰ ਗਏ ਔਰ ਇਹਨਾਂ ਅਸੀਂ ਸਟ੍ਰਾਈਕ ਕੀਤਾ ਔਰ ਵਾਪਸ ਆ ਗਏ। ਹਾਲਾਂ ਉਹਨਾਂ ਦੇ ਵੀ ਉੱਤੇ ਇੱਕ ਫੌਜੀ ਜਰਨੈਲ ਨੇ ਰਿਟਾਇਰਡ ਨੇ ਕਿਹਾ ਸੀ, ਉਹਨੇ ਕਿਹਾ ਜੀ ਇਹ ਦੋਨੋਂ ਪਾਸੇ ਹੁੰਦਾ ਰਿਹਾ, ਪਹਿਲਾਂ ਵੀ ਸਿਰਫ ਇਹ ਸੀ ਕਿ ਪਹਿਲੀ ਵਾਰੀ ਇਹਨਾਂ ਨੇ ਪੋਲੀਟੀਕਲ ਐਡਵਾਂਟੇਜ ਲਿਆ। ਪਰ ਕਮਿੰਗ ਬੈਕ ਟੂ ਕਿ ਇਹਨਾਂ ਨੇ 2 ਹਫ਼ਤੇ ਪਹਿਲਾਂ ਲਗਭਗ ਜਦੋਂ ਪਾਕਿਸਤਾਨ ਦੇ 2 ਡਿਪਲੋਮੈਟ ਜਿਹੜੇ ਨੇ ਉਹਨਾਂ ਨੂੰ ਪਰਸੋਨਾ ਨਾਨ ਗ੍ਰੇਟਾ ਐਲਾਨਿਆ ਤੇ ਜ਼ਾਹਰ ਸੀ ਕਿ ਪਾਕਿਸਤਾਨ ਦੇ ਵੱਲੋਂ ਵੀ ਕੋਈ ਜਵਾਬੀ ਕਾਰਵਾਈ ਕੀਤੀ ਜਾਏਗੀ, ਕਿਉਂਕਿ ਲੋਕਾਂ ਦੇ ਇਸ ਵੇਲੇ ਟੈਂਪਰ ਨੂੰ ਥੱਲੇ ਲਿਆਉਣ ਦੇ ਲਈ ਇੱਕ ਤਾਂ ਉਹ ਨੇ ਜਿਹੜੇ ਸੱਚਮੁੱਚ ਇੰਡੀਅਨ ਨੈਸ਼ਨਲਿਸਟ ਨੇ, ਜਿਹਨਾਂ ਨੂੰ ਲੱਗਦਾ ਵੀ ਚੀਨ ਤੇ ਆ ਗਏ ਸਾਡੇ ਸਿਰ ਤੇ ਬਹਿ ਗਏ, ਉਹ ਚਿਕਨ ਨੈਕ ਵੀ ਮਰੋੜ ਸਕਦਾ ਹੈ, ਨਾਰਥ ਈਸਟ ਦੀਆਂ 7 ਸਟੇਟਾਂ ਵੀ ਜਾ ਸਕਦੀਆਂ ਨੇ ਔਰ ਲਦਾਖ ਵੀ ਸਾਡੇ ਹੱਥੋਂ ਜਾ ਸਕਦਾ ਹੈ। ਤੇ ਇੱਕ ਉਹ ਨੇ ਜਿਹੜੇ ਬਿਲਕੁਲ ਡੀਸਪਿਰਿਟ ਹੋ ਕੇ ਬੈਠੇ ਨੇ ਇਹਨਾਂ ਦੇ ਹਿੰਦੂਤਵੀ, ਜਿਨ੍ਹਾਂ ਦੇ ਕੋਲ ਕੋਈ ਜਵਾਬ ਨਹੀਂ ਹੈ, ਝੂਠ ਵੇਚਣਾ ਚਾਹਿਆ ਉਹਨਾਂ ਨੇ ਲੇਕਿਨ ਵਿਕਿਆ ਨਹੀਂ ਹੈ। ਹੁਣ ਉਹ ਕੀ ਉਸ ਸਾਰੇ ਨੂੰ ਕਰਨ, ਇਸ ਸਾਰੀ ਸਿਚੁਏਸ਼ਨ ਚੋਂ ਆਪਣੇ ਆਪ ਨੂੰ ਕੱਢਣ ਲਈ। ਸੋ ਮੈਨੂੰ ਲੱਗਦਾ ਕਿ ਇਹ ਪਾਕਿਸਤਾਨ ਫੋਕਸ ਲਾਈਨ 2 ਹਫ਼ਤੇ ਪਹਿਲਾਂ ਹੀ ਇਹਨਾਂ ਨੇ ਡਰਾ ਕਰ ਲਈ ਸੀ ਇਹ ਲਾਈਨ, ਔਰ ਅਸੀਂ ਵੀ ਇਹ ਦੇਖ ਰਹੇ ਸੀ ਕਿ ਪਾਕਿਸਤਾਨ ਇਸ ਦੇ ਉੱਤੇ ਕਿਵੇਂ ਇਹਦਾ ਜਵਾਬ ਦੇਗਾ। ਸੋ ਇਹ ਠੀਕ ਹੈ ਕਿ ਇਹ ਅਕਸਰ ਹੁੰਦਾ ਹੈ ਜਦੋਂ ਇੱਕ ਮੁਲਕ ਕਿਸੇ ਦੇ ਜਿਹੜੇ ਡਿਪਲੋਮੈਟ ਨੂੰ ਕੱਢਦਾ ਹੈ ਤੇ ਭਾਵੇਂ ਚਾਰਜ ਸਪਾਈਂਗ ਦਾ ਲਾਇਆ ਉਹਨਾਂ ਨੇ, ਜਸੂਸੀ ਦਾ ਲਾਇਆ, ਤੇ ਦੂਸਰਾ ਮੁਲਕ ਵੀ ਫਿਰ ਜਵਾਬੀ ਕਾਰਵਾਈ ਕਰਦਾ ਹੈ। ਔਰ ਇਸ ਕਿਸਮ ਦੀ ਖਬਰ ਜ਼ਰੂਰ ਕਿਤੇ ਆਈ, ਉਹ ਕਨਫਰਮ ਤਾਂ ਨਹੀਂ ਸੀ ਕਿ ਪਾਕਿਸਤਾਨ ਨੇ ਜਿਹੜਾ ਇੰਡੀਆ ਦੇ 2 ਜਸੂਸ ਫੜੇ ਨੇ ਉਹ ਡਿਪਲੋਮੈਟਸ ਦੇ ਹਵਾਲੇ ਨਾਲ ਨਹੀਂ ਸੀ। ਅਸੀਂ ਪਿਛਲੇ ਪ੍ਰੋਗਰਾਮ 'ਚ ਜ਼ਿਕਰ ਕੀਤਾ ਕਿ ਕਿਵੇਂ ਗਿਲਗਿਤ ਦੇ ਵਿੱਚ ਉਹਨਾਂ ਨੇ ਇੱਕ ਭਾਰਤੀ ਜਸੂਸ ਔਰ ਉਹਦੀ ਅਸੀਂ ਪਿਕਚਰ ਵੀ ਪਲੇ ਕੀਤੀ ਸੀ, ਲੇਕਿਨ ਡਿਪਲੋਮੈਟਿਕ ਲੈਵਲ ਦੇ ਉੱਤੇ ਜਿਹੜਾ ਇਹਨਾਂ ਨੂੰ ਐਕਸਪੋਜ਼ ਕਰਨਾ ਸੀ, ਉਹਦੀ ਇੱਕ ਘਟਨਾ ਜਿਹੜੀ ਪਿਛਲੇ 12-14 ਘੰਟੇ ਦੇ ਵਿੱਚ ਡਿਫਰੈਂਟ ਵਰਜ਼ਨਸ ਦੇ ਨਾਲ ਆਈ, ਕਿਉਂਕਿ ਪਹਿਲਾਂ ਦਿੱਲੀ ਦੇ ਇਹਨਾਂ ਦੇ ਫੋਰਨ ਆਫਿਸ ਨੇ ਪਾਕਿਸਤਾਨ ਦੇ ਚਾਰਜ ਦੀ ਅਫੇਅਰ ਨੂੰ ਤਲਬ ਕੀਤਾ ਔਰ ਤਲਬ ਕਰਕੇ ਕਿਹਾ ਕਿ ਜੀ 2 ਸਾਡੇ ਮੁਲਾਜ਼ਮ ਜਿਹੜੇ ਨੇ ਇਸਲਾਮਾਬਾਦ ਵਿੱਚ ਸਾਡੀ ਜਿਹੜਾ ਹਾਈ ਕਮਿਸ਼ਨ ਦੇ ਉਹ ਗਾਇਬ ਹੋ ਗਏ ਨੇ। ਉਹ 8-8:30 ਵਜੇ ਆਪਣੇ ਦਫ਼ਤਰ ਵੱਲ ਆ ਰਹੇ ਸੀ, ਐਮਬੈਸੀ ਦੀ ਗੱਡੀ ਸੀ, ਔਰ ਉਹਨਾਂ ਦਾ ਪਤਾ ਕਰੋ, ਅਦਰਵਾਈਜ਼ ਇਹ ਇੱਕ ਬੜਾ ਸੀਰੀਅਸ ਮੈਟਰ ਹੈ।
फिर खबर आई कि भाई पाकिस्तान ने कहा कि भाई वो ਜਿਹੜੇ ਦੋਨੋਂ ਨੇ ਉਹ ਜਿਸ ਗੱਡੀ ਦੇ ਨਾਲ ਦੇ ਉੱਤੇ ਸੀ ਉਹਨਾਂ ਨੇ ਬੜੀ ਓਵਰ ਸਪੀਡ ਕਰ ਰਹੇ ਸੀ ਔਰ ਹਿੱਟ ਐਂਡ ਰਨ ਉਹਦੇ ਥੱਲੇ ਜਿਹੜਾ ਕੋਈ ਕਿਸੇ ਦੇ ਨਾਲ ਐਕਸੀਡੈਂਟ ਹੋਇਆ ਉਹ ਜ਼ਖਮੀ ਹੈ ਪਰ ਉਹਨਾਂ ਨੂੰ ਹਿਰਾਸਤ ਲਿਆ ਹੋਇਆ। ਜਦੋਂ ਅਸੀਂ ਲਾਸਟ ਖਬਰਾਂ ਦੇਖੀਆਂ ਨੇ ਇਹ ਆਇਆ ਕਿ ਜੀ ਉਹ ਦੋਨੋਂ ਜਿਹੜੇ ਨੇ ਸੇਫਲੀ ਆਪਣੀ ਗੱਡੀ ਦੇ ਨਾਲ ਉਹ ਵਾਪਸ ਜਿਹੜੇ ਨੇ ਆਪਣੇ ਹਾਈ ਕਮਿਸ਼ਨ 'ਚ ਪਹੁੰਚ ਗਏ ਨੇ। ਹਾਲਾਂਕਿ ਇਹਦੇ ਆਉਣ ਵਾਲੇ ਸਮੇਂ 'ਚ ਵੇਰਵਾ ਪਤਾ ਲੱਗੇਗਾ ਕਿ ਕੀ ਹੈ, ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਇਹ ਭਾਰਤ ਦੀ ਇੰਟੈਂਸ਼ਨ ਹੈ ਔਰ ਉਹਨੂੰ ਕੁਝ ਪਾਕਿਸਤਾਨ ਦੇ ਜਿਹੜੇ ਸੀਰੀਅਸ ਐਨਾਲਿਸਟ ਨੇ ਉਹ ਇਸ ਗੱਲ ਵੱਲ ਦੇਖ ਰਹੇ ਨੇ ਕਿ ਵੀ ਪੋਸੀਬਲ ਹੈ ਕਿ ਹੁਣ ਭਾਰਤ ਜਿਹੜਾ ਚੀਨ ਤੋਂ ਕੁੱਟ ਖਾਣ ਤੋਂ ਬਾਅਦ ਪਾਕਿਸਤਾਨ ਵੱਲ ਮੂੰਹ ਕਰੇ। ਹਾਲਾਂਕਿ ਇਹ ਵੀ ਉਹਨਾਂ ਦੇ ਸਿਰ ਦੇ ਉੱਤੇ ਤਲਵਾਰ ਲਟਕ ਰਹੀ ਹੋਏਗੀ ਕਿਉਂਕਿ ਚਾਈਨੀਜ਼ ਐਮਬੈਸੀ ਇਸਲਾਮਾਬਾਦ 'ਚ ਉਹਨਾਂ ਦੇ ਇੱਕ ਡਿਪਲੋਮੈਟ ਨੇ ਜਿਹੜਾ ਟਵੀਟ ਕੀਤਾ ਸੀ ਕਿ ਭਾਈ ਜੋ ਕੁਛ ਇਹਨਾਂ ਨੇ 5 ਅਗਸਤ 2019 ਨੂੰ ਕਸ਼ਮੀਰ ਦਾ ਸਟੇਟਸ ਬਦਲ ਕੇ ਆਰਟੀਕਲ 370 ਕਰਕੇ ਉਹਨੂੰ ਐਬਰੋਗੇਟ ਕਰਕੇ ਕੀਤਾ ਸੀ ਉਹ ਚਾਈਨਾ ਔਰ ਪਾਕਿਸਤਾਨ ਦੀ ਸੋਵਰਨਿਟੀ ਨੂੰ ਚੈਲੰਜ ਸੀ ਔਰ ਅਸੀਂ ਆਪਣੀ ਸੋਵਰਨਿਟੀ ਨੂੰ ਅਸਰਟ ਕੀਤਾ। ਸੋ ਪਹਿਲੀ ਵਾਰ ਸੀ ਕਿ ਚਾਈਨਾ ਨੇ ਉਸ ਲੈਵਲ ਦੇ ਉੱਤੇ ਜਿਹੜਾ ਕਨਫਲਿਕਟ ਬਿਟਵੀਨ ਚਾਈਨਾ ਐਂਡ ਇੰਡੀਆ ਸੀ ਉਹਦੇ ਚ ਪਾਕਿਸਤਾਨ ਨੂੰ ਮੈਂਸ਼ਨ ਕੀਤਾ। ਸੋ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਚਾਈਨਾ ਫੁੱਲੀ ਜਿਵੇਂ ਇੱਕ ਪੂਰਾ ਫਨ ਖਿਲਾਰਿਆ ਹੁੰਦਾ ਚੁੱਕਿਆ ਹੁੰਦਾ ਫਨ ਉਸ ਅੰਦਾਜ਼ ਦੇ ਵਿੱਚ ਭਾਰਤ ਦੇ ਨਾਲ ਸਖਤ ਜ਼ਬਾਨ ਦੇ ਵਿੱਚ ਗੱਲ ਕਰ ਰਿਹਾ ਔਰ ਜੇ ਕੋਈ ਪਾਕਿਸਤਾਨ ਵਾਲੇ ਪਾਸੇ ਭਾਰਤ ਨੇ ਦਿਲਬਦੀ ਕੀਤੀ ਵੀ ਤੇ ਇਹਦਾ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਪਾਕਿਸਤਾਨ ਵੀ ਦੇਣ ਦੇ ਸਮਰੱਥ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਪਰ ਇਹ ਨਾਲ ਦੀ ਨਾਲ ਹੀ ਇਹ ਫਿਰ 3 ਪ੍ਰੋਂਗ ਜਿਹੜੀ ਹੈ ਉਹ ਵਾਰ ਬਣ ਜਾਏਗੀ ਔਰ ਅਸੀਂ ਨੈਕਸਟ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਅੱਜ ਹੀ ਸਟਾਕਹੋਮ ਸਵੀਡਨ ਬੇਸਡ ਜਿਹੜੀ ਇੰਸਟੀਚਿਊਟ ਦੁਨੀਆ ਦੇ ਵਿੱਚ ਇਸ ਗੱਲ ਦੇ ਉੱਤੇ ਨਜ਼ਰ ਰੱਖਦੀ ਹੈ ਕਿ ਨਿਊਕਲੀਅਰ ਸਟਾਕ ਪਾਇਲ ਕਿੰਨਾ ਹੈ। ਉਹਨਾਂ ਨੇ ਕਿਹਾ ਵੀ ਕਿਵੇਂ ਪਾਕਿਸਤਾਨ ਨੇ ਪਿਛਲੇ 1 ਸਾਲ 'ਚ ਆਪਣਾ ਸਟਾਕ ਪਾਇਲ ਵਧਾਇਆ, ਚੀਨ ਨੇ ਵੀ ਵਧਾਇਆ ਔਰ ਪਾਕਿਸਤਾਨ ਕੋਲ ਭਾਰਤ ਦੇ ਰਿਲੇਟਿਵਲੀ ਜ਼ਿਆਦਾ ਨੇ। ਸੋ ਇਸ ਗੱਲ ਦਾ ਹਰ ਇੱਕ ਨੂੰ ਫਿਕਰ ਹੈ ਕਿਉਂਕਿ ਇਸ ਸਟਾਕਹੋਮ ਇੰਸਟੀਚਿਊਟ ਦੀ ਰਿਪੋਰਟ ਵੀ ਹੈ ਇਸ ਮੌਕੇ ਦੇ ਉੱਤੇ ਆਈ ਇਹ ਦੱਸਦਾ ਹੈ ਕਿ ਭਾਈ ਉਹ ਇਹ ਵੀ ਮੈਸੇਜ ਦੇ ਦਿੱਤਾ ਹੈ ਉਹਨਾਂ ਨੇ ਭਾਵੇਂ ਉਹ ਇੱਕ ਇੰਡੀਪੈਂਡੈਂਟ ਜਾਂ ਨਿਊਟਰਲ ਇੰਸਟੀਚਿਊਟ ਹੈ ਕਿ ਵੀ ਕੋਈ ਵੀ ਜਿਹੜੀ ਇਸ ਕਿਸਮ ਦੀ ਟਕਰਾਅ ਦੀ ਲਾਈਨ ਹੈ ਉਹ ਨਿਊਕਲੀਅਰ ਚ ਐਂਡ ਹੋ ਸਕਦੀ ਔਰ ਤਿੰਨੋਂ ਹੀ ਨਿਊਕਲੀਅਰ ਪਾਵਰਸ ਨੇ ਪਾਕਿਸਤਾਨ, ਚਾਈਨਾ ਔਰ ਭਾਰਤ। ਹੁਣ ਅਸੀਂ ਦੇਖ ਰਹੇ ਹਾਂ ਕਿ ਵੀ ਭਾਰਤ ਦਾ ਇਸ ਸਾਰੇ ਦੇ ਉੱਤੇ ਕੀ ਸਾਰਾ ਇਹੀ ਨਹੀਂ ਵੀ ਉਹ ਨਜ਼ਰ ਆ ਰਿਹਾ ਕਿ ਉਹਨਾਂ ਨੇ ਬਿਲਕੁਲ ਲੂਜ਼ ਕੀਤਾ। ਈਵਨ ਆਪਣੇ ਫੌਜੀ ਚੀਫ ਰਾਈ ਜਿਹੜਾ ਉਹੀ ਰਾਵਤ ਦਾ ਨੋਮੀਨੀ ਨਰਵਾਣੇ ਨੇਪਾਲ ਨੂੰ ਕਹਿ ਰਿਹਾ ਸੀ ਕਿ ਜੀ ਤੁਸੀਂ ਕਿਸੇ ਹੋਰ ਦੇਸ਼ ਦੇ ਕਹਿਣ ਤੇ ਕੀਤਾ ਹੈ, ਪਾਕਿਸਤਾਨ ਨੂੰ ਉਹ ਕਹਿ ਰਿਹਾ ਸੀ ਜੀ ਕਿ ਅਸੀਂ ਆਜ਼ਾਦ ਕਸ਼ਮੀਰ ਔਰ ਗਿਲਗਿਤ ਇਹ ਜਦੋਂ ਚਾਹੀਏ ਲੈ ਸਕਦੇ ਹਾਂ। ਹੁਣ ਤੁਸੀਂ ਦੇਖ ਸਕਦੇ ਹੋ ਕਿ ਭਾਈ ਉਹ ਪੰਜਾਬੀ ਦੀ ਐਕਸਪ੍ਰੈਸ਼ਨ ਹੈ ਸੋਡੇ ਦੀ ਝੱਗ ਵਾਂਗ ਬਹਿਣਾ। ਹੁਣ ਉਹਨਾਂ ਨੇ ਕਿਵੇਂ ਆਪਣੇ ਆਪ ਨੂੰ ਬਿਲਕੁਲ ਜਿਹੜਾ ਉਹ ਹੌਕ ਤੋਂ ਨਿਕਲ ਕੇ ਡਵ ਬਣੇ ਹੋਏ ਨੇ ਤੇ ਜੇ ਪੰਜਾਬੀ ਈਡੀਅਮ ਚ ਕਹਿਣਾ ਹੋਏ ਤੇ ਫਿਰ ਉਹ ਹੁੰਦਾ ਹੈ ਕਿ ਭਾਈ ਅਸੀਂ ਸਾਨ ਹੁੰਦੇ ਆ ਤੇ ਜਦੋਂ ਅੱਗੋਂ ਕੋਈ ਜਵਾਬੀ ਜਿਹੜਾ ਉਹ ਲਲਕਾਰਾ ਮਾਰਦਾ ਤੇ ਫਿਰ ਹੱਥ ਜੋੜ ਕੇ ਖਲੋ ਕੇ ਕਹਿਣਾ ਕਿ ਅਸੀਂ ਗਊ ਦੇ ਜਾਏ। ਸਟੇਟਮੈਂਟ ਪਹਿਲੀ ਵੀ ਔਰ ਦੂਜੀ ਚ ਫਰਕ ਕੋਈ ਨਹੀਂ ਹੈ ਪਰ ਇਹ ਦੱਸਦਾ ਹੈ ਕਿ ਵੀ ਇਹਨਾਂ ਦੀ ਮੈਂਟੈਲਿਟੀ ਕੀ ਹੈ। ਮੈਂ ਅਕਸਰ ਕੋਟ ਕਰਦਾ ਕਿ 19th ਸੈਂਚੁਰੀ ਚ ਇੱਕ ਬ੍ਰਿਟਿਸ਼ਰ ਨੇ ਇਸ ਬ੍ਰਾਹਮਣ ਦੀ ਸੋਚ ਨੂੰ ਕਿਉਂਕਿ ਜਦੋਂ ਅਸੀਂ ਇਹ ਬ੍ਰਾਹਮਣ ਜਾਂ ਦੂਜਾ ਕਹਿੰਦੇ ਕਿਸੇ ਇੰਡੀਵਿਜੂਅਲ ਜਾਂ ਕਿਸੇ ਜ਼ਾਤ ਧਰਮ ਨੂੰ ਅਸੀਂ ਨਹੀਂ ਕਰਦੇ, ਇਹ ਇੱਕ ਆਈਡੀਓਲੋਜੀ ਹੈ ਜਿਹਨੂੰ ਲੀਡ ਬ੍ਰਾਹਮਣ ਕਰਦਾ ਹੈ, ਜ਼ਾਹਰ ਹੈ ਬ੍ਰਾਹਮਣਵਾਦ ਹੈ। ਲੇਕਿਨ ਇਹ ਓਵਰ ਏ ਪੀਰੀਅਡ ਆਫ ਟਾਈਮ 3,500 ਸਾਲ ਤੋਂ ਜਦੋਂ ਤੋਂ ਕਾਸਟ ਸਿਸਟਮ ਔਰ ਬ੍ਰਾਹਮਣ ਜਿਹੜੇ ਆਪਣੇ ਆਪ ਨੂੰ ਆਰੀਅਨ ਕਹਿੰਦੇ ਨੇ ਔਰ ਉਹਦੇ ਥੱਲੇ ਉਸ ਲੈਡਰ ਦੇ ਸਭ ਤੋਂ ਉੱਤੇ ਬੈਠੇ ਨੇ ਕਾਸਟ ਸਿਸਟਮ ਦੇ, ਇਸ ਆਈਡੀਓਲੋਜੀ ਨੂੰ ਉਹਨਾਂ ਨੇ ਬਿਆਨ ਕੀਤਾ ਸੀ ਕਿ ਇਹ ਜਿਹੜੇ ਹੈਡ ਕਰਨ ਵਾਲੇ ਨੇ ਈਦਰ ਐਟ ਯੂਰ ਥਰੋਟ ਔਰ ਐਟ ਯੂਰ ਫੀਟ, ਕਿ ਜਾਂ ਤੁਹਾਡੇ ਗਲ ਨੂੰ ਪੈਣਗੇ ਤੇ ਜਾਂ ਤੁਹਾਡੇ ਪੈਰੀਂ ਪੈਣਗੇ। ਸੋ ਜਿਹੜਾ ਐਟੀਟਿਊਡ ਮੋਦੀ ਦਾ, ਅਮਿਤ ਸ਼ਾਹ ਦਾ ਜਾਂ ਇਸ ਕਰੰਟ ਹਕੂਮਤ ਦਾ ਪਿਛਲੇ ਪੀਰੀਅਡ ਸੀ ਉਹ ਟੁਵਰਡਸ ਦਾ ਥਰੋਟ ਸੀ। ਪਾਕਿਸਤਾਨ ਹੋਏ
ਅਕਲੀਅਤਾਂ ਦੇ ਹਵਾਲੇ ਨਾਲ ਹੋਏ। ਲੇਕਿਨ ਹੁਣ ਇਸ ਤਰ੍ਹਾਂ ਲੱਗਦਾ ਹੈ ਕਿ ਭਾਈ ਇਹ ਹਰ ਤੁਰੇ ਜਾਂਦੇ ਨੂੰ ਹੀ, ਹਰ ਤੁਰਦੀ ਫਿਰਦੀ ਚੀਜ਼ ਨੂੰ ਹੀ, ਹਿੱਲਦੀ ਚੀਜ਼ ਨੂੰ ਹੀ ਇਹ ਕਹਿੰਦੇ ਨੇ ਕਿ ਬਾਪੂ ਜੀ ਪੈਰੀ ਪੈਣਾ। ਸੋ ਇਹ ਨਜ਼ਰ ਆ ਰਿਹਾ। ਮੈਂ ਜਿਹੜੀ ਇਹਨਾਂ ਦੀ ਮੇਨ ਅੱਜ ਖਬਰ ਹੈ, ਚਾਈਨਾ ਬਾਰਡਰ ਸਿਚੁਏਸ਼ਨ ਅੰਡਰ ਕੰਟਰੋਲ ਸੇਜ਼ ਆਰਮੀ ਚੀਫ। ਇਹ ਹੁਣ ਨਰਵਾਣੇ ਹੈ, ਮੁਕੰਦ ਨਰਵਾਣੇ, ਜਿਹੜਾ ਕਹਿ ਰਿਹਾ ਜੀ ਬਿਲਕੁਲ, ਹਾਂ ਜੀ ਬਿਲਕੁਲ, ਕਿਉਂਕਿ ਚਾਈਨਾ ਨੇ ਕੰਟਰੋਲ ਕਰ ਲਿਆ, ਸੋ ਉਹਨਾਂ ਦੇ ਕੰਟਰੋਲ 'ਚ ਹੈ। ਸੋ ਤੁਸੀਂ ਤਾਂ ਕੱਲ ਨੂੰ ਜੇ ਚਾਈਨਾ ਈਵਨ ਅਗਲੇ 24 ਘੰਟੇ 'ਚ ਡਿਸਾਈਡ ਕਰੇ ਕਿ ਉਹਨੇ ਲਦਾਖ ਵੀ ਲੈਣਾ ਤੇ ਉੱਥੋਂ ਵੀ ਪਿੱਛੇ ਜਾ ਕੇ ਕੀ ਵਾਰ ਮਾਰ ਤੋਂ ਦੇਖੂਆਂ, ਇਹਨਾਂ ਨੇ ਕਹਿਣਾ ਜੀ ਐਵਰੀਥਿੰਗ ਇਜ਼ ਅੰਡਰ ਕੰਟਰੋਲ। ਔਰ ਇਹ ਆਰਮੀ ਚੀਫ ਕਹਿ ਰਿਹਾ, ਰਾਜਨਾਥ ਸਿੰਘ। ਹੁਣ ਜ਼ਾਹਰ ਹੈ ਕਿ ਡਿਫੈਂਸ ਮਿਨਿਸਟਰ ਜਿਹੜਾ ਇਸ ਮਾਮਲੇ ਦੇ ਵਿੱਚ ਮੋਦੀ, ਅਮਿਤ ਸ਼ਾਹ ਤਾਂ ਉਹ ਗਾਇਬ ਹੀ ਹੋ ਗਏ ਨੇ ਇਸ ਦੇ ਉੱਤੇ ਗੱਲ ਕਰਨ ਤੋਂ। ਸੋ ਉਹਨਾਂ ਨੇ ਉਸ ਯੂਪੀ ਦੇ ਕਿਸਾਨ ਨੂੰ, ਰਾਜਨਾਥ ਸਿੰਘ ਨੂੰ ਲਿਆ ਕੇ ਖੜਾ ਕਰ ਦਿੱਤਾ ਹੈ, ਜਿਹਨੂੰ ਹਲ ਚਲਾਉਣ ਦਾ ਸ਼ਾਇਦ ਪਤਾ ਹੋਏ, ਲੇਕਿਨ ਉਹਨੂੰ ਇਹ ਪਤਾ ਨਹੀਂ ਹੈ। ਕੰਟਰੋਲ ਤਾਂ ਜਦੋਂ ਦਾ ਇਹ ਮਿਸਟਰ ਰਾਵਤ ਉਹਨੂੰ ਐਕਸਟਰਾ ਪਾਵਰਸ ਦੇ ਕੇ ਇਹਨਾਂ ਨੇ ਉੱਪਰ ਬਿਠਾਇਆ, ਇਹ ਤਾਂ ਸਾਰੇ ਜਿਹੜੇ ਨੇ ਰਾਵਤ ਔਰ ਉਹਨਾਂ ਦਾ ਵੀ ਅੱਗੋਂ ਪਿਓ ਅਜੀਤ ਡੋਭਾਲ ਜਿਹੜਾ ਇਹਨੂੰ ਕੰਟਰੋਲ ਕਰਦਾ। ਸੋ ਰਾਜਨਾਥ ਸਿੰਘ ਦਾ ਇਹ ਨਹੀਂ ਹੈ। ਉਹਦਾ ਤਾਂ ਤੁਸੀਂ ਡਰਾਮਾ ਦੁਨੀਆ ਨੇ ਦੇਖਿਆ ਕਿ ਜਦੋਂ ਰਾਫੇਲ ਜਹਾਜ਼ ਲੈਣ ਦੇ ਲਈ ਇਹ ਪੈਰਿਸ ਦੇ ਵਿੱਚ ਗਿਆ, ਫਰਾਂਸ ਦੇ ਵਿੱਚ, ਤੇ ਕਿਵੇਂ ਉਸ ਰਾਫੇਲ ਦੀ ਪੂਜਾ ਕਰ ਰਿਹਾ ਹੈ, ਨਾਰੀਅਲ ਰੱਖਿਆ ਹੋਇਆ, ਇੱਕ ਗੰਢਾ ਬੰਨਿਆ ਉੱਤੇ ਕਿ ਭੂਤ ਪ੍ਰੇਤ ਪਾਸੇ ਹੋ ਜਾਣ, ਔਰ ਸੰਦੂਰ ਸੁੱਟ ਕੇ। ਔਰ ਉਹ ਆਪਣੇ ਆਪ ਦੇ ਵਿੱਚ ਇਹਨਾਂ ਦਾ ਇਸ ਕਿਸਮ ਦਾ ਇੱਕ ਐਕਸਪੋਜ਼ ਹੋਣਾ ਸੀ ਕਿ ਇਹ ਮੁਲਕ ਦਾ ਡਿਫੈਂਸ ਮਿਨਿਸਟਰ ਹੈ, ਤੇ ਜਿਸ ਮੁਲਕ ਦਾ ਟੈਂਪਰਾਮੈਂਟ ਸਾਇੰਟਿਫਿਕ ਕੀ ਤਾਂ ਦੂਰ ਦੀ ਗੱਲ, ਅਜੇ ਤੱਕ ਇਹ ਗੰਢੇ ਔਰ ਸੰਦੂਰ ਦੇ ਵਿੱਚ ਫਸੇ ਹੋਏ ਨੇ। ਇਹ ਕਿਸ ਕਿਸਮ ਦੀ ਜਿਹੜੀ ਹੈ ਕਿਸੇ ਜੰਗ ਦੇ ਲਈ ਕਾਬਲ ਨੇ। ਔਰ ਮੈਂ ਸਮਝਦਾ ਵੀ ਇਹਨਾਂ ਨੂੰ ਇਸ ਵਾਰ ਆਪਣੇ ਇਸ ਝੂਠ ਦੇ ਜਾਣ ਦਾ ਜਾਂ ਝੂਠ ਦਾ ਐਕਸਪੋਜ਼ ਹੋਣ ਦਾ ਇਸ ਲਈ ਹੋਰ ਵੀ ਵੱਡਾ ਸ਼ੌਕ ਹੈ ਕਿ ਅਮਰੀਕਾ ਜਿਹਨੇ ਬਹੁਤ ਵੱਡੀ ਬੈਟ ਇਹਨਾਂ ਦੇ ਉੱਤੇ ਲਾ ਦਿੱਤੀ, ਇੱਕ ਮਾੜੀ ਖੱਚਰ ਦੇ ਉੱਤੇ ਇਹਨਾਂ ਨੇ ਅਰਬੀ ਘੋੜੇ ਵਾਂਗ ਉਹਨੂੰ ਡੀਲ ਕੀਤਾ। ਸੋ ਇਸ ਸਾਰੇ ਪੀਰੀਅਡ 'ਚ ਅਸੀਂ ਅਮਰੀਕਾ ਦੀ ਕੋਈ ਸਟੇਟਮੈਂਟ ਨਹੀਂ ਦੇਖਦੇ। ਇਸ ਦੇ ਉਲਟ ਅਸੀਂ ਦੇਖਿਆ ਕਿ ਆਉਣ ਵਾਲੇ 1-2 ਦਿਨਾਂ ਦੇ ਵਿੱਚ ਅਮਰੀਕਾ ਦੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਚਾਈਨਾ ਦੇ ਹਾਈ ਲੈਵਲ ਡੈਲੀਗੇਸ਼ਨ ਦੇ ਨਾਲ, ਆਫੀਸ਼ੀਅਲ ਦੇ ਨਾਲ ਹਵਾਈ ਦੇ ਵਿੱਚ ਮਿਲਣ ਜਾ ਰਹੇ ਨੇ। ਸੋ ਅਮਰੀਕਾ ਨੇ ਬੈਕਡੋਰ ਆਪਣੀ ਡਿਪਲੋਮੇਸੀ ਰਾਹੀਂ ਚਾਈਨਾ ਦੇ ਨਾਲ ਆਪਣੇ ਸਬੰਧ ਨਾਰਮਲ ਕਰਨ ਦੇ ਵੱਲ ਕਦਮ ਪੁੱਟੇ ਨੇ। ਔਰ ਇਹ ਡਿਫੈਂਸ ਮਿਨਿਸਟਰ ਕਹਿ ਰਹੇ ਨੇ, ਉਹਨਾਂ ਦੀ ਸਟੇਟਮੈਂਟ ਹੈ, Rajnath Singh on Monday expressed that India wanted a resolution of the decades-old border issue with China as soon as possible. ਪਹਿਲੀ ਗੱਲ ਤਾਂ ਇਸ ਚੋਂ ਹੀ ਨਿਕਲ ਗਿਆ ਕਿ ਜੀ ਉਹਨਾਂ ਨੇ ਪਿਛਲੇ 2 ਮਹੀਨੇ 'ਚ ਸਾਡੀ ਟੈਰੀਟਰੀ ਫੜੀ ਔਰ ਡੈਕੇਡਸ ਹੋ, ਦਹਾਕਿਆਂ ਪੁਰਾਣਾ। ਸੋ ਜ਼ਾਹਰ ਹੈ ਕਿ ਇਹਨਾਂ ਨੇ ਹੁਣ ਜਿਹੜਾ ਆਉਣ ਵਾਲੇ ਪੀਰੀਅਡ 'ਚ ਕੋਈ ਕਲੇਮ ਵੀ ਨਹੀਂ ਕਰਨਾ ਹੈ ਕਿ ਭਾਈ, ਉਹਨਾਂ ਨੇ ਕਿਹਾ ਕਿ ਸਿਚੁਏਸ਼ਨ ਅਲੋਂਗ ਅਵਰ ਬਾਰਡਰਸ ਵਿਦ ਚਾਈਨਾ is under control and a series of meetings between senior military commanders from both sides has resulted in a lot of disengagement, and that all perceived differences that India and China have will be set to rest. So ਹੁਣ ਇਹ ਵੀ ਕਹਿ ਰਿਹਾ ਕਿ perceived ਹੈ ਜਿਹੜਾ ਸਾਡਾ ਕਨਫਲਿਕਟ ਹੈ, ਔਰ ਜਾਂ ਉਹਨਾਂ ਨੇ ਜ਼ਮੀਨ ਐਕਵਾਇਰ ਕੀਤੀ ਹੈ, otherwise everything is normal। ਔਰ ਅਸੀਂ ਇਸ ਗੱਲ ਦੇ ਉੱਤੇ I would like to assure everyone that entire situation along our borders with China is under control। ਔਰ ਇਹ ਜੇ ਹੁਣ ਇਹ ਉਹਨਾਂ ਦੇ ਡਿਫੈਂਸ ਮਿਨਿਸਟਰ ਦਾ ਪਰਸਪੈਕਟਿਵ ਹੈ, ਉਹਨਾਂ ਦਾ ਜਿਹੜਾ ਚੀਫ ਹੈ ਉਹ ਇਹ ਕਹਿ ਰਿਹਾ ਚਾਈਨਾ ਬਾਰਡਰ ਸਿਚੁਏਸ਼ਨ ਅੰਡਰ ਕੰਟਰੋਲ। ਔਰ ਗੈਡਕਰੀ ਤਾਂ ਉਹ ਤਾਂ ਇੱਕ ਸਟੈਪ ਹੋਰ ਅੱਗੇ ਜਾ ਕੇ ਉਹਨੇ ਤਾਂ ਇਸ ਕਿਸਮ ਦੀ ਵੰਦਨਾ ਕੀਤੀ ਹੈ ਕਿ ਉਹਦਾ ਇਹ ਕਹਿਣਾ ਹੈ ਕਿ ਅਸੀਂ ਕਦੇ ਵੀ ਕਿਸੇ ਝਗੜੇ ਨੂੰ ਬਿਲਕੁਲ ਨਹੀਂ ਚਾਹੁੰਦੇ। ਸਾਡਾ ਹਮੇਸ਼ਾ ਹੀ ਇਹ ਰਿਹਾ ਵੀ ਅਸੀਂ ਤਾਂ ਵਿਸਤਾਰਵਾਦੀ ਹੈ ਹੀ ਨਹੀਂ। ਸਾਡੇ ਲਈ ਨੇਪਾਲ ਵੀ ਸਾਡਾ ਭਰਾ ਹੈ, ਭੂਟਾਨ ਵੀ ਸਾਡਾ ਭਰਾ ਹੈ, ਔਰ ਅਸੀਂ ਬਿਲਕੁਲ ਐਕਸਪੈਂਸ਼ਨਿਸਟ ਏਜੰਡੇ 'ਚ ਯਕੀਨ ਨਹੀਂ ਰੱਖਦੇ। ਔਰ ਉਹਨੇ ਮਰਾਠੀ ਕਿਸੇ ਨਾਵਲ ਨੂੰ ਵੀ ਕੋਟ ਕਰਕੇ ਕਿਹਾ ਕਿ ਜੀ ਇਹ ਜਿਹੜੇ ਤਾਕਤਵਰ ਹੁੰਦੇ ਨੇ ਲੋਕ, ਉਹ ਝਗੜਾ ਨਹੀਂ ਕਰਦੇ ਕਿਸੇ ਨਾਲ, ਕਿਉਂਕਿ ਉਹ ਬਹੁਤ ਕੌਨਫੀਡੈਂਟ ਹੋ। ਮਤਲਬ ਉਹਨਾਂ ਦਾ ਇਹ ਹੈ ਕਿ ਹੁਣ ਆਪਣੀ ਡਿਫੀਟ ਚੋਂ, ਆਪਣੀ ਹਾਰ ਚੋਂ ਵੀ ਆਪਣੀ ਉਹ ਤਾਕਤ ਕੱਢਣਾ ਚਾਹੁੰਦੇ ਨੇ, ਔਰ ਇਹ ਦੱਸਣਾ ਚਾਹੁੰਦੇ ਨੇ ਜੀ ਕਿ ਅਸੀਂ ਬਹੁਤ ਤਾਕਤਵਰ ਹੈ,
ਇਸ ਲਈ ਜੇ ਸਾਡਾ ਲੈ ਵੀ ਲਿਆ ਇਲਾਕਾ ਕੋਈ ਨਹੀਂ, ਅਸੀਂ ਮਾਨੋ ਕਿ ਉਹਨਾਂ ਨੂੰ ਅਸੀਂ ਦੇ ਦਿੱਤਾ ਹੈ, ਦਾਨ ਦੇ ਵਿੱਚ ਦੇ ਦਿੱਤਾ ਹੈ। ਸੋ ਇਹਨਾਂ ਹਾਲਾਤਾਂ 'ਚ ਅਸੀਂ ਸਮਝਦੇ ਹਾਂ ਕਿ ਵੀ ਇਹ ਜੇ ਪਾਕਿਸਤਾਨ ਵੱਲ ਇਹਨਾਂ ਦਾ ਰੁਖ ਹੁੰਦਾ, ਕਿਉਂਕਿ ਇੱਕ ਗੱਲ ਜ਼ਾਹਰ ਹੋ ਗਈ ਵੀ ਚਾਈਨਾ ਦੇ ਨਾਲ ਇਹ ਹੁਣ ਗੱਲਬਾਤ ਹੀ ਕਰਨਗੇ, ਉਹਨਾਂ ਦੀ ਤੱਤੀ ਚਾਹ ਪੀ ਕੇ ਆਇਆ ਕਰਨਗੇ, ਹੌਟ ਟੀ ਜਿਹੜੀ ਚਾਈਨੀਜ਼ ਟੀ ਹੈ। ਔਰ ਇਸ ਤੋਂ ਇਲਾਵਾ ਉਧਰ ਤਾਂ ਹੁਣ ਨਾ ਇਹਨਾਂ ਨੂੰ ਵੀ ਪਤਾ ਹੈ ਵੀ ਕੁਛ ਨਹੀਂ ਮਿਲਣਾ, ਤੇ ਨਾ ਹੀ ਇਹ ਉਹਨਾਂ ਦੇ ਨਾਲ ਕੋਈ ਕਨਫਰੰਟੇਸ਼ਨਸ ਪੋਸਚਰ ਰੱਖਣਾ ਚਾਹੁੰਦੇ ਨੇ। ਪਰ ਇਸ ਦੇ ਉਲਟ ਪਾਕਿਸਤਾਨ ਵੱਲ ਕੋਈ ਨਾ ਕੋਈ ਦਿਲ ਵਧੀ, ਕਿਉਂਕਿ ਮੈਨੂੰ ਇਹ ਲੱਗਦਾ ਵੀ ਇਸ ਵੇਲੇ ਜਿਵੇਂ ਇਹਨਾਂ ਦਾ ਗ੍ਰਾਫ ਥੱਲੇ ਨੂੰ ਜਾ ਰਿਹਾ ਹੈ, ਈਵਨ ਕਰੋਨਾ ਦੇ ਹਵਾਲੇ ਨਾਲ ਇਹਨਾਂ ਦਾ ਸਾਰਾ ਡਰਾਮਾ ਜਿਹੜਾ ਸੀ, ਹੁਣ ਪਿਛਲੇ ਇੱਕ ਦਿਨ ਪਿਛਲੇ 24 ਘੰਟੇ 'ਚ 11,000 ਤੋਂ ਜ਼ਿਆਦਾ ਕੇਸਿਸ ਕਰੋਨਾ ਦੇ ਇੰਡੀਆ 'ਚ ਆਏ ਨੇ, 350 ਤੋਂ ਜ਼ਿਆਦਾ ਮੌਤਾਂ ਨੇ, ਔਰ ਲਾਸ਼ਾਂ ਇੰਨੀਆਂ ਡਿੱਗ ਰਹੀਆਂ ਨੇ। ਦਿੱਲੀ ਇਸ ਵੇਲੇ ਵਰਸਟ ਬਣਿਆ। ਬਾਕੀ ਜਿਹੜਾ ਸਾਰੇ ਹੀ ਮੁਲਕ ਦੇ ਵਿੱਚ ਇਹ ਜਿਹੜੀਆਂ ਖਬਰਾਂ ਨੇ ਕਿ ਜੁਲਾਈ ਅਗਸਤ ਤੱਕ ਪਹੁੰਚਦੇ ਆ, ਜਿਹੜੀ ਹੈ ਮੌਤਾਂ ਦੀ ਗਿਣਤੀ ਉਹ ਲੱਖ ਨੂੰ ਕ੍ਰਾਸ ਕਰ ਸਕਦੀ ਹੈ। ਇਹ ਜਿਹੜੇ ਮਾਡਲ ਡਿਫਰੈਂਟ ਇਹਨਾਂ ਦੇ, ਕੋਈ ਜੌਨ ਹੌਪਕਿੰਸ ਮਾਡਲ ਹੈ, ਕੋਈ ਹੋਰ ਮਾਡਲ ਹੈ, ਕਿਉਂਕਿ ਇਹ ਪਬਲਿਕਲੀ ਡਿਸਕਸ ਨਹੀਂ ਕਰਦੇ ਇਸ ਕਿਸਮ ਦੀਆਂ ਗੱਲਾਂ। ਔਰ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹੜੇ ਈਵਨ ਹਸਪਤਾਲ ਕਹਿ ਜਾਂਦੇ ਨੇ, ਈਵਨ ਇੰਗਲੈਂਡ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ ਕਿ 1/5 ਜਿਹੜੀਆਂ ਇਨਫੈਕਸ਼ਨਸ ਨੇ ਕਰੋਨਾ ਦੀਆਂ ਹਸਪਤਾਲਾਂ 'ਚ ਹੋਈਆਂ। ਹੁਣ ਗੱਲ ਬਹੁਤ ਵਾਰ ਇਹ ਹੁੰਦੀ ਹੈ ਵੀ ਜੇ ਇੰਗਲੈਂਡ ਦੇ ਵਿੱਚ ਇਹ ਹਾਲ ਹੈ, ਉੱਥੇ ਤਾਂ ਵੈਸੇ ਹੀ ਜਾਲੀ ਜਿਹੜਾ ਉਹ ਪਲਾਜ਼ਮਾ ਵੀ ਵੇਚ ਰਹੇ ਨੇ ਕਿ ਜੀ ਇਮਿਊਨਿਟੀ ਕ੍ਰੀਏਟ ਹੋਈ ਹੈ, ਉਹ ਜਾਲੀ ਸਰਟੀਫਿਕੇਟ ਲੈ ਕੇ। ਈਵਨ ਡਾਕਟਰਸ ਨਰਸਿਸ ਦਾ ਕਹਿਣਾ ਹੈ ਕਿ ਜਿਹੜੀਆਂ ਪਰਸਨਲ ਪ੍ਰੋਟੈਕਟਿਵ ਕਿਟਸ ਨੇ ਉਹ ਵੀ ਇਨਫੈਕਟਡ ਨੇ, ਔਰ ਰਿਜ਼ਲਟਸ ਦੇ ਉੱਤੇ ਸਵਾਲ ਚੁੱਕੇ ਗਏ ਨੇ ਕਿ ਉਹ ਅੱਡ-ਅੱਡ ਲੈਬੋਰਟਰੀਜ਼ ਅੱਡ-ਅੱਡ ਰਿਜ਼ਲਟ ਦੇ ਰਹੀ ਹੈ। ਪਰ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਇਹ ਦੱਸਣਾ ਚਾਹੁੰਦਾ ਹੈ ਵੀ ਇਸ ਵੇਲੇ ਗਲੋਬਲੀ ਵੀ ਇਹ ਬਿਲਕੁਲ ਇਸ ਭੁਲੇਖੇ 'ਚ ਰਹਿਣਾ ਕਿ ਜੀ ਕਰੋਨਾ ਓਵਰ ਹੋ ਗਿਆ। ਪਾਕਿਸਤਾਨ 'ਚ ਵੀ ਹਾਲਾਤ ਬੜੇ ਬਦਤਰ ਹੋ ਰਹੇ ਨੇ, ਬੜੀ ਤੇਜ਼ੀ ਦੇ ਨਾਲ ਕੇਸਿਸ ਵੱਧ ਰਹੇ ਨੇ, ਔਰ ਟੋਟਲ ਕਰੋਨਾ ਕੇਸਿਸ ਇਸ ਵੇਲੇ 8,54,786 ਇਹ ਟੋਟਲ ਨੰਬਰ ਹੈ ਕਰੋਨਾ ਪੋਜ਼ਿਟਿਵ। ਔਰ ਜਿਹੜੀਆਂ ਕੁੱਲ ਮੌਤਾਂ ਨੇ ਉਹ 4,36,806 ਟੋਟਲ ਡੈਥਸ ਨੇ। ਅਮਰੀਕਾ ਦੇ ਵਿੱਚ ਟੋਟਲ ਕੇਸਿਸ 2,01,70,158 ਨੇ, ਔਰ 1,17,951 ਡੈਥਸ ਨੇ। ਔਰ ਅਮਰੀਕਾ 'ਚ ਵੀ ਜਿਸ ਤਰੀਕੇ ਦੇ ਨਾਲ ਇਹ ਸਾਰੇ ਜਿਹੜੇ ਰੋਸ ਵਿਖਾਵੇ ਹੋ ਰਹੇ ਨੇ ਰੇਸਿਜ਼ਮ ਦੇ ਖਿਲਾਫ, ਹਜ਼ਾਰਾਂ ਲੋਕ ਇਕੱਠੇ ਹੋ ਰਹੇ ਨੇ, ਇਹਦੇ 'ਚੋਂ ਅਸੀਂ ਇੱਕ ਨਵਾਂ ਸਪਰੈਡ ਵੀ ਦੇਖ ਸਕਦੇ ਹਾਂ ਆਉਣ ਵਾਲੇ ਦਿਨਾਂ 'ਚ। ਔਰ ਭਾਰਤ ਜਿਹੜਾ ਕਿ ਇਸ ਕੇਸਿਸ ਦੇ ਮਾਮਲੇ 'ਚ ਚੌਥੇ ਨੰਬਰ ਤੇ ਹੈ, ਉਹਦੇ 'ਚ 3,38,965 ਟੋਟਲ ਕੇਸ ਨੇ, 9,704 ਟੋਟਲ ਡੈਥਸ ਨੇ। ਪਾਕਿਸਤਾਨ 15ਵੇਂ ਨੰਬਰ ਤੇ ਹੈ, ਪਰ ਉਹਨਾਂ ਦੇ ਕੇਸਿਸ ਵੀ ਆਲਮੋਸਟ ਭਾਰਤ ਤੋਂ ਅੱਧ ਦੇ ਵਿੱਚ ਪਹੁੰਚ ਗਏ ਨੇ, 1,44,478, ਜਦੋਂ ਕਿ ਉਹਨਾਂ ਦੀ ਆਬਾਦੀ 6ਵਾਂ ਹਿੱਸਾ ਹੈ। ਬੇਸ਼ੱਕ ਜਿਹੜੀਆਂ ਡੈਥਸ ਨੇ ਉੱਥੇ ਪਰਸੈਂਟੇਜ ਘੱਟ ਹੈ, 2,729 ਜਿਹੜੀਆਂ ਨੇ ਟੋਟਲ ਡੈਥਸ ਨੇ। ਸੋ ਇਸ ਸਿਨੈਰੀਓ 'ਚ ਅਸੀਂ ਦੇਖ ਰਹੇ ਹਾਂ ਕਿ ਕਰੋਨਾ ਕ੍ਰਾਈਸਿਸ ਔਰ ਨਾਲ ਦੀ ਨਾਲ ਚਾਈਨਾ ਔਰ ਨੇਪਾਲ ਕ੍ਰਾਈਸਿਸ, ਔਰ ਥਰਡਲੀ ਜਿਵੇਂ ਭਾਰਤ ਦੇ ਵਿੱਚ ਮਿਸਮੈਨੇਜਮੈਂਟ ਹੈ ਹਰ ਸੈਕਟਰ ਦੀ, ਇਹ ਭਾਰਤ ਦੇ ਜਮਹੂਰੀ ਮੁਲਕ ਹੋਣ ਦਾ ਪੋਲ ਵੀ ਖੋਲ ਰਿਹਾ ਹੈ। ਔਰ ਇਸ ਹਵਾਲੇ ਨਾਲ ਕਿਵੇਂ ਮੀਡੀਆ ਨੂੰ ਉਹਨਾਂ ਨੇ ਹਰਾਸ ਕੀਤਾ ਹੈ, ਕਿਵੇਂ ਝੂਠੇ ਕੇਸ ਨੇ, ਉਹ ਵੀ ਅਸੀਂ ਇੱਕ ਫੁੱਲ ਫਲੈਜਡ ਸੈਗਮੈਂਟ ਦੇ ਵਿੱਚ ਡਿਸਕਸ ਕਰਾਂਗੇ। ਜੀ ਬਿਲਕੁਲ ਡਾਕਟਰ ਸਾਹਿਬ, ਗੱਲਬਾਤ ਨੂੰ ਅੱਗੇ ਤੋਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਊਅਰਸ, ਇੱਕ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ ਵਿਚਾਰਾਂ ਦੀ ਸਾਂਝ ਪਾਉਂਦੇ ਹਾਂ। ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ। ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਟੇਟਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ। ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ। ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 855-878
6333. Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਵਿਊਜ਼ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਤੁਸੀਂ ਪਿਛਲੇ ਸੈਗਮੈਂਟ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਕਿ ਜਿਹੜਾ ਥਿੰਕ ਟੈਂਕ ਹੈ ਸਟਾਕਹੋਮ, ਉਹਨਾਂ ਵੱਲੋਂ ਕਿਵੇਂ ਜਿਹੜੀ ਨਜ਼ਰ ਹੈ ਉਹ ਨਿਊਕਲੀਅਰ ਆਰਸਨਲਸ ਦੇ ਉੱਤੇ ਰੱਖੀ ਜਾਂਦੀ ਹੈ ਦੁਨੀਆ ਭਰ ਦੇ ਵਿੱਚ। ਜਿਹੜੇ ਵੱਖ-ਵੱਖ ਮੁਲਕ ਇਸ ਪਾਸੇ ਇਸ ਦੌੜ ਦੇ ਵਿੱਚ ਸ਼ਾਮਲ ਨੇ। ਸੋ ਭਾਰਤ, ਪਾਕਿਸਤਾਨ ਤੇ ਚੀਨ ਦੇ ਹਵਾਲੇ ਨਾਲ ਜਦੋਂ ਅਸੀਂ ਦੇਖ ਰਹੇ ਹਾਂ, ਉਹ ਇਹ ਗੱਲ ਸਾਹਮਣੇ ਆਈ ਹੈ ਹੁਣ ਜਿਹੜੀ ਉਹਨਾਂ ਦੀ ਰਿਪੋਰਟ ਹੈ ਉਹਦੇ ਵਿੱਚ ਕਿ ਜਿੱਥੇ ਸਟਾਕ ਵੱਧ ਰਿਹਾ ਹੈ ਨਿਊਕਲੀਅਰ ਹਥਿਆਰਾਂ ਦਾ, ਉੱਥੇ ਨਾਲ ਹੀ ਨਾਲ ਇਹ ਖਤਰਾ ਵੀ ਵੱਧ ਰਿਹਾ ਹੈ ਕਿ ਭਾਰਤ ਜਿੱਥੇ ਇੱਕ ਪਾਸੇ ਨਿਊਕਲੀਅਰ ਪਾਵਰ ਹੈ, ਪਾਕਿਸਤਾਨ ਨਿਊਕਲੀਅਰ ਪਾਵਰ ਹੈ ਤੇ ਚੀਨ ਨਿਊਕਲੀਅਰ ਪਾਵਰ ਹੈ, ਇਹਨਾਂ ਤਿੰਨਾਂ ਦੇ ਵਿਚਾਲੇ ਜਿਹੜੀ ਜੰਗ ਹੈ ਉਹ ਹੋਣ ਦੇ ਜਿੱਥੇ ਅਸਾਰ ਨੇ ਉਹ ਬਣਦੇ ਜਾ ਰਹੇ ਆ। ਕਸ਼ਮੀਰ ਇੱਕ ਨਿਊਕਲੀਅਰ ਫਲੈਸ਼ ਪੁਆਇੰਟ ਆਲਰੇਡੀ ਐਗਜ਼ਿਸਟ ਕਰਦਾ ਤੇ ਨਾਲ ਹੀ ਨਾਲ ਫਿਰ ਇਹ ਸਾਰੀ ਜਿਹੜੀ ਵਾਰ ਹੈ ਉਹ ਕਨਵੈਨਸ਼ਨਲ ਨਾ ਹੋ ਕੇ ਆਉਣ ਵਾਲੇ ਸਮੇਂ ਦੇ ਵਿੱਚ ਨਿਊਕਲੀਅਰ ਦੇ ਵਿੱਚ ਐਂਡ ਹੋ ਸਕਦੀ ਹੈ। ਇਹਦੀਆਂ ਜਿੱਥੇ ਪੋਸੀਬਿਲਿਟੀਜ਼ ਵੱਧਦੀਆਂ ਨੇ ਉਹ ਇਸ ਰਿਪੋਰਟ ਦੇ ਵਿੱਚ ਜਿਹਦਾ ਜ਼ਿਕਰ ਹੈ। ਕਿਵੇਂ ਦੇਖਦੇ ਹੋ ਇਸ ਸਾਰੇ ਪਾਰਟ ਨੂੰ ਜਿੱਥੇ ਅਸੀਂ ਇਹਨਾਂ ਤਿੰਨਾਂ ਦੇ ਵਿਚਾਲੇ ਪੰਜਾਬ ਦੀ ਜਿਹੜੀ ਧਰਤੀ ਹੈ ਉਹ ਵਸਦੀ ਹੈ? ਦੇਖੋ, ਜ਼ਾਹਰ ਹੈ ਕਿ ਨਿਊਕਲੀਅਰ ਹਥਿਆਰ ਤਬਾਹੀ ਦਾ ਕਾਰਨ ਹੈ। ਸਿਰਫ ਇਹੀ ਨਹੀਂ ਹੈ ਕਿ ਜਿਸ ਥਾਂ ਦੇ ਉੱਤੇ ਇਹ ਸੁੱਟਿਆ ਜਾਂਦਾ, ਹਾਲਾਂਕਿ ਉਸ ਦਾ ਬਹੁਤ ਕਰੂਡ ਫਾਰਮ ਦੇ ਵਿੱਚ ਅਸੀਂ ਹੁਣ ਤੱਕ ਇੱਕੋ ਇੱਕ ਨਮੂਨਾ ਇਨਸਾਨੀ ਇਤਿਹਾਸ 'ਚ ਹੀਰੋਸ਼ੀਮਾ ਨਾਗਾਸਾਕੀ ਦਾ ਦੇਖਿਆ, ਜਦੋਂ ਕਿ ਇਹਨਾਂ ਦੋਨਾਂ ਸ਼ਹਿਰਾਂ ਦੇ ਉੱਤੇ ਅਮਰੀਕਾ ਨੇ ਐਟਮ ਬੰਬ ਜਿਹੜੇ ਨੇ ਉਹ ਵਰਸਾਏ। ਔਰ ਅੱਜ ਵੀ ਤੁਸੀਂ ਲਗਭਗ 75 ਸਾਲ ਬਾਅਦ ਜਾ ਕੇ ਵੀ ਉਹਨਾਂ ਸ਼ਹਿਰਾਂ ਦੇ ਵਿੱਚ ਜਾਂ ਉਹਨਾਂ ਦੀ ਚੌਥੀ ਪੰਜਵੀਂ ਜਨਰੇਸ਼ਨ ਉਹਨਾਂ ਦੇ ਵਿੱਚ ਵੀ ਕਿਵੇਂ ਅੱਗੋਂ ਜੈਨੇਟਿਕ ਡਿਫੈਕਟ ਨੇ ਔਰ ਕੀ ਤਬਾਹੀ ਹੁੰਦੀ ਹੈ, ਕਿਵੇਂ ਲੱਖਾਂ ਲੋਕ ਮਰੇ। ਇਹ ਹਾਲਾਂਕਿ ਉਸ ਜ਼ਮਾਨੇ 'ਚ ਅਜੇ ਬੜੀ ਕਰੂਡ ਫਾਰਮ ਦੇ ਵਿੱਚ ਜਿਹੜੀ ਹੈ ਐਟੋਮਿਕ ਐਨਰਜੀ ਦੀ ਜਿਹੜੀ ਹੈ ਉਹ ਵਰਤੋਂ ਸੀ ਉਸ ਬੰਬ ਦੇ ਵਿੱਚ। ਹੁਣ ਇਹਨਾਂ ਸਾਰੇ ਸਾਲਾਂ ਦੇ ਵਿੱਚ, ਇਹਨਾਂ 70-80 ਸਾਲਾਂ ਦੇ ਵਿੱਚ ਤਾਂ ਗੱਲਾਂ ਇਹੀ ਨਹੀਂ ਕਿ ਨਿਊਕਲੀਅਰ ਫਾਈਨੈਸ ਹੈ, ਹੁਣ ਤਾਂ ਜਹਾਜ਼ ਚੜਾਉਣ ਦੀ ਲੋੜ ਹੀ ਨਹੀਂ ਹੈ, ਕਿਉਂਕਿ ਜਿਹੜਾ ਮਿਸਲ ਸਿਸਟਮ ਹੈ ਜਿਹਦੇ ਉੱਤੇ ਨਿਊਕਲੀਅਰ ਵਾਰਹੈਡ ਲਗਾਏ ਜਾਂਦੇ ਨੇ, ਡਿਲੀਵਰ ਕੀਤਾ ਜਾਂਦਾ ਹੈ, ਉਹ ਇੰਨਾ ਸਫਿਸਟੀਕੇਟ ਹੈ ਕਿ ਇੰਟਰਕੌਂਟੀਨੈਂਟਲ ਮਿਸਲਸ ਅਵੇਲੇਬਲ ਨੇ ਜਿਹੜੀ ਇੱਕ ਕੰਟੀਨੈਂਟ ਤੋਂ ਦੂਸਰੇ ਕੰਟੀਨੈਂਟ ਤੱਕ। ਮਤਲਬ ਇਹ ਹੈ ਕਿ ਚਾਈਨਾ ਅਮਰੀਕਾ ਦੀ ਜ਼ਦ 'ਚ ਹੈ, ਅਮਰੀਕਾ ਚਾਈਨਾ ਦੀ ਜ਼ਦ 'ਚ ਹੈ, ਰਸ਼ੀਆ ਔਰ ਅਮਰੀਕਾ ਵੀ ਇਹੀ ਗੱਲ ਹੈ, ਰਸ਼ੀਆ ਔਰ ਚਾਈਨਾ ਵੀ ਇਹੀ ਗੱਲ ਹੈ। ਔਰ ਇਹ ਜਦੋਂ ਅਸੀਂ ਸਾਰੀਆਂ ਨਿਊਕਲੀਅਰ ਪਾਵਰਸ ਦੀ, ਔਰ ਜਿਵੇਂ 1998 ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਿਵੇਂ ਭਾਰਤ ਔਰ ਪਾਕਿਸਤਾਨ ਜਿਹੜੇ ਡਿਕਲੇਅਰਡਲੀ ਨਿਊਕਲੀਅਰ ਪਾਵਰ ਬਣੇ, ਹਾਲਾਂਕਿ ਇਜ਼ਰਾਈਲ ਔਰ ਨਾਰਥ ਕੋਰੀਆ ਜਿਨ੍ਹਾਂ ਨੇ ਕਦੇ ਪਬਲਿਕਲੀ ਡਿਕਲੇਅਰ ਨਹੀਂ ਕੀਤਾ, ਉਹ ਵੀ ਪਤਾ ਹੈ ਕਿ ਨਿਊਕਲੀਅਰ ਪਾਵਰਸ ਨੇ। ਵੀਟੋ ਬਿਲਡਿੰਗ ਪੰਜੋ ਮੈਂਬਰ ਵੀ ਨਿਊਕਲੀਅਰ ਪਾਵਰਸ ਨੇ। ਹੁਣ ਇਸ ਸਾਰੇ ਦੌਰ ਦੇ ਵਿੱਚ ਲੇਕਿਨ ਭਾਰਤ, ਪਾਕਿਸਤਾਨ ਔਰ ਚੀਨ, ਇਹ ਤਿੰਨੋਂ ਹੀ ਨਿਊਕਲੀਅਰ ਪਾਵਰ ਜਿਹੜੀਆਂ ਨੇ, ਇਹਨਾਂ ਦੇ ਵਿੱਚ ਯੂਰਪੀਅਨ ਕ੍ਰਾਈਸਿਸ ਜਦੋਂ ਕੋਲਡ ਵਾਰ ਵੀ ਰਿਹਾ, ਸੋਵੀਅਤ ਯੂਨੀਅਨ ਜਾਂ ਅਮਰੀਕਾ ਦਾ ਫਰਕ ਕਹਿੰਦਾ ਹੈ ਕਿ ਕੋਈ ਵੀ ਪੰਜ ਜਿਹੜੀਆਂ ਨਿਊਕਲੀਅਰ ਬਿਲਡਿੰਗ ਪਾਵਰ ਸੀ ਉਹਨਾਂ ਦਾ ਬਾਰਡਰ ਇਸ ਤਰੀਕੇ ਦੇ ਨਾਲ ਨਹੀਂ ਸੀ ਲੱਗਦਾ ਕਿ ਭਾਈ ਅੱਧੇ ਮਿੰਟ ਦੇ ਵਿੱਚ ਹੀ ਜੇ ਈਵਨ ਰੋਂਗ ਸਿਗਨਲ ਜਾਏ ਜਾਂ ਇੱਕ ਰੈੱਡ ਬਟਨ ਨੱਪਿਆ ਜਾਏ ਡਿਊ ਟੂ ਵਟਐਵਰ ਰੀਜ਼ਨ ਕਿ ਦੂਸਰੇ ਨੇ ਅਟੈਕ ਕਰ ਦਿੱਤਾ ਹੈ, ਤੁਹਾਡੇ ਕੋਲ ਈਵਨ ਕਨਫਰਮੇਸ਼ਨ ਦਾ ਟਾਈਮ ਵੀ ਨਹੀਂ ਹੈ। ਜਦੋਂ ਕਿ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ ਵਿਚਕਾਰ 3 ਤੋਂ 5 ਮਿੰਟ ਦਾ ਟਾਈਮ ਸੀ। ਜੇ ਉੱਥੋਂ ਸ਼ਾਰਟ ਵੀ ਹੁੰਦੀ ਹੈ ਤਾਂ ਉਹਦਾ ਵਕਤ ਲੱਗਦਾ ਤੁਹਾਡੇ ਲਈ ਕਨਫਰਮ ਕਰਨ ਦਾ। ਸੋ ਜੇ ਇਸ ਵੇਲੇ ਸਭ ਤੋਂ ਖਤਰਨਾਕ ਕੋਈ ਜਿਹਨੂੰ ਈਵਨ ਪ੍ਰੈਜ਼ੀਡੈਂਟ ਕਲਿੰਟਨ ਨੇ ਜਦੋਂ ਕਸ਼ਮੀਰ ਦੇ ਹਵਾਲੇ ਨਾਲ ਗੱਲ ਕੀਤੀ ਸੀ, ਉਦੋਂ ਤਾਂ ਈਵਨ ਇਸ ਲੈਵਲ ਦੇ ਉੱਤੇ ਚਾਈਨਾ ਦੀ ਇਨਵੋਲਵਮੈਂਟ ਦੀ ਗੱਲ ਵੀ ਨਹੀਂ ਸੀ। ਤੇ ਨਿਊਕਲੀਅਰ ਫਲੈਸ਼ ਪੁਆਇੰਟ ਕਿਹਾ ਜਦੋਂ ਕਲਿੰਟਨ ਨੇ 20 ਮਾਰਚ 2000 ਨੂੰ ਆਪਣਾ ਭਾਰਤ ਦਾ ਦੌਰਾ ਸ਼ੁਰੂ ਕੀਤਾ ਸੀ ਕਿ ਨਿਊਕਲੀਅਰ ਫਲੈਸ਼ ਪੁਆਇੰਟ ਹੈ।
ਹੁਣ ਜ਼ਾਹਰ ਹੈ ਕਿ ਵੀ ਜੇ ਤੁਸੀਂ ਅੰਦਾਜ਼ਾ ਲਾਓ ਕਿ ਇਹ ਐਟਮ ਪਾਵਰ ਹਿਟਲਰ ਦੇ ਕੋਲ ਹੁੰਦੀ ਤੇ ਦੁਨੀਆ ਐਗਜ਼ਿਸਟ ਨਾ ਕਰਦੀ, ਕਿਉਂਕਿ ਅਮਰੀਕਾ ਨੇ ਜੇ ਫਾਈਨਲੀ ਟਾਰਗੇਟ ਜਾਪਾਨ ਨੂੰ ਕੀਤਾ ਸਰੈਂਡਰ ਕਰਵਾਉਣ ਦੇ ਲਈ, ਹਾਲਾਂਕਿ ਇਹਦੇ ਤੇ ਵੱਖਰੀਆਂ ਡਿਬੇਟਸ ਨੇ ਕਿ ਜਰਮਨ ਨੂੰ ਕਿਉਂ ਨਹੀਂ ਕੀਤਾ ਹੈ ਔਰ ਜਾਪਾਨ ਨੂੰ ਕਿਉਂ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਰੂਥਲੈਸ ਲੋਕਾਂ ਦੇ ਕੋਲ, ਡਿਕਟੇਟਰਾਨਾ ਰੁਚੀਆਂ ਦੇ ਲੋਕਾਂ ਦੇ ਕੋਲ ਇਸ ਕਿਸਮ ਦਾ ਮਾਰੂ ਹਥਿਆਰ ਹੋਏ ਜਾਂ ਹਿਟਲਰ ਕੋਲ ਹੁੰਦਾ ਤੇ ਫਿਰ ਕੀ ਹੁੰਦਾ। ਔਰ ਅੱਜ ਜਿਨ੍ਹਾਂ ਦੇ ਕੋਲ ਭਾਰਤ ਦੇ ਵਿੱਚ ਪੋਲੀਟੀਕਲ ਪਾਵਰ ਹੈ, ਮੋਦੀ ਅਮਿਤ ਸ਼ਾਹ ਦੀ ਕਾਤਲ ਜੋੜੀ ਬਿੱਲਾ ਰੰਗਾ ਦੀ 2002 ਚ ਜਿਨ੍ਹਾਂ ਨੇ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਹੱਥ ਰੰਗੇ, ਔਰ ਇਹ ਉਹ ਲੋਕ ਜਿਨ੍ਹਾਂ ਦਾ ਆਪਣਾ ਕੁਝ ਵੀ ਐਟ ਸਟੇਕ ਨਹੀਂ ਹੈ। ਔਰ ਮੈਂ ਕੱਲ ਇਹ ਸੋਸ਼ਲ ਮੀਡੀਆ ਤੇ ਦੇਖ ਰਿਹਾ ਸੀ, ਸ਼ਾਇਦ ਕਈ ਵਾਰੀ ਕਿਸੇ ਚੀਜ਼ ਨੂੰ ਕਿਹਾ ਜਾਂਦਾ ਔਰ ਇਹਦੇ ਸੱਚਾਈ ਵੀ ਹੋ ਸਕਦੀ ਹੈ। ਹੁਣ SFJ ਮਾਨਕਸ਼ਾ ਜਿਹੜਾ ਇੱਕ ਪਾਰਸੀ ਫੀਲਡ ਮਾਰਸ਼ਲ ਜਿਹਨੂੰ ਉਹਨਾਂ ਨੇ ਪਹਿਲਾਂ ਦਿੱਤਾ ਔਰ ਉਹਨੂੰ 71 ਦੀ ਜੰਗ ਦੇ ਬਹਾਦਰੀ ਦੇ ਤੌਰ ਦੇ ਉੱਤੇ ਜਿਹੜਾ ਪ੍ਰੈਜ਼ੈਂਟ ਕੀਤਾ ਜਾਂਦਾ, ਉਸ ਬਾਰੇ ਕਿਹਾ ਜਾਂਦਾ ਹੈ ਕਿ ਭਾਈ ਉਹ ਗੁਜਰਾਤੀਆਂ ਦੇ ਕਿਸੇ ਐਡਰੈਸ ਦੇ ਵਿੱਚ ਗਿਆ, ਗੁਜਰਾਤੀਆਂ ਨੂੰ ਐਡਰੈਸ ਕਰ ਰਿਹਾ ਸੀ ਉਹਨਾਂ ਦੀ ਕਿਸੇ ਗੈਦਰਿੰਗ ਤੇ ਉਹਨੇ ਅੰਗਰੇਜ਼ੀ ਸ਼ੁਰੂ ਕੀਤਾ ਬੋਲਣਾ ਔਰ ਉਹਨਾਂ ਨੇ ਆਵਾਜ਼ ਦਿੱਤੀ। ਉਹਨਾਂ ਨੂੰ ਪਤਾ ਸੀ ਕਿ ਉਹ ਬੜਾ ਇਲਸਟਰੀਅਸ ਹੈ ਬੰਦਾ ਹੈ ਔਰ ਉਹਨੂੰ ਬਹੁਤ ਜ਼ਬਾਨਾਂ ਆਉਂਦੀਆਂ, ਵਿੱਚੋਂ ਆਵਾਜ਼ ਉੱਠੀ ਕਿ ਗੁਜਰਾਤੀ ਚ ਬੋਲੋ। ਹੁਣ ਜਿਹੜੀ ਗੱਲ ਮਾਨਕ ਸ਼ਾਹ ਨੇ ਕਹੀ, ਵੈਦਰ ਕਹੀ ਜਾਂ ਨਹੀਂ ਕਹੀ, ਪਰ ਜਿਹੜੀ ਗੱਲ ਸਰਕੂਲੇਟ ਕਰ ਰਹੀ ਹੈ, ਉਹਨੇ ਕਿਹਾ ਕਿ ਜੀ ਦੇਖੋ ਮੈਂ ਸਿੱਖ ਰੈਜੀਮੈਂਟ ਦੇ ਨਾਲ ਕੰਮ ਕੀਤਾ, ਮੈਂ ਪੰਜਾਬੀ ਬੋਲ ਸਕਦਾ, ਮੈਂ ਗੋਰਖਿਆਂ ਦੇ ਨੂੰ ਵੀ ਕਮਾਂਡ ਕੀਤਾ, ਮੈਂ ਗੁਰਖਾਲੀ ਵੀ ਬੋਲ ਸਕਦਾ, ਮੈਂ ਬੰਗਾਲੀਆਂ ਨਾਲ ਕੰਮ ਕੀਤਾ, ਮੈਂ ਬੰਗਾਲੀ ਵੀ ਬੋਲ ਸਕਦਾ, ਪਰ ਮੈਂ ਮਰਾਠਿਆਂ ਦੇ ਨਾਲ ਕੰਮ ਕੀਤਾ ਔਰ ਮੈਂ ਮਰਾਠੀ ਵੀ ਬੋਲ ਸਕਦਾ, ਪਰ ਮੈਂ ਗੁਜਰਾਤੀ ਨਹੀਂ ਬੋਲ ਸਕਦਾ ਕਿਉਂਕਿ ਮੈਂ ਤਾਂ ਫੌਜ ਕੋਲ ਗੁਜਰਾਤੀ ਦੇਖਿਆ ਹੀ ਨਹੀਂ। ਹੁਣ ਜ਼ਾਹਰ ਹੈ ਕਿ ਕੋਈ ਗੁਜਰਾਤੀ ਰੈਜੀਮੈਂਟ, ਹੁਣ ਇਹ ਦੋਨੋਂ ਗੁਜਰਾਤੀ ਜਿਹੜੇ ਇਸ ਵੇਲੇ ਉਸ ਲੈਵਲ ਦੇ ਉੱਤੇ ਲੋਕਾਂ ਨੂੰ ਭੜਕਾ ਕੇ ਲੈ ਆਏ ਨੇ, ਨਾ ਤਾਂ ਇਹਨਾਂ ਦਾ ਆਪਣਾ ਕੁਛ ਐਟ ਸਟੇਕ ਹੈ, ਇਹਨਾਂ ਦੇ ਕੋਈ ਲਲਿਤ ਮੋਦੀ, ਕੋਈ ਨੀਰਵ ਮੋਦੀ, ਕੋਈ ਵਿਜੇ ਮਲਾਇਆ, ਕਈ ਹਜ਼ਾਰ ਕਰੋੜ ਦੀ ਦੌਲਤ ਇਹਨਾਂ ਨੇ ਬਾਹਰ ਨੂੰ ਤੋੜ ਦਿੱਤੀ ਹੈ, ਨਾ ਇਹਨਾਂ ਦਾ ਕੋਈ ਅਦਰਵਾਈਜ਼ ਇਹਨਾਂ ਨੇ ਕੋਈ ਵਰਲਡ ਹਿਸਟਰੀ ਪੜ੍ਹੀ ਹੋਈ ਹੈ ਜਾਂ ਦੁਨੀਆ ਬਾਰੇ ਇਹਨਾਂ ਨੂੰ ਪਤਾ ਹੈ ਕਿ ਭਾਈ ਇਹ ਦੁਨੀਆ ਕਿਵੇਂ ਇਹ ਜਿਹੜੀ ਹੈ ਚੱਲਦੀ ਹੈ, ਜਾਂ ਕਿ ਹਾਂ ਬਾਣੀਏ ਪਰਫੈਕਟ ਨੇ, ਉਹਨਾਂ ਨੂੰ ਪਤਾ ਹੈ ਕਿ ਭਾਈ GDP ਨੂੰ ਜਿਹੜਾ ਦੱਸਣ ਦੇ ਲਈ ਡਾਟਾ ਕਿਵੇਂ ਝੂਠਾ, ਜਿਵੇਂ ਬਾਣੀਆਂ ਵਹੀ ਖਾਤੇ 'ਚ ਜ਼ੀਰੋਆਂ ਲਾਈ ਜਾਂਦਾ ਹੈ ਉਵੇਂ ਤੁਸੀਂ ਜ਼ੀਰੋਆਂ ਲਾਈ ਜਾਓ, ਰਾਤ ਪੈਕੇਜ ਜਿਹੜੇ ਨੇ ਉਹ ਵਰਚੁਅਲ ਦੇ ਦਿਓ ਔਰ ਉਹਦੇ 'ਚ ਜਦੋਂ ਕੋਈ ਗੱਲ ਕਰੇ ਤੁਸੀਂ, ਜਿਵੇਂ ਮੋਦੀ ਨੇ ਕਿਹਾ ਕਿ ਜੀ ਜਦੋਂ ਸਾਡੀ ਸਰਕਾਰ ਬਣੀ 20-20 ਲੱਖ ਰੁਪਈਆ ਅਸੀਂ ਲਿਆਵਾਂਗੇ ਸਾਰੀ ਬਲੈਕ ਮਨੀ ਸਵਿਸ ਬੈਂਕਾਂ 'ਚੋਂ, 2 ਸਾਲ ਲੰਘ ਗਏ। ਇਹਨੂੰ ਅਮਿਤ ਸ਼ਾਹ ਨੂੰ ਇੱਕ ਪ੍ਰੈਸ ਕਾਨਫਰੰਸ ਪੁੱਛਿਆ ਕਿ ਭਾਈ ਤੁਹਾਡਾ ਇਕਰਾਰ ਦਾ ਕੀ ਬਣਿਆ, ਕਹਿੰਦਾ ਅਰੇ ਭਾਈ वो तो एक जुमला था जो मोदी जी ने कहा, जुमला वो जुमला था, बस हो गया। ਹੁਣ ਤੁਸੀਂ ਇਹਨਾਂ ਦੇ ਲਈ ਨਾ ਹਿਊਮਨ ਲਾਈਫ ਮੈਟਰ ਕਰਦੀ ਹੈ, ਨਾ ਕਾਤਲਾਂ ਦੇ ਲਈ, ਨਾ ਇਹਨਾਂ ਦੇ ਲਈ ਇਹਨਾਂ ਦੇ ਮੂੰਹ ਚੋਂ ਕੋਈ ਜ਼ਬਾਨ, ਕਿਉਂਕਿ ਬੰਦੇ ਨਹੀਂ ਨੇ, ਜਿਹੜਾ ਬੰਦਾ ਹੁੰਦਾ ਹੈ ਉਹਦੇ ਲਈ ਬੋਲ ਪੁਗਾਣਾ, ਜਿਹੜਾ ਜਿਹਨੂੰ ਅਸੀਂ ਕਹਿੰਦੇ ਸੂਰਬੀਰ ਬਚਨ ਕੇ ਬਲੀ, ਸੂਰਬੀਰ ਉਹ ਹੈ, ਬਹਾਦਰ ਉਹ ਹੈ ਜਿਹੜਾ ਮੂੰਹ ਗੱਲ ਕੱਢੀ ਹੈ ਉਹਦੇ ਉੱਤੇ ਖਲੋਤਾ ਜਾਂ ਖਲੋਂਦਾ। ਸੋ ਨਾ ਇਹ ਬੰਦੇ ਨੇ, ਨਾ ਇਹਨਾਂ ਦਾ ਕੁਝ ਵੀ ਐਟ ਸਟੇਕ ਹੈ। ਇਹ ਤਾਂ ਜੇ ਪਿੰਡ ਨੂੰ ਅੱਗ ਲੱਗ ਜਾਏ ਤੇ ਕੁੱਤਾ ਰੂੜੀਆਂ ਤੇ ਵਾਂਗ, ਇਹਨਾਂ ਤੋਂ ਤਾਂ ਤੁਸੀਂ ਕੋਈ ਐਕਸਪੈਕਟ ਨਹੀਂ ਕਰ ਸਕਦੇ ਕਿ ਭਾਈ ਇਹ ਲੋਕਾਂ ਦੇ ਹੱਕਾਂ ਨੂੰ ਵੀ ਮਹਿਫੂਜ਼ ਕਰਨਗੇ, ਉਹਨਾਂ ਨੂੰ ਜਿਹੜਾ ਹੈ ਉਹਨਾਂ ਦੇ ਨਾਲ ਖਲੋਣਗੇ। ਸੋ ਇਹਨਾਂ ਹਾਲਾਤਾਂ 'ਚ ਮੈਂ ਜਿਹੜੀ ਰਿਪੋਰਟ ਦੀ ਗੱਲ ਅੱਜ ਇਹ ਮੇਨ ਖਬਰ ਹੈ ਕਿ ਭਾਈ ਇਸ ਵੇਲੇ ਤਿੰਨੋਂ ਹੀ ਪਾਵਰਸ ਨਿਊਕਲੀਅਰ ਨੇ ਔਰ ਇਹਨਾਂ ਦਾ ਜਿਸ ਅੰਦਾਜ਼ ਦੇ ਵਿੱਚ ਸਟਾਕ ਪਾਈਲ ਵੱਧ ਰਿਹਾ ਹੈ ਔਰ ਜਿਵੇਂ ਇਹ ਕਨਫਰੰਟੇਸ਼ਨ ਪਾਕਿਸਤਾਨ ਨਾਲ ਕਰਨ ਵੱਲ ਵਧੇ ਹੋਏ ਨੇ, ਉਹਦੇ 'ਚ ਅਸੀਂ ਇਹ ਦੇਖ ਸਕਦੇ ਹਾਂ। ਔਰ ਇਹ ਜਿਹੜਾ ਇਹਨਾਂ ਦਾ ਇੰਸਟੀਚਿਊਟ ਹੈ, ਪੂਰਾ ਇਹਦਾ ਨਾਮ ਹੈ ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ, ਇਹਨੂੰ ਬਰੀਫ ਦੇ ਵਿੱਚ ਸਿਪਰੀ ਕਹਿੰਦੇ ਨੇ, ਇਹ ਉਹਦੀ ਐਬਰੀਵੇਸ਼ਨ ਹੈ। ਔਰ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਹੈ ਕਿ 2019 ਔਰ 2020 ਦੇ ਵਿੱਚ ਕਿਵੇਂ ਫਰਕ ਪਿਆ ਹੈ ਨਿਊਕਲੀਅਰ ਆਰਸੇਨਲ 'ਚ। ਇਸ ਵੇਲੇ ਚਾਈਨਾ ਦੇ ਕੋਲ 320 ਨਿਊਕਲੀਅਰ ਵਾਰਹੈਡ ਨੇ, ਪਾਕਿਸਤਾਨ ਦੇ ਕੋਲ 160 ਨਿਊਕਲੀਅਰ ਵਾਰਹੈਡ ਨੇ। ਵਾਰਹੈਡ ਹੈ ਕਿ ਮਿਸਲ ਦੇ ਉੱਤੇ ਤੁਸੀਂ ਸੈੱਟ ਕਰਨੇ ਦਾ ਮਤਲਬ ਹੈ
ਔਰ ਆਲਰੇਡੀ ਪਾਕਿਸਤਾਨ ਦੇ ਕੋਲ ਇਹਨਾਂ ਦੇ ਕੇਰਲਾ ਤੱਕ ਮਾਰ ਕਰਨ ਵਾਲੀਆਂ ਮਿਸਾਈਲਾਂ ਨੇ ਜਿਨ੍ਹਾਂ ਤੇ ਤੁਸੀਂ ਨਿਊਕਲੀਅਰ ਹੈਡ ਸੈੱਟ ਕਰ ਦਿੰਦੇ ਹੋ ਔਰ ਉਹ ਤਬਾਹੀ ਦਾ ਮੰਜ਼ਰ ਬਣਾ ਦੇਗਾ। ਭਾਰਤ ਦੇ ਕੋਲ ਜਿਹੜੀ ਹੈ ਉਹ ਇਸ ਵੇਲੇ 130 ਤੋਂ 140 ਜਿਹੜੇ ਨੇ ਉਹ ਟੋਟਲ ਨਿਊਕਲੀਅਰ ਵਾਰਹੈਡ ਨੇ। ਔਰ ਇਸ ਹਾਲਤ ਦੇ ਵਿੱਚ ਕੋਈ ਵੀ ਜਿਹੜਾ ਨਿਊਕਲੀਅਰ ਟਕਰਾਅ ਹੈ, ਔਰ ਮੈਂ ਜੇ ਵੇਰਵੇ ਵਿੱਚ ਦੱਸਣਾ ਚਾਹਾਂ ਇਸ ਰਿਪੋਰਟ ਬਾਰੇ, ਔਰ ਉਹਦਾ ਈਵਨ ਜਿਹੜਾ ਅਨੁਮਾਨ ਜਾਂ ਸਿਰਲੇਖ ਵੀ ਇਹ ਦਿੱਤਾ ਗਿਆ, ਇੰਡੀਆ, ਚਾਈਨਾ, ਪਾਕਿਸਤਾਨ have increased nuclear arsenal in past 1 year. Think tank warns Beijing is in middle of significant modernization of its stockpile. Alerts about growing nuclear distrust between US and Russia. ਹੁਣ ਬੇਸ਼ੱਕ ਦੁਨੀਆ 'ਚ ਕੋਲਡ ਵਾਰ ਈਰਾ 'ਚ ਜਦੋਂ ਵੀ ਗੱਲ ਹੁੰਦੀ ਸੀ ਉਹ ਸੋਵੀਅਤ ਯੂਨੀਅਨ ਔਰ ਅਮਰੀਕਾ ਦੀ ਕਿ ਬਈ ਜੇ ਨਿਊਕਲੀਅਰ ਹੋਇਆ ਤੇ ਨਾ ਦੋਨਾਂ ਮੁਲਕਾਂ 'ਚ ਹੋਏਗਾ, ਔਰ ਉਹਦਾ ਵਰਸਟ ਸਿਨੈਰੀਓ ਅਸੀਂ ਕੈਨੇਡੀ ਦੇ ਵੇਲੇ ਦੇਖਦੇ ਹਾਂ ਜਿਹਨੂੰ ਕਿਊਬਾ ਮਿਸਲ ਕ੍ਰਾਈਸਿਸ ਕਿਹਾ ਜਾਂਦਾ ਹੈ, ਕਿਉਂਕਿ ਸੋਵੀਅਤ ਯੂਨੀਅਨ ਨੇ ਮਿਸਲਸ ਭੇਜੀਆਂ ਨਿਊਕਲੀਅਰ ਹੈਡਡ ਜਿਹੜੀਆਂ ਕਿਊਬਾ ਦੇ ਵਿੱਚ ਸਟੇਸ਼ਨ ਹੋਣੀਆਂ ਸੀ, ਔਰ ਕੈਨੇਡੀ ਨੇ ਕਿਹਾ ਕਿ ਇਹਨਾਂ ਦਾ ਬੈਕਯਾਰਡ ਹੈ। ਉਹਨਾਂ ਨੇ ਕਿਹਾ ਵੀ ਇਹ ਤਾਂ ਸਿੱਧਾ ਸਾਡੇ ਘਰ ਹੀ ਆ ਕੇ ਵੜ ਗਏ ਨੇ। ਸੋ ਇਹਨਾਂ ਨੇ ਵਾਰਨ ਕੀਤਾ ਕਿ ਭਾਈ ਇਹਨਾਂ ਨੂੰ ਚੁੱਕੋ, ਇੱਥੋਂ ਲੈ ਜਾਓ ਵਾਪਸ, ਅਦਰਵਾਈਜ਼ ਅਸੀਂ ਵਾਰ ਡਿਕਲੇਅਰ ਕਰਨ ਲੱਗੇ। ਸੋ ਜ਼ਾਹਰ ਹੈ ਕਿ ਉਹ ਜਿਹੜੇ ਲਾਸਟ ਆਵਰ ਸੀ ਜਿਹਦੇ 'ਚ ਜਿਹੜੇ ਇਹਨਾਂ ਦੇ ਅਮਰੀਕਾ ਦੇ ਬਾਅਦ 'ਚ ਜਿਹੜੇ ਰਿਟਾਇਰ ਹੋਣ ਤੋਂ ਬਾਅਦ ਇਹਨਾਂ ਨੇ ਕਿਤਾਬਾਂ ਲਿਖੀਆਂ, ਉਹਨਾਂ ਨੇ ਕਿਹਾ ਕਿ ਵੀ ਵੀ ਕੇਮ ਦੈਟ ਕਲੋਜ਼ ਕਿ ਉਹਨਾਂ 'ਚ ਜਿਹੜੇ ਡਿਸੀਜਨ ਮੈਂ ਉਹਨਾਂ ਨੇ ਕਿਹਾ ਜੀ ਅਸੀਂ ਘਰ ਆਪਣੇ ਕਹਿ ਆਏ ਸੀ ਕਿ ਭਾਈ ਪਲੈਨਟ ਨੇ ਫਨਾਹ ਹੋ ਜਾਣਾ, ਅੱਜ ਸਾਡਾ ਅਖੀਰਲਾ ਦਿਨ ਹੈ। ਕਿਉਂਕਿ ਜਿਹੜਾ ਰਸ਼ੀਆ ਹੈ ਸੋਵੀਅਤ ਯੂਨੀਅਨ ਉਹ ਵੀ ਬੈਕ ਆਫ ਨਹੀਂ ਸੀ ਹੋ ਰਿਹਾ, ਬਟ ਇਵੈਂਚੁਅਲੀ ਲਾਸਟ ਮਿੰਟ ਦੇ ਉੱਤੇ ਸੋਵੀਅਤ ਯੂਨੀਅਨ ਬੈਕ ਆਫ ਹੋਇਆ ਔਰ ਇਹ ਟ੍ਰੈਜਡੀ ਟਲ ਗਈ। ਪਰ ਹੁਣ ਜੇ ਇਸ ਸਿਪਰੀ ਦੀ ਰਿਪੋਰਟ 'ਚ ਅਮਰੀਕਾ ਔਰ ਸੋਵੀਅਤ ਯੂਨੀਅਨ ਦੀ ਥਾਂ ਜਿਹੜਾ ਰਸ਼ੀਆ ਰਹਿ ਗਿਆ, ਇਹ ਮੈਟਰ ਨਹੀਂ ਕਰ ਰਿਹਾ। ਮੈਟਰ ਇਸ ਵੇਲੇ ਉਹਨਾਂ ਦਾ ਹੈਡਲਾਈਨ ਹੀ ਇੰਡੀਆ, ਚਾਈਨਾ, ਪਾਕਿਸਤਾਨ ਹੈਵ ਇਨਕਰੀਜ਼ਡ ਨਿਊਕਲੀਅਰ ਆਰਸਨਲ, ਤੇ ਜ਼ਾਹਿਰ ਹੈ ਕਿ ਉਹਨਾਂ ਨੇ ਇਹ ਵਾਰਨਿੰਗ ਸਿਗਨਲ ਅਕ੍ਰੋਸ ਦਾ ਗਲੋਬ ਭੇਜਿਆ ਕਿ ਭਾਈ ਇਹ ਜਿਹੜਾ ਸਟੈਂਡ ਆਫ ਹੈ ਇਸ ਵੇਲੇ ਜਾਂ ਕਨਫਰੰਟੇਸ਼ਨ ਹੈ, ਜੇ ਸੀਰੀਅਸ ਲੈਵਲ ਤੱਕ ਜਾਂਦੀ ਹੈ ਤੇ ਫਿਰ ਇਹ ਜਿਹੜਾ ਆਪਸੀ ਬਰਬਾਦੀ ਦਾ ਵਾਇਸ ਹੋਏਗਾ। ਔਰ ਚਾਈਨਾ ਦੇ ਹਵਾਲੇ ਨਾਲ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਪਿਛਲੇ 1 ਸਾਲ 'ਚ ਉਹਨਾਂ ਨੇ ਆਪਣਾ ਆਰਸਨਲ ਬਹੁਤ ਤੇਜ਼ੀ ਨਾਲ ਵਧਾਇਆ। ਹਾਲਾਂਕਿ ਇਹ ਜਿਹੜੇ ਨਿਊਕਲੀਅਰ ਵਾਰਹੈਡ ਆਰਸਨਲ ਹੈ ਅਮਰੀਕਾ 'ਚ ਇਸ ਵੇਲੇ ਸਭ ਤੋਂ ਜ਼ਿਆਦਾ ਦੁਨੀਆ ਦੇ, ਉਹਨਾਂ ਨੇ ਆਲਰੇਡੀ 1750 ਜਿਹੜੇ ਵਾਰਹੈਡ ਨੇ ਉਹ ਡਿਪਲੋਏ ਕੀਤੇ ਹੋਏ ਨੇ, ਪੋਜੀਸ਼ਨ ਕੀਤੇ ਹੋਏ ਨੇ। ਹਾਲਾਂਕਿ ਟੋਟਲ ਅਮਰੀਕਾ ਦੇ ਕੋਲ ਜਿਹੜਾ ਹੈ ਉਹ 5800 ਟੋਟਲ ਇਹਨਾਂ ਦੇ ਕੋਲ ਨਿਊਕਲੀਅਰ ਕੈਪੈਸਿਟੀ ਹੈ ਜੀ, ਜਿਹੜੀ ਪਿਛਲੇ ਸਾਲ ਨਾਲੋਂ ਜ਼ਾਹਿਰ ਹੈ ਜ਼ਿਆਦਾ ਹੈ। ਰਸ਼ੀਆ ਵੀ ਕੁਆਇਟ ਕਲੋਜ਼ ਹੈ। ਰਸ਼ੀਆ ਨੇ 1570 ਨਿਊਕਲੀਅਰ ਵਾਰਹੈਡ ਡਿਪਲੋਏ ਕੀਤੇ ਹੋਏ ਨੇ ਔਰ ਟੋਟਲ ਰਸ਼ੀਆ ਦੇ ਕੋਲ 6375 ਨੇ। ਟੋਟਲ ਦੇ ਮਾਮਲੇ 'ਚ ਰਸ਼ੀਆ ਅਮਰੀਕਾ ਨਾਲੋਂ ਜ਼ਿਆਦਾ ਹੈ। ਔਰ ਯੂਕੇ 215 ਟੋਟਲ ਨੇ ਇਹਨਾਂ ਕੋਲ, ਫਰਾਂਸ ਕੋਲ ਟੋਟਲ 290 300 ਨੇ ਫਰਾਂਸ ਦੇ ਕੋਲ, ਔਰ ਯੂਕੇ ਕੋਲ ਪਿਛਲੇ ਸਾਲ 215 ਸੀ, ਹੁਣ 200 ਰਹਿ ਗਏ ਨੇ, ਘਟੇ ਨੇ। ਚਾਈਨਾ ਜਿਹਦੇ ਕੋਲ ਇਸ ਵੇਲੇ 320 ਅਦਰ ਵਾਰਹੈਡਸ ਨੇ ਔਰ ਟੋਟਲ ਉਹਨਾਂ ਦਾ 320 ਹੈ। ਭਾਰਤ ਜਿਹਦੇ ਕੋਲ 130 ਤੋਂ 140 ਸਨ 2019 ਦੇ ਵਿੱਚ, ਔਰ ਹੁਣ ਉਹਨਾਂ ਦੇ ਕੋਲ 160 ਟੋਟਲ ਨੇ। ਪਾਕਿਸਤਾਨ ਜਿਨ੍ਹਾਂ ਦੇ ਕੋਲ ਜਿਹੜਾ 2019 ਚ 150 ਦੇ ਕਰੀਬ ਸੀ, ਹੁਣ 160 ਨੇ। ਔਰ ਇਜ਼ਰਾਈਲ ਔਰ ਨਾਰਥ ਕੋਰੀਆ ਦੇ ਕੋਲ ਵੀ 90 ਔਰ 30 ਨੇ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਨਿਊਕਲੀਅਰ ਫਲੈਸ਼ ਪੁਆਇੰਟ ਉਸ ਖਿੱਤੇ ਤੋਂ ਜ਼ਿਆਦਾ ਹੋਰ ਕੋਈ ਖਿੱਤਾ ਦੁਨੀਆ 'ਚ ਨਹੀਂ ਹੈ। ਪਰ ਬਤੌਰੇ ਸਿੱਖ ਕੌਮ ਸਾਡਾ ਇਸ ਦੇ ਵਿੱਚ ਬਹੁਤ ਜ਼ਿਆਦਾ ਕੰਸਰਨ ਹੀ ਨਹੀਂ, ਸਾਡੀ ਹੋਂਦ, ਸਾਡੀ ਐਗਜ਼ਿਸਟੈਂਸ ਜਿਹੜੀ ਹੈ ਇਹਦੇ ਨਾਲ ਜੁੜੀ ਹੋਈ ਹੈ। ਜੇ ਕੁਝ ਵੀ ਗਲਤ ਹੁੰਦਾ, ਇਸ ਗੱਲ ਦਾ ਧਿਆਨ ਰਹੇ ਕਿ ਸਾਡੀ ਸਾਰੀ ਸਿਵਲਾਈਜੇਸ਼ਨ, ਸਾਡਾ ਖਿੱਤਾ, ਸਾਡੀ ਹੋਂਦ, ਜਿੱਥੇ ਸਿੱਖ ਕੌਮ ਦਾ ਲਗਭਗ 80% ਹਿੱਸਾ ਦੋਨੋਂ ਪੰਜਾਬਾਂ ਵੱਲ ਸਾਡੀ ਸਿਵਲਾਈਜੇਸ਼ਨ ਦੇ, ਸਾਡੇ ਇਤਿਹਾਸਕ ਗੁਰਦੁਆਰੇ, ਸਾਡੀ ਹੋਂਦ ਇਹਦੇ ਨਾਲ ਜੁੜੀ ਹੋਈ ਹੈ। ਔਰ ਕੋਈ ਵੀ ਜਿਹੜਾ ਕਨਫਰੰਟੇਸ਼ਨ ਹੈ, ਜ਼ਾਹਿਰ ਹੈ ਜੇ ਪਾਕਿਸਤਾਨ ਵੱਲ ਇਹਨਾਂ ਨੇ ਕੋਈ ਮਾੜੀ ਅੱਖ ਦੇ ਨਾਲ ਦੇਖਿਆ
ਜਾਂ ਇਹਨਾਂ ਦਾ ਕੋਈ ਵੀ ਇਸ ਕਿਸਮ ਦੀ ਇਹਨਾਂ ਨੇ ਦਿਲਵਦੀ ਕੀਤੀ ਤੇ ਪਾਕਿਸਤਾਨ ਆਪਣੀ ਸਰਵਾਈਵਲ ਦੇ ਲਈ ਕਿਸੇ ਹੱਦ ਤੱਕ ਵੀ ਜਾਏਗਾ, ਇਹਦੇ ਬਾਰੇ ਕੋਈ ਸ਼ੱਕ ਨਹੀਂ ਹੈ। ਇੰਡੀਆ ਕਹਿੰਦਾ ਰਿਹਾ ਹੋਏ ਜੀ ਨੋ ਫਸਟ ਯੂਜ਼, ਪਾਕਿਸਤਾਨ ਨੇ ਕਦੇ ਕੋਈ ਇਸ ਕਿਸਮ ਦੀ ਕਮਿਟਮੈਂਟ ਨਹੀਂ ਦਿੱਤੀ, ਔਰ ਇਹਦਾ ਮਤਲਬ ਹੋਏਗਾ ਸਾਡੀ ਮੁਕੰਮਲ ਤਬਾਹੀ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਭਾਈ ਇਸ ਥ੍ਰੈਟ ਨੂੰ ਜਿਹੜਾ ਇਹ ਸਟਾਕਹੋਮ ਦਾ ਇੰਸਟੀਚਿਊਟ ਹੈ ਇਹ ਇੱਕ ਸੀਰੀਅਸ ਐਂਡ ਇਨ ਦਾ ਮਿਡਲ ਆਫ ਕ੍ਰਾਈਸਿਸ ਆਇਆ, ਔਰ ਸਾਡੀ ਲਾਈਨ ਹਮੇਸ਼ਾ ਇਹ ਬੜੀ ਕਲੀਅਰਲੀ ਰਹੀ ਹੈ, ਔਰ ਅਸੀਂ ਇਸ ਗੱਲ ਨੂੰ ਲੌਂਗ ਟਰਮ ਦੇ ਤੌਰ ਦੇ ਉੱਤੇ ਵੀ ਦੇਖਦੇ ਹਾਂ ਕਿ ਅੱਜ ਜੇ ਵਕਤੀ ਤੌਰ ਤੇ ਇਹ ਕ੍ਰਾਈਸਿਸ ਜਿਹੜਾ ਉਹ ਥੋੜਾ ਬਹੁਤ ਰਿਜ਼ੋਲਵ ਵੀ ਹੋ ਜਾਂਦਾ ਹੈ ਤੇ ਪਰਮਾਨੈਂਟ ਸੋਲੂਸ਼ਨ ਉਸ ਖਿੱਤੇ ਦੇ ਵਿੱਚ ਇਹ ਤਿੰਨੋਂ ਹੀ ਨਿਊਕਲੀਅਰ ਪਾਵਰ ਨੇਸ਼ਨਸ ਦੇ ਵਿਚਾਲੇ ਬਫਰ ਸਟੇਟ ਖਾਲਿਸਤਾਨ ਇਹ ਇਸ ਦਾ ਸੋਲੂਸ਼ਨ ਹੈ, ਕਿਉਂਕਿ ਇਹਦੇ ਨਾਲ ਜਿਹੜਾ ਪ੍ਰੋਕਸੀਮਿਟੀ ਲੈਂਡ ਪ੍ਰੋਕਸੀਮਿਟੀ ਹੈ ਪਾਕਿਸਤਾਨ ਔਰ ਚਾਈਨਾ ਜਿਹੜਾ ਔਰ ਭਾਰਤ, ਇਹ ਕਿਵੇਂ ਲੈਂਡ ਬਾਰਡਰ ਰਾਹੀਂ ਬੇਸ਼ੱਕ ਕੋਈ ਮਿਸ ਸਿਗਨਲ ਹੀ ਚਲਾ ਜਾਏ ਕਿ ਭਾਈ ਉਹਨਾਂ ਨੇ ਨਿਊਕਲੀਅਰ ਜਿਹੜਾ ਉਹ ਕਰ ਦਿੱਤਾ ਹੈ, ਤੁਸੀਂ ਤੁਹਾਡੇ ਕੋਲ ਕਨਫਰਮ ਕਰਨ ਦਾ ਟਾਈਮ ਵੀ ਨਹੀਂ ਹੈ। ਔਰ ਇਹੀ ਹਾਲ ਜਿਹੜਾ ਪੰਜਾਬ ਦੇ ਨਾਲ ਬਾਰਡਰ ਲੱਗਦਾ ਹੈ ਪਾਕਿਸਤਾਨ ਦਾ, ਇਧਰੋਂ ਅਸੀਂ ਦੇਖਦੇ ਹਾਂ ਕਿ ਲੱਦਾਖ ਜਿਹਨੂੰ ਇਹਨਾਂ ਨੇ ਯੂਨੀਅਨ ਟੈਰੀਟਰੀ ਬਣਾਇਆ ਉਹਦੇ ਨਾਲ ਚਾਈਨਾ ਇਕਨੋਮਿਕਲ ਕੋਰੀਡੋਰ। ਸੋ ਬਫਰ ਸਟੇਟ ਖਾਲਿਸਤਾਨ ਇਸ ਦਾ ਪਰਮਾਨੈਂਟ ਸੋਲੂਸ਼ਨ ਹੈ, ਔਰ ਹਾਲ ਦੀ ਘੜੀ ਅਸੀਂ ਸਮਝਦੇ ਹਾਂ ਕਿ ਚਾਈਨਾ ਨੇ ਜਿਸ ਐਗਰੈਸਿਵ ਸਟੈਂਸ ਦੇ ਨਾਲ ਆਪਣੇ ਆਪ ਨੂੰ ਅਸਰਟ ਕੀਤਾ ਹੈ, ਇਸ ਗੱਲ ਦਾ ਕੋਈ ਬਹੁਤਾ ਇਹ ਠੀਕ ਹੈ। ਜਿਹੜੇ ਆਪਟੀਮਿਸਟ ਨੇ ਉਹ ਕਹਿਣਗੇ ਨਹੀਂ 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 ਇਹ ਨਹੀਂ ਵਰਤਿਆ ਨਹੀਂ ਜਾ ਸਕਦਾ। ਅਸੀਂ ਸਮਝਦੇ ਹਾਂ ਕਿ ਭਾਈ ਇਹ ਬਹੁਤ ਵਾਰੀ ਨਹੀਂ ਬਾਲਟਿਕ ਸਟੇਟਾਂ ਅਸੀਂ ਦੇਖਦੇ ਹਾਂ ਸੈਕੰਡ ਵਰਲਡ ਵਾਰ ਦੀ ਬਿਗਨਿੰਗ ਕਿਵੇਂ ਹੋਈ, ਉਸ ਤੋਂ ਪਹਿਲਾਂ ਵੀ ਕਈ ਵਾਰ ਜਸਟ ਇੱਕ ਅੱਧਾ ਕਿਸੇ ਨੇ ਆਪਣਾ ਰਾਜਦੂਤ ਭੇਜਿਆ, ਐਮਬੈਸਡਰ ਭੇਜਿਆ ਦੂਜੇ ਕੋਲ, ਉੱਥੇ ਉਹਦਾ ਮਰਡਰ ਹੋ ਗਿਆ। ਇਹੀ ਆਪਣੇ ਆਪ 'ਚ ਇੱਕ ਕਿੰਗਡਮ ਦੀ ਦੂਜੇ ਨਾਲ ਲੜਾਈ ਦਾ ਕਾਰਨ ਬਣ ਜਾਂਦਾ ਸੀ। ਇਸ ਕਿਸਮ ਦੀ ਹਿਸਟਰੀ ਦੇ ਵਿੱਚ ਅਸੀਂ ਆਟੋਮੈਨ ਐਮਪਾਇਰ ਜਾਂ ਪ੍ਰੈਜ਼ੈਂਟ ਡੇ ਰੋਮਾਨੀਆ ਜਿੱਥੇ ਕਿ ਜਿਹਦੇ ਤੋਂ ਡਰੈਕੂਲਾ ਨਿਕਲਿਆ, ਕਿ ਜਿਹੜਾ ਵਰਡ ਹੀ ਡਰੈਕੂਲਾ ਉਹਦਾ ਨਾਂ ਸੀ ਬੰਦੇ ਦਾ, ਕਿ ਭਾਈ ਕਿਵੇਂ ਆਪਸ ਦੇ ਵਿੱਚ ਟਕਰਾਅ ਸ਼ੁਰੂ ਹੋ ਜਾਂਦਾ ਸੀ ਜਦੋਂ ਕੋਈ ਵੀ ਇਸ ਕਿਸਮ ਦਾ ਕੁਝ ਕਰਦਾ ਸੀ। ਉੱਥੇ ਤਾਂ ਵੈਲਿਡ ਰੀਜ਼ਨ ਮੌਜੂਦ ਨੇ, ਜਿਵੇਂ ਕਸ਼ਮੀਰ ਵਾਦੀ ਨੂੰ ਇਹਨਾਂ ਨੇ ਉਹਨਾਂ ਦੇ 8 ਮਿਲੀਅਨ ਲੋਕਾਂ ਨੂੰ ਜਿਹੜਾ ਉਹ ਜ਼ੁਲਮ ਦਾ ਸ਼ਿਕਾਰ ਬਣਾਇਆ ਹੋਇਆ, ਇੱਕ ਤੋਂ ਬਾਅਦ ਇੱਕ ਲੋਕਡਾਊਨ ਹੈ। ਜਿਸ ਅੰਦਾਜ਼ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਇੱਕ ਤੋਂ ਬਾਅਦ ਇੱਕ ਜਿਹੜਾ ਪਿਛਲੇ 4 ਦਹਾਈਆਂ ਤੋਂ ਇਹਨਾਂ ਦਾ ਏਜੰਡਾ ਰਿਹਾ, ਅੱਜ ਬੇਸਿਕ ਫਰੀडम्स ਨੂੰ ਖੋਇਆ ਜਾ ਰਿਹਾ ਹੈ। ਇਹੀ ਹਾਲ ਜਿਹੜਾ ਬਾਕੀ ਥਾਵਾਂ ਦੇ ਉੱਤੇ ਵੀ ਭਾਰਤੀ ਹਾਕਮ ਕਰ ਰਹੇ ਨੇ, ਔਰ ਇਕਨੋਮਿਕਲੀ ਕਲੈਪਸ ਹੋ ਰਹੇ ਨੇ। ਬਾਕੀ ਸਾਰੇ ਪਾਸਿਓਂ ਕਰੋਨਾ ਦੇ ਨਾਲ ਜਿਹੜਾ ਲੜਾਈ ਦੇ ਵਿੱਚ ਵੀ ਫੇਲ ਨਜ਼ਰ ਆ ਰਹੇ ਨੇ। ਸੋ ਇਹ ਕੋਈ ਨਾ ਕੋਈ ਇਹਨਾਂ ਇਸ ਕਿਸਮ ਦੇ ਹਾਕਮਾਂ ਲਈ ਜਿਨ੍ਹਾਂ ਦਾ ਆਪਣਾ ਕੁਝ ਵੀ ਐਟ ਸਟੇਕ ਨਹੀਂ ਹੈ, ਉਹ ਆਪਣੇ ਮੁਫਾਦ ਦੇ ਲਈ ਕੋਈ ਵੀ ਕਈ ਵਾਰ ਜਾਣ ਬੁੱਝ ਕੇ, ਕਈ ਵਾਰੀ ਪਤਾ ਹੀ ਨਹੀਂ ਹੁੰਦਾ ਜਿਹੜਾ ਇਗਨੋਰੈਂਟ ਆਦਮੀ ਹੈ ਕਿ ਭਾਈ ਉਹ ਕਿਸ ਟ੍ਰੈਪ ਦੇ ਵਿੱਚ ਵਾਕ ਕਰ ਰਿਹਾ ਹੈ। ਸੋ ਅਸੀਂ ਸਮਝਦੇ ਹਾਂ ਕਿ ਸਟਾਕਹੋਮ ਇੰਸਟੀਚਿਊਟ ਦੀ ਰਿਪੋਰਟ ਇਸ ਟਰਨ ਇੱਕ ਵਾਰਨਿੰਗ ਹੈ ਦੁਨੀਆ ਨੂੰ ਕਿ ਭਾਈ ਇਹਨਾਂ ਨੂੰ ਰੋਕੋ। ਭਾਰਤ ਦੇ ਇਰਾਦੇ ਜਿਹੜੇ ਨੇ ਜਾਂ ਭਾਰਤ ਦੀਆਂ ਜਿਸ ਕਿਸਮ ਦੀਆਂ ਹੈਜੇਮੋਨਿਕ ਗਲਬੇ ਵਾਲੀਆਂ ਨੀਤੀਆਂ ਨੇ, ਜੋ ਜਿਹੀ ਹਿਟਲਰ ਦੀ ਸੋਚ ਸੀ, ਹਿਟਲਰ ਦੀ ਨਾਜ਼ੀ ਤਰਜ਼ ਦੇ ਉੱਤੇ ਹੀ ਆਰਐਸਐਸ ਦੀ ਹਕੂਮਤ ਹੈ, ਔਰ ਆਰਐਸਐਸ ਦੇ ਨਾਲ ਹੀ ਇਹ ਸਾਰਾ ਮੋਦੀ ਅਮਿਤ ਸ਼ਾਹ ਇਹਨਾਂ ਦਾ ਨਾਗਪੁਰ ਦਾ ਸਾਰਾ ਅਮਰਾ ਫੈਲਾ ਜੁੜਿਆ ਹੋਇਆ ਹੈ। ਹਾਲਾਂ ਇਹਨਾਂ ਨੇ ਧਮਕੀਆਂ ਦੇ ਕੇ ਮੋਹਨ ਭਾਗਵਤ ਦਾ ਇਹ ਕਹਿਣਾ ਕਿ ਜੀ ਫੌਜ 6 ਮਹੀਨੇ 'ਚ ਜਾਏਗੀ, ਕਿਤੇ ਵੀ ਤਿਆਰ ਹੋ ਕੇ ਅਸੀਂ 3 ਦਿਨਾਂ 'ਚ ਜਾ ਸਕਦੇ ਹਾਂ। ਪਰ ਹੁਣ ਇਸ ਸਾਰੀ ਜਿਹੜੀ ਕੋਵਾਰਡਿਸ ਦੀ ਇਹਨਾਂ ਦੇ ਡਰਪੋਕ ਪੁਣੇ ਦੀ ਕਾਇਰਤਾ ਦੀ ਸਾਰੀ ਲਾਈਨ ਐਕਸਪੋਜ਼ ਹੋਈ ਹੈ। ਸੋ ਇਹ ਕੁਛ ਨਾ ਕੁਛ ਇਸ ਕਿਸਮ ਦਾ ਜੇ ਇਹਨਾਂ ਨੇ ਨਾ ਅਜੀਤ ਡੋਬਲ ਨਜ਼ਰ ਆਉਂਦਾ ਹੈ, ਨਾ ਇਹਨਾਂ ਦਾ ਮੋਦੀ ਪਿਛਲੇ ਦਿਨਾਂ ਦਾ ਨਜ਼ਰ ਆਉਂਦਾ ਹੈ। ਸੋ ਕੁਛ ਨਾ ਕੁਛ ਇਹ ਕੁੱਕ ਵੀ ਹੋ ਰਿਹਾ ਹੋ ਸਕਦਾ ਹੈ। ਇਹ ਵੀ ਆ ਰਿਹਾ ਕਿ ਭਾਈ ਇਹ ਜਿਹੜੀ ਇਹਨਾਂ ਦੀ ਬਿਲਕੁਲ ਖਾਮੋਸ਼ੀ ਹੈ, ਹੋ ਸਕਦਾ ਹੈ ਕਿ ਭਾਈ ਇਹ ਕੋਈ ਨਾ ਕੋਈ ਨਵੀਂ ਸ਼ਰਾਰਤ ਵੱਲ, ਲੇਕਿਨ ਜੇ ਅਮਰੀਕਾ ਨੇ ਚੀਨ ਦੇ ਨਾਲ ਆਪਣੇ ਰਿਲੇਸ਼ਨ ਇੰਪਰੂਵ ਕਰਨ ਦੀ ਲਾਈਨ ਲਈ ਹੈ, ਜਿਵੇਂ ਜਿਹੜੇ ਮਾਈਕ ਪੌਂਪੀਓ ਮਿਲ ਰਹੇ ਨੇ ਚਾਈਨੀਜ਼ ਆਪਣੇ ਕਾਊਂਟਰ ਉਹਨਾਂ ਦੇ ਅਹੁਦੇ ਦੇ ਲੈਵਲ ਦੇ ਬੰਦੇ ਨੂੰ ਹਵਾਈ ਦੇ ਵਿੱਚ, ਤੇ ਇਹਨੂੰ ਅਸੀਂ ਰੇ ਆਫ ਹੋਪ ਵੀ ਕਹਿ ਸਕਦੇ ਹਾਂ
ਪਰ ਕੁੱਲ ਮਿਲਾ ਕੇ ਜਿਹੜੀ ਸਿਚੁਏਸ਼ਨ ਹੈ ਇਹ ਉੱਥੇ ਕਾਫੀ ਵੋਲੇਟਾਈਲ ਹੀ ਨਹੀਂ, ਕਾਫੀ ਖਤਰਨਾਕ ਹੈ, ਰੈੱਡ ਫਲੈਗ ਹੈ। ਬਿਲਕੁਲ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਅਸੀਂ ਇਸ ਖਿੱਤੇ ਦੇ ਤਿੰਨਾਂ ਮੁਲਕਾਂ ਦੇ ਵਿਚਾਲੇ ਬੈਠੇ ਹਾਂ ਤੇ ਸਾਡੇ ਲਈ ਜਿਹੜੀ ਇਹ ਸਥਿਤੀ ਹੈ ਬੜੀ ਹੀ ਜ਼ਿਆਦਾ ਜਿਹੜੀ ਹੈ ਘਾਤਕ ਸਿੱਧ ਹੋ ਸਕਦੀ ਹੈ। ਸੋ ਜਿਹੜੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਆਉਣ ਵਾਲੇ ਸਮੇਂ, ਆਉਣ ਵਾਲੇ ਸੈਗਮੈਂਟ ਦੇ ਵਿੱਚ ਅਸੀਂ ਜਿਹੜਾ ਭਾਰਤ ਦੇ ਵਿੱਚ ਮੀਡੀਆ ਦੇ ਉੱਤੇ ਪਾਬੰਦੀਆਂ ਲਾਈਆਂ ਜਾ ਰਹੀਆਂ ਨੇ ਜਾਂ ਮੀਡੀਆ ਨੂੰ ਜਿੰਨਾ ਮੁਸ਼ਕਲਾਂ ਦੇ, ਜਿੰਨਾ ਚੈਲੰਜਸ ਦਾ ਸਾਹਮਣਾ ਕਰਨਾ ਪੈ ਰਿਹਾ, ਉਸ ਬਾਬਤ ਅਸੀਂ ਵਿਚਾਰ ਚਰਚਾ ਕਰਾਂਗੇ। ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਣ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀਅ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਵਿਊਜ਼ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲ ਕਰਾਂਗੇ ਇਸ ਸੈਗਮੈਂਟ ਦੇ ਵਿੱਚ ਮੀਡੀਆ ਦੇ ਹਵਾਲੇ ਨਾਲ ਭਾਰਤ ਦੇ ਵਿੱਚ। ਡਾਕਟਰ ਸਾਹਿਬ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਸੀਂ ਵੀ ਜ਼ਿਕਰ ਕੀਤਾ, ਈਵਨ ਇੱਥੇ ਤੱਕ ਕਿ TV 84 ਤੇ ਜਿਹੜੇ ਪੰਥਕ ਹੋਰ ਚੈਨਲਸ ਹੈਗੇ ਆ, ਉਹਨਾਂ ਦੀ ਆਊਟਰੀਚ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਸੋਸ਼ਲ ਮੀਡੀਆ ਰਾਹੀਂ ਉਹਨੂੰ ਬਲੌਕ ਕੀਤਾ ਗਿਆ। ਤੇ ਨਾਲ ਹੀ ਨਾਲ ਇੱਕ ਜਿਹੜੀ ਰਿਪੋਰਟ, ਜਿਹੜੀ ਖਬਰ ਸਾਡੇ ਸਾਹਮਣੇ ਆਈ ਹੈ ਦਿੱਲੀ ਥਿੰਕ ਟੈਂਕ ਦੇ ਹਵਾਲੇ ਨਾਲ, ਉਹਨਾਂ ਦਾ ਇਹ ਕਹਿਣਾ ਹੈ ਕਿ 55 ਜਿਹੜੇ ਹੈਗੇ ਆ ਜਰਨਲਿਸਟ, ਉਹਨਾਂ ਨੂੰ ਟਾਰਗੇਟ ਕੀਤਾ ਗਿਆ, ਵਿਸ਼ੇਸ਼ ਕਰਕੇ ਪਿਛਲੇ ਸਮੇਂ ਦੇ ਵਿੱਚ ਜਦੋਂ ਦਾ ਇਹ ਜਿਹੜੀ ਵਾਇਰਸ ਦੇ ਨਾਲ, ਕੋਰੋਨਾ ਵਾਇਰਸ ਦੇ ਨਾਲ ਲੱਗ ਕੇ ਜਿਹੜੀ ਸਥਿਤੀ ਹੈ ਉਹ ਸਾਡੇ ਸਾਹਮਣੇ ਆਈ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਜਿੱਥੇ ਮੀਡੀਆ ਨੂੰ ਇਸ ਤਰੀਕੇ ਦੇ ਨਾਲ ਟਾਰਗੇਟ ਕੀਤਾ ਜਾ ਰਿਹਾ ਹੈ, ਆਵਾਜ਼ ਜਿਹੜੀ ਹੈ ਵਿਰੋਧ ਦੀ, ਡਾਇਸੈਂਟ ਦੀ, ਉਹ ਦੱਬੀ ਜਾ ਰਹੀ ਹੈ। ਇੱਥੋਂ ਤੱਕ ਕਿ ਜਦੋਂ ਹੁਣ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਦੇ ਹਵਾਲੇ ਨਾਲ ਗੱਲ ਕੀਤੀ ਗਈ ਹੈ 6 ਜੂਨ ਨੂੰ 1984 ਘੱਲੂਘਾਰੇ ਦੀ ਵਰ੍ਹੇਗੰਢ ਮੌਕੇ, ਤੇ ਉਹਨਾਂ ਦੇ ਬਿਆਨ ਨੂੰ ਵੀ ਬਾਅਦ ਦੇ ਵਿੱਚ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਤੇ ਉਹ ਵੀ ਇਹ ਕਹਿਣ ਤੇ ਮਜਬੂਰ ਹੋਏ ਆ ਕਿ ਸਾਡੇ ਕੋਲ ਆਪਣਾ ਮੀਡੀਆ ਨਾ ਹੋਣ ਕਰਕੇ ਜਿਹੜੀ ਸਾਨੂੰ ਹੈ ਉਹ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਸਾਨੂੰ ਇਹਨਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਸੋ ਮੀਡੀਆ ਦੇ ਹਵਾਲੇ ਨਾਲ ਜਿਹੜੀ ਇਸ ਵਕਤ ਸਥਿਤੀ ਬਣੀ ਹੋਈ ਹੈ, ਫਰੀडम ਆਫ ਸਪੀਚ ਤੇ ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਸਿੱਧਾ ਜਿਹੜਾ ਹੈ ਇਹ ਅਟੈਕ ਹੈ, ਕਿਵੇਂ ਦੇਖਦੇ ਹੋ? ਦੇਖੋ, ਜ਼ਾਹਰ ਹੈ ਕਿ ਜਿਹੜੇ ਅਥੋਰੀਟੇਰੀਅਨ ਰੂਲਰ ਹੁੰਦੇ ਨੇ ਜਾਂ ਮਿਲਟਰੀ ਡਿਕਟੇਟਰਸ਼ਿਪਸ ਹੁੰਦੀਆਂ, ਉਹਨਾਂ ਦੇ ਵਿੱਚ ਉਹ ਉਹੀ ਖਬਰ ਬਾਹਰ ਨਿਕਲਣ ਦਿੰਦੇ ਨੂੰ ਚਾਹੁੰਦੇ ਜੋ ਚਾਹੁੰਦੇ ਨੇ। ਡੈਮੋਕ੍ਰੇਸੀ ਜਾਂ ਜਮਹੂਰੀਅਤ ਜਾਂ ਜਿਹਨੂੰ ਇਹ ਲੋਕਤੰਤਰ ਕਹਿੰਦੇ ਨੇ, ਉਹਦੀ ਇੱਕ ਖੂਬਸੂਰਤੀ ਇਹ ਹੁੰਦੀ ਹੈ ਕਿ ਉਹਦੇ 'ਚ ਮੀਡੀਆ ਜਾਂ ਫਰੀडम ਆਫ ਐਕਸਪ੍ਰੈਸ਼ਨ, ਜਿਵੇਂ ਅਮਰੀਕਾ 'ਚ ਅਸੀਂ ਫਸਟ ਅਮੈਂਡਮੈਂਟ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਕਿ ਉਸ ਦੀ ਤੁਹਾਨੂੰ ਆਪਣੇ ਵਿਚਾਰਾਂ ਦੇ, ਆਪਣੇ ਖਿਆਲਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਹੁੰਦੀ ਹੈ। ਉਹ ਅੱਜ ਦੇ ਜ਼ਮਾਨੇ 'ਚ ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ ਵੀ ਉਹਦਾ ਹਿੱਸਾ ਬਣ ਗਿਆ, ਇਲੈਕਟ੍ਰੋਨਿਕ ਮੀਡੀਆ ਵੀ, ਇਹ ਸਾਰਾ ਉਸ ਦਾ ਹਿੱਸਾ ਬਣ ਜਾਂਦਾ। ਪਰ ਅਸੀਂ ਦੇਖ ਰਹੇ ਹਾਂ ਕਿ ਭਾਰਤ ਜਿਹੜਾ ਇੱਕ ਨਾਮ ਨਿਹਾਦ ਜਮਹੂਰੀਅਤ ਬਣ ਕੇ ਰਹਿ ਗਿਆ, ਜਿਸ ਅੰਦਾਜ਼ ਦੇ ਵਿੱਚ ਉੱਥੇ ਲੋਕਾਂ ਦੀ ਫਰੀडम ਆਫ ਐਕਸਪ੍ਰੈਸ਼ਨ ਨੂੰ ਕੁਚਲਿਆ ਜਾ ਰਿਹਾ ਹੈ, ਝੂਠੇ ਕੇਸਾਂ 'ਚ ਫਸਾਇਆ ਜਾਂਦਾ ਹੈ, ਔਰ ਈਵਨ ਉਹਨਾਂ ਦੇ ਉਹ ਜਰਨਲਿਸਟ ਜਿਹੜੇ ਸੱਚ ਨੂੰ ਈਵਨ ਇਸ ਕਰੋਨਾ
ਪੈਂਡੇਮਿਕ ਦੇ ਪੀਰੀਅਡ 'ਚ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਨੇ ਕਿ ਭਾਈ ਕਿਵੇਂ ਜਿਹੜੀਆਂ ਨੇ ਪਰਸਨਲ ਸੇਫਟੀ ਕਿਟਸ ਨਹੀਂ ਨੇ, ਚੱਲ ਕੀ ਰਿਹਾ, ਕਿਵੇਂ ਝੂਠੀਆਂ ਫਿਗਰਸ ਨੇ, ਉਹਨਾਂ ਨੂੰ ਵੀ ਝੂਠੇ ਕੇਸਾਂ 'ਚ ਫਸਾਇਆ ਗਿਆ। ਔਰ ਇਸੇ ਤਰ੍ਹਾਂ ਜੋ ਅਕਲੀਅਤਾਂ ਦੇ ਨਾਲ ਚੱਲ ਰਿਹਾ ਹੈ, ਜਿਵੇਂ ਅਸੀਂ TV 84 ਦੇ ਮਾਧਿਅਮ ਰਾਹੀਂ ਇਸ ਸੱਚ ਨੂੰ ਉਜਾਗਰ ਕੀਤਾ ਇਹਨਾਂ 7-8 ਵਰ੍ਹਿਆਂ 'ਚ। ਅੱਜ ਹਾਲਾਤ ਇਹ ਨੇ ਕਿ ਇਸ ਵਾਰ ਪਿਛਲੇ ਹਫਤੇ TV 84 ਦੀ YouTube ਔਰ Facebook ਸਟ੍ਰੀਮਿੰਗ ਬੰਦ ਕਰ ਦਿੱਤੀ ਗਈ ਹੈ, ਬੈਨ ਕਰ ਦਿੱਤਾ ਗਿਆ ਹੈ। ਔਰ ਇਵੇਂ ਹੀ ਬਾਕੀ ਜਿਹੜੇ ਪੰਥਕ ਚੈਨਲ ਨੇ ਔਰ ਖਾਸ ਤੌਰ ਤੇ ਸਿੱਖ ਸਿਆਸਤ ਵੈਬਸਾਈਟ ਜਿਹੜਾ ਪਟਿਆਲੇ ਤੋਂ ਹੈ ਉਸ ਨੂੰ ਵੀ ਉਹਨਾਂ ਨੇ ਬਲੌਕ ਕਰ ਦਿੱਤਾ ਹੈ। ਸੋ ਜ਼ਾਹਰਾ ਤੌਰ ਤੇ ਈਵਨ ਸਿੱਖਾਂ ਤੇ ਹੋ ਰਹੇ ਜ਼ੁਲਮਾਂ ਦੀ ਆਵਾਜ਼ ਸਿੱਖਾਂ ਤੱਕ ਵੀ ਨਾ ਪਹੁੰਚੇ, ਬਾਹਰਲਿਆਂ ਦੀ ਇੱਧਰ ਤੱਕ ਜਾਂ ਉੱਥੋਂ ਦੀ ਇੱਥੋਂ ਤੱਕ, ਇਹ ਵੀ ਉਹਨਾਂ ਨੇ ਟੋਟਲੀ ਇਸ ਦੇ ਉੱਤੇ ਪਾਬੰਦੀ ਲਾਈ ਹੈ। ਔਰ ਜਿਹੜਾ ਐਗਜ਼ਿਸਟਿੰਗ ਉਹਨਾਂ ਦਾ ਖਾਤੀ ਮੇਨ ਸਟ੍ਰੀਮ ਮੀਡੀਆ ਹੈ ਜਾਂ ਸੋਸ਼ਲ ਮੀਡੀਆ ਹੈ, ਉਹਦੇ 'ਚ ਕਿਵੇਂ ਟਰੋਲਰ ਬੈਠੇ ਹੋਏ ਨੇ, ਉਹ ਕਿਵੇਂ ਟਰੋਲ ਕਰਦੇ ਨੇ, ਕਿਸੇ ਖਬਰ ਨੂੰ ਕਿਵੇਂ ਕੀ ਰੰਗ ਦਿੱਤਾ ਜਾਂਦਾ ਹੈ, ਉਸ ਦੀ ਉਦਾਹਰਣ ਜਿਹੜੀ ਹੈ ਐਕਟਿੰਗ ਜਥੇਦਾਰ ਅਕਾਲ ਤਖਤ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਜਿਵੇਂ ਆਪਣਾ ਟਵੀਟ ਕੀਤਾ ਕਿ ਕਿਵੇਂ ਉਹਨਾਂ ਨੇ ਪਿਛਲੇ ਦਿਨਾਂ 'ਚ 6 ਜੂਨ ਨੂੰ ਮੀਡੀਆ ਦੇ ਨਾਲ ਇੰਟਰੈਕਟ ਕਰਦਿਆਂ ਇਹ ਗੱਲ ਬੜੀ ਬੇਬਾਕੀ ਦੇ ਨਾਲ ਕਹੀ ਕਿ ਹਰ ਸਿੱਖ ਦੁਨੀਆ ਦੇ ਵਿੱਚ ਖਾਲਿਸਤਾਨ ਚਾਹੁੰਦਾ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਮੌਜੂਦਾ ਹਕੂਮਤ ਜਿਹੜੀ ਹੈ ਉਹ ਵੀ ਐਂਟਾਈ ਸਿੱਖ ਹੈ ਪਹਿਲਾਂ ਵਾਂਗ ਹੀ। ਔਰ ਉਹਨਾਂ ਨੇ ਈਵਨ ਹਥਿਆਰਬੰਦ ਸੰਘਰਸ਼ ਨੂੰ ਵੀ ਜਿਹੜਾ ਹੈ ਉਹ ਜਸਟੀਫਾਈ ਕੀਤਾ ਕਿ ਭਾਈ ਜਦੋਂ ਹੱਕਾਂ ਦੀ ਗੱਲ ਕਿਸੇ ਕੰਢੇ ਨਹੀਂ ਲੱਗਦੀ ਔਰ ਨਹੀਂ ਲੱਗੀ, ਔਰ ਉਹਨਾਂ ਨੇ ਆਪਣੀ ਹਿਫਾਜ਼ਤ ਦੇ ਵਿੱਚ ਹਥਿਆਰ ਚੁੱਕੇ। ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਈਵਨ ਬੇਗਮਪੁਰਾ ਜਾਂ ਖਾਲਿਸਤਾਨ ਨੂੰ ਸਰਬ ਸਾਂਝਾ ਰਾਜ ਦੱਸ ਕੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਮਾਡਲ ਨਾਲ ਵੀ ਕੰਪੇਅਰ ਕੀਤਾ। ਔਰ ਜ਼ਾਹਰ ਹੈ ਕਿ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦੇ ਵਿੱਚ ਖੁਸ਼ੀ ਦਾ ਇਜ਼ਹਾਰ ਹੋਇਆ। ਉਹਨਾਂ ਦੀਆਂ ਧਿਰਾਂ ਨੇ ਇੱਕਦਮ BJP ਨੇ ਤਾਂ ਕ੍ਰਿਮੀਨਲ ਕੇਸ ਰਜਿਸਟਰ ਕਰਨ ਦੀ ਗੱਲ ਕੀਤੀ ਦੇਸ਼ ਧਰੋਹ ਦਾ। ਔਰ ਇਹਦੇ ਨਾਲ ਕਿਵੇਂ ਈਵਨ ਜਗਬਾਣੀ ਅਖਬਾਰ ਜਿਹੜੀ ਨਿਰੰਕਾਰੀਆਂ ਔਰ ਇਹਨਾਂ ਨੇ ਰਲ ਕੇ ਸ਼ੁਰੂ ਕੀਤੀ ਸੀ, ਉਹਦੇ 'ਚ ਉਹਨਾਂ ਦੇ ਬਿਆਨ ਨੂੰ ਇਹ ਕਹਿ ਕੇ ਅਗਲੇ ਕਿਸੇ ਹੋਰ ਕੋਰਟ ਨੂੰ ਕਹੇ ਜੀ ਯੂ ਟਰਨ ਮਾਰੀ ਜਥੇਦਾਰ ਹਰਪ੍ਰੀਤ ਸਿੰਘ ਨੇ, ਔਰ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਉਹ ਪਿੱਛੇ ਹਟ ਗਏ ਨੇ। ਪਰ ਇਹ ਸਾਰੀ ਗੱਲ ਕਰਨ ਤੋਂ ਪਹਿਲਾਂ ਔਰ ਜਿਵੇਂ ਅੱਜ ਇਹ ਰਿਪੋਰਟਿੰਗ ਹੈ ਦਿੱਲੀ ਬੇਸਡ ਇੱਕ ਥਿੰਕ ਟੈਂਕ ਦੀ ਕਿ ਕਿੰਨੇ ਜਰਨਲਿਸਟ ਇਸ COVID-19 ਦੇ ਪੀਰੀਅਡ 'ਚ ਝੂਠੇ ਕੇਸਾਂ 'ਚ ਫਸਾਏ ਗਏ ਨੇ। ਪਰ ਉਹਦੀ ਗੱਲ ਕਰਨ ਤੋਂ ਪਹਿਲਾਂ ਗੱਲ ਕੱਲੀ ਹਕੂਮਤ ਦੀ ਮੀਡੀਆ ਦੇ ਉੱਤੇ ਕ੍ਰੈਕਡਾਊਨ ਹੀ ਨਹੀਂ ਹੈ, ਕਿਵੇਂ ਐਡਮਿਨਿਸਟ੍ਰੇਟਿਵ ਲੈਵਲ ਦੇ ਉੱਤੇ ਝੂਠੇ ਕੇਸ ਆਮ ਲੋਕਾਂ ਦੇ ਉੱਤੇ ਬਣਾਏ ਜਾ ਰਹੇ ਨੇ, ਜਿਹੜੇ ਸਿਸਟਮ ਨੂੰ ਲੱਗਦਾ ਹੈ ਕਿ ਭਾਈ ਸਾਡੇ ਲਈ ਖਤਰਾ ਨੇ। ਉਸ ਦੇ ਉੱਤੇ ਸਾਬਕਾ ਸੁਪਰੀਮ ਕੋਰਟ ਦੇ ਜੱਜ ਜਸਟਿਸ ਮਾਰਕੰਡੇ ਕਾਟਜੂ ਨੇ ਇੱਕ ਟਵੀਟ ਅੱਜ ਕੀਤਾ। ਉਹਨਾਂ ਨੇ ਕਿਹਾ ਕਿ ਭਾਰਤ ਦੇ ਵਿੱਚ ਉਲਟੀ ਗੰਗਾ ਬਹਿ ਰਹੀ ਹੈ। ਔਰ ਉਲਟੀ ਗੰਗਾ ਕੀ ਹੈ? ਇਖਲਾਕ ਪਹਿਲੂ ਖਾਨ ਪਰਵੇਜ਼ ਅੰਸਾਰੀ ਦੀ ਲਿੰਚਿੰਗ ਹੋਈ। ਇਖਲਾਕ ਨਹੀਂ ਆਰਡਰ ਨੇ ਜੀ, ਇਖਲਾਕ ਪਹਿਲੂ ਖਾਨ ਤਬਰੇਜ਼ ਅੰਸਾਰੀ ਦੀ ਲਿੰਚਿੰਗ ਹੋਈ। ਉਹਨਾਂ ਦੇ ਰਿਸ਼ਤੇਦਾਰਾਂ ਦੇ ਉੱਤੇ ਮੁਕੱਦਮੇ ਬਣਾਏ ਗਏ। ਨਿਰਦੋਸ਼ ਲੋਕ ਜਿਵੇਂ ਸਫੂਰਾ ਜ਼ਰਗਰ, ਕਫੀਲ ਖਾਨ, ਸ਼ਰਜ਼ੀਲ ਇਮਾਮ ਜੇਲ੍ਹ ਦੇ ਵਿੱਚ ਨੇ। ਔਰ ਫਿਰਕੂ ਹਿੰਸਾ ਫੈਲਾਉਣ ਵਾਲੇ ਕਪਿਲ ਮਿਸ਼ਰਾ ਤੇ ਅਨੁਰਾਗ ਠਾਕਰ ਉਹ ਆਜ਼ਾਦ ਘੁੰਮ ਰਹੇ ਨੇ। ਜੁਡੀਸ਼ਰੀ ਨੇ ਅੱਖਾਂ ਬੰਦ ਕਰ ਲਈਆਂ। ਹਰੀਓਮ, ਹੁਣ ਇਹ ਇੱਕ ਹਰੀਓਮ ਕਹਿ ਕੇ ਉਹਨਾਂ ਨੇ ਵਿਅੰਗ ਕੀਤਾ ਕਿਉਂਕਿ ਉੱਥੇ ਅੱਜ ਕੱਲ ਸਭ ਕੁਝ ਜਿਹੜਾ ਹੈ ਉਹ ਜੈ ਰਾਮ ਜੀ ਕੀ ਦੇ ਨਾਲ ਜੁੜਿਆ। ਉਹਨਾਂ ਕਿਹਾ ਗਿਆ ਦੇਖ ਲਓ ਉਲਟੀ ਗੰਗਾ ਹੈ ਕਿ ਇਖਲਾਕ ਹੋਣ, ਪਹਿਲੂ ਖਾਨ ਹੋਏ, ਤਬਰੇਜ਼ ਅੰਸਾਰੀ ਹੋਏ, ਉਹਨਾਂ ਸਾਰਿਆਂ ਨੂੰ ਲਿੰਚਿੰਗ ਕਰਕੇ ਮਾਰ ਦਿੱਤਾ। ਉਹਨਾਂ ਦੇ ਰਿਸ਼ਤੇਦਾਰਾਂ ਦੇ ਮੁਕੱਦਮੇ ਨੇ। ਔਰ ਜਿਵੇਂ ਸਫੂਰਾ ਜ਼ਰਗਰ ਇੱਕ ਉਹ ਲੀਡਰ PhD ਕਰ ਰਹੀ ਸਟੂਡੈਂਟ ਜਿਹੜੀ ਈਵਨ ਪ੍ਰੈਗਨੈਂਟ ਹੋਣ ਦੇ ਬਾਵਜੂਦ ਉਹਦੀ ਈਵਨ ਜ਼ਮਾਨਤ ਕਰਨ ਤੋਂ ਜੱਜ ਨੇ ਇਹ ਕਹਿ ਕੇ ਨਾ ਕਰ ਦਿੱਤੀ ਕਿ ਜੇ ਤੁਸੀਂ ਅੱਗ ਦੇ ਸ਼ੋਲੇ ਭੜਕਾਏ ਨੇ ਤੇ ਫਿਰ ਉਹਦੇ ਵਿੱਚ ਸੜਨ ਲਈ ਵੀ ਤਿਆਰ ਰਹੋ। ਸੋ ਇਹ ਬਿਲਕੁਲ ਮੈਂ ਸਮਝਦਾ ਹਾਂ ਵੀ ਮਾਰਕੰਡੇ ਕਾਟਜੂ ਨੇ ਸਾਰੀ ਜੁਡੀਸ਼ਰੀ ਨੂੰ ਇੱਕ ਆਪਣੇ ਟਵੀਟ ਦੇ ਵਿੱਚ ਦੱਸ ਦਿੱਤਾ ਕਿ ਉੱਥੇ ਕਿਹਦੇ ਨਾਲ ਕੀ ਚੱਲ ਰਿਹਾ। ਔਰ ਗਿਆਨੀ ਹਰਪ੍ਰੀਤ ਸਿੰਘ ਦੇ ਹਵਾਲੇ ਨਾਲ
ਜਿਹੜਾ ਉਹਨਾਂ ਦਾ ਟਵੀਟ ਹੈ, ਔਰ ਇਹਦੇ ਚ ਮੈਂ ਸਮਝਦਾ ਕਿ ਉਹਨਾਂ ਨੇ ਬੇਸ਼ੱਕ TV 84 ਜਾਂ ਦੂਸਰੇ ਮੀਡੀਆ ਦਾ ਜ਼ਿਕਰ ਨਹੀਂ ਕੀਤਾ, ਪਰ ਉਸ ਬੈਨ ਨੂੰ ਵੀ ਉਹਨਾਂ ਨੇ ਮੈਂਸ਼ਨ ਕੀਤਾ ਕਿ ਵੀ ਉਹਨਾਂ ਨੇ ਕਿਹਾ ਜਗਬਾਣੀ ਦੀ ਖਬਰ ਨੂੰ ਪੜ੍ਹ ਕੇ ਉਹਦੇ ਹਵਾਲੇ ਨਾਲ ਕਿ ਇਸ ਖਬਰ ਨੂੰ ਪੜ੍ਹ ਕੇ ਅੱਜ ਆਪਣੀ ਬੇਬਸੀ ਦਾ ਖਿਆਲ ਆਉਂਦਾ ਹੈ ਕਿ ਅਸੀਂ ਆਪਣਾ ਮੀਡੀਆ ਮਜ਼ਬੂਤ ਨਹੀਂ ਕਰ ਸਕੇ। ਇਹ ਹੈਡਿੰਗ ਇਮੇਜ ਨੂੰ ਖਰਾਬ ਕਰਨ ਤੋਂ ਵੱਧ ਕੁਝ ਵੀ ਨਹੀਂ, ਕਿਉਂਕਿ ਜਿਹੜਾ ਹੈਡਿੰਗ ਜਗਬਾਣੀ ਨੇ ਦਿੱਤਾ ਉਹ ਇਹ ਸੀ ਕਿ ਅਕਾਲ ਤਖਤ ਦੇ ਜਥੇਦਾਰ ਦਾ ਖਾਲਿਸਤਾਨ ਵਾਲੇ ਬਿਆਨ ਤੋਂ ਯੂ ਟਰਨ। ਹੁਣ ਇਸ ਟਵੀਟ ਨਾਲ ਜਥੇਦਾਰ ਇਹ ਵੀ ਕਹਿ ਰਹੇ ਨੇ ਕਿ ਮੈਂ ਬਿਲਕੁਲ ਨਹੀਂ ਹਿੱਲਿਆ, ਜੋ ਮੈਂ ਕਿਹਾ ਉਹਦੇ ਤੇ ਮੈਂ ਖੜਾ, ਪਰ ਨਾਲ ਹੀ ਨਾਲ ਉਹ ਇਹ ਵੀ ਕਹਿ ਰਹੇ ਨੇ ਕਿ ਵੀ ਇਹ ਜਿਹੜਾ ਅਕਾਲ ਤਖਤ ਦਾ ਇਮੇਜ ਖਰਾਬ ਕਰਨ ਦੇ ਲਈ ਹੈ। ਔਰ ਉਹਨਾਂ ਨੇ ਨਾਲ ਦੀ ਨਾਲ ਇਹ ਕਿਹਾ ਕਿ ਵੀ ਜਗਬਾਣੀ ਨੇ ਉਹਨਾਂ ਦੇ ਬਿਆਨ ਨੂੰ ਤੋੜ ਕੇ ਪੇਸ਼ ਕੀਤਾ ਔਰ ਆਪਣੇ ਮੀਡੀਆ ਦੀ ਕਮਜ਼ੋਰੀ ਤੇ ਅਜੇ ਮੀਡੀਆ ਦੀ ਬਹੁਤਿਆਤ ਨਹੀਂ ਪੰਥ ਤੇ ਪੰਜਾਬ ਨੂੰ ਅੱਜ ਇਸ ਹਾਲ 'ਚ ਪਹੁੰਚਾ ਦਿੱਤਾ ਕਿ ਸਾਡਾ ਆਪਣਾ ਮੀਡੀਆ ਨਹੀਂ ਔਰ ਦੂਸਰਾ ਕਿਵੇਂ ਮਿਸ ਰਿਪਰੈਜ਼ੈਂਟ ਕਰ ਰਿਹਾ। ਹਾਲੇ ਵੀ ਜੇ ਕੋਈ ਮੀਡੀਆ ਪੰਥ ਜਾਂ ਪੰਜਾਬ ਦੇ ਹੱਕ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਬਲੌਕ ਕਰ ਦਿੱਤਾ ਜਾਂਦਾ ਹੈ ਜਾਂ ਬੰਦ ਕਰਵਾ ਦਿੱਤਾ ਜਾਂਦਾ। TV 84 ਇਸ ਦੀ ਉਦਾਹਰਣ ਹੈ ਕਿ ਅੱਜ ਅਸੀਂ ਭਾਰਤ ਦੇ ਵਿੱਚ ਜਿੱਥੇ ਸਾਡੀ ਵੱਡੀ ਗਿਣਤੀ ਦੇ ਵਿੱਚ ਵਿਊਅਰਸ਼ਿਪ ਸੀ ਉਹਨਾਂ ਤੱਕ ਅਸੀਂ ਪਹੁੰਚ ਨਹੀਂ ਕਰ ਪਾ ਰਹੇ, ਕਿਉਂਕਿ ਉਹਨਾਂ ਨੇ ਨਾ ਸਿਰਫ ਉਹਨੂੰ ਉੱਥੇ ਬੈਨ ਕੀਤਾ ਪਰ ਕਿਉਂਕਿ YouTube Facebook ਇਹ ਕੋਈ ਭਾਰਤ ਦੀਆਂ ਕੰਪਨੀਆਂ ਨਹੀਂ ਨੇ। ਅਸੀਂ ਇਹ ਦੇਖ ਰਹੇ ਹਾਂ ਕਿ ਹਕੂਮਤੀ ਨਿਜ਼ਾਮ ਭਾਰਤ ਦਾ ਕਿਵੇਂ ਇਹਨਾਂ ਦੇ ਉੱਤੇ ਵੀ ਹਾਵੀ ਹੈ ਔਰ ਇਹ ਸਾਡੇ ਤੱਕ ਬਹੁਤ ਸਾਰੀਆਂ ਸ਼ਿਕਾਇਤਾਂ ਨੇ ਕਿ ਜਿਹੜੇ ਹੋਰ ਪੇਜ ਵੀ ਜਿਹੜੇ ਪੰਥਕ ਆਜ਼ਾਦੀ ਦੀ ਜਾਂ ਹਿਊਮਨ ਰਾਈਟਸ ਵਾਇਓਲੇਸ਼ਨ ਜੋ ਹੋ ਰਹੇ ਨੇ ਉਹਦੀ ਗੱਲ ਕਰਦੇ ਸੀ, ਉਹਨਾਂ ਨੂੰ ਵੀ ਬਲੌਕ ਕਰ ਦਿੱਤਾ ਗਿਆ। ਔਰ ਅਖੀਰ 'ਚ ਜਿਹੜਾ ਉਹਨਾਂ ਦਾ ਇਹ ਕਹਿਣਾ ਕਿ ਭਾਈ ਸਾਨੂੰ ਇਹ ਸੋਚਣਾ ਪਏਗਾ ਕਿ ਅਸੀਂ ਕਿਵੇਂ ਇਹ ਸਾਰੇ ਦੇ ਨਾਲ ਨਜਿੱਠਣਾ। ਸੋ ਮੈਂ ਸਮਝਦਾ ਵੀ ਜਵਾਬ ਤਾਂ ਇੱਕੋ ਹੀ ਹੈ ਆਪਣੇ ਉਹਨਾਂ ਵੀਰਾਂ ਭੈਣਾਂ ਲਈ ਵੀ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਈ ਇਹ TV 84 ਜਾਂ ਖਰਚ ਵਾਲੇ ਮੁਹਿੰਮ ਨਾਲੋਂ ਜੀ ਵੈਸੇ ਹੀ ਬੰਦਾ ਲਾਈਵ ਹੋ ਜਾਏ, ਗੱਲ ਕਰ ਲੋ ਲਾਈਵ ਆਪਣੇ ਆਪ ਨੂੰ। ਸੋ ਮਤਲਬ ਹੁਣ ਜਿਸ ਅੰਦਾਜ਼ ਦੇ ਵਿੱਚ ਔਰ ਮੈਨੂੰ ਇਹ ਲੱਗਦਾ ਕਿ ਬੇਸ਼ੱਕ ਜਿਸ ਤੇਜ਼ੀ ਦੇ ਨਾਲ ਇਹ ਬੈਨ ਚੱਲ ਰਹੇ ਨੇ ਸਾਨੂੰ ਕੋਈ ਨਾ ਕੋਈ ਸਾਧਨ, ਮੈਂ ਜਿਵੇਂ ਇੱਕ ਆਪਣੇ ਮਿੱਤਰ ਨੂੰ ਜੋਕਿੰਗਲੀ ਕਹਿ ਰਿਹਾ ਸੀ, ਮੈਂ ਕਿਹਾ ਜੀ ਕਬੂਤਰ ਟ੍ਰੇਨਡ ਕਰੀਏ। ਵੈਸੇ ਤਾਂ ਇੰਡੀਅਨਸ ਨੇ ਪਾਕਿਸਤਾਨ ਦੇ ਕਬੂਤਰ ਨੂੰ ਜੋੜ ਕੇ ਜਨਰਲ ਗੁਟਕੂ ਕੇ ਜੀ ਕੋਡ ਲੈ ਕੇ ਆਇਆ। ਮੈਂ ਕਿਹਾ ਜੀ ਸਾਨੂੰ ਅਸਲੀ ਜਿਹੜੇ ਆ ਕਬੂਤਰ ਬ੍ਰਿਗੇਡ ਤਿਆਰ ਕਰਨੀ ਪਏਗੀ, ਕੋਈ ਹਮਲਾ ਕਰਨ ਲਈ ਨਹੀਂ, ਸੁਨੇਹੇ ਦੇਣ ਲਈ, ਕਿਉਂਕਿ ਇਹਨਾਂ ਨੇ ਸਾਰੇ ਚੈਨਲ ਜਿਹੜੇ ਨੇ ਸਾਡੇ ਹੌਲੀ ਬੰਦ ਕਰ ਦਿੱਤੇ ਨੇ। ਰਹਿੰਦਿਆਂ ਨੂੰ ਵੀ ਆਉਣ ਵਾਲੇ ਪੀਰੀਅਡ ਦੇ ਵਿੱਚ ਉਹਨਾਂ ਦੀ ਕੋਈ ਨਹੀਂ ਹੈ। ਔਰ ਜਿਹੜੀ ਖਬਰ ਮੀਡੀਆ ਨੂੰ ਕਿਵੇਂ ਜਿਨ੍ਹਾਂ ਨੇ ਹੁਣ ਜਿਸ ਮੀਡੀਆ ਜਿਹੜੀ ਖਬਰ ਦਾ ਹੁਣ ਮੈਂ ਜ਼ਿਕਰ ਕਰ ਰਿਹਾ 55 ਜਰਨਲਿਸਟ ਜਿਹੜੇ ਨੇ ਕੋਵਿਡ ਪੈਂਡੇਮਿਕ ਪਿਛਲੇ 3 ਮਹੀਨੇ ਦੇ ਵਿੱਚ ਉਹਨਾਂ ਨੂੰ ਜਿਹੜਾ ਉਹ ਕੇਸਾਂ 'ਚ ਫਸਾਇਆ ਗਿਆ ਜਾਂ ਟਾਰਚਰ ਕੀਤਾ ਗਿਆ ਜਾਂ ਹਮਲੇ ਕੀਤੇ ਗਏ ਨੇ ਉਹ ਨੇ ਜਿਨ੍ਹਾਂ ਨੇ ਸਿਰਫ COVID-19 ਦੀ ਹਕੀਕਤ ਬਿਆਨ ਕੀਤੀ ਔਰ ਦਾ ਪ੍ਰਿੰਟ ਜਿਹੜੀ ਡਾਈਸੈਂਟਿੰਗ ਆਵਾਜ਼ ਹੈ ਉੱਥੇ ਔਰ ਉਹਨਾਂ ਦੀ ਇਹ ਖਬਰ ਹੈ 55 journalists were targeted for reporting on COVID pandemic, says Delhi think tank report। और ये RRAG report है, organization ਦਾ ਨਾਂ ਹੈ। ਉਹਨਾਂ ਨੇ ਸਟੇਟਾਂ ਲਿਸਟ ਕੀਤੀਆਂ ਨੇ ਕਿ ਕਿਹਨਾਂ ਜਰਨਲਿਸਟ ਦੇ ਖਿਲਾਫ ਜਿਹੜਾ ਉਹ ਕੇਸ ਦਰਜ ਕੀਤੇ ਗਏ ਜਿਨ੍ਹਾਂ ਨੇ ਪਰਸਨਲ ਪ੍ਰੋਟੈਕਸ਼ਨ ਇਕਵਿਪਮੈਂਟ ਦੀ ਸ਼ਾਰਟੇਜ ਦੀ ਗੱਲ ਕੀਤੀ, ਫੂਡ ਡਿਸਟ੍ਰੀਬਿਊਸ਼ਨ ਦੇ ਉੱਤੇ ਸਵਾਲ ਚੁੱਕੇ। ਔਰ ਇਸ ਸਾਰੇ ਦੌਰ ਦੇ ਵਿੱਚ ਜਿਹੜੀ ਕਰਪਸ਼ਨ ਚੱਲ ਰਹੀ ਹੈ ਈਵਨ COVID-19 ਦੇ ਹਵਾਲੇ ਨਾਲ ਉਸ ਨੂੰ ਉਹਨਾਂ ਨੇ ਹਾਈਲਾਈਟ ਕੀਤਾ। ਔਰ ਇਹ ਖਬਰ ਹੈ ਕਿ as many as 55 journalists have been targeted for covering the pandemic in India between 25th March, which lockdown was first imposed, and 31st May, report by Rights and Risks Analysis Group। ਇਹ ਜਿਹੜੀ RRAG ਹੈ ਇਹ ਰਾਈਟਸ ਐਂਡ ਰਿਸਕ ਐਨਾਲਿਸਿਸ ਗਰੁੱਪ ਹੈ ਔਰ ਇਹ ਉਹਨਾਂ ਦੀ ਜਿਹੜੀ ਰਿਪੋਰਟ ਹੈ ਕਿ 55 ਜਰਨਲਿਸਟ ਟਾਰਗੇਟ ਕੀਤੇ ਗਏ 25 ਮਾਰਚ ਤੋਂ 31 ਮਈ ਤੱਕ ਹੈ। ਸੋ ਜ਼ਾਹਿਰ ਹੈ 2.5 ਮਹੀਨੇ ਦੇ ਵਿੱਚ ਔਰ ਉਹਨਾਂ ਨੇ ਕਿਹਾ ਕਿ ਜਰਨਲਿਸਟ ਫੇਸਡ ਅਰੈਸਟ, ਰਜਿਸਟ੍ਰੇਸ਼ਨ ਆਫ FIRs, summons or show cause notices, physical assaults, alleged destruction of properties
and threats for doing their job and exercising their right to freedom of expression, the report by Delhi-based think tank said. ਹੁਣ ਇਹ ਜਰਨਲਿਸਟ ਨੇ, ਇਹਨਾਂ ਨੂੰ ਵੀ ਪਤਾ ਹੈ ਵੀ ਇਹਨਾਂ ਤੇ ਹੋਇਆ ਹਮਲਾ, FIR, ਥ੍ਰੈਟ ਦੂਜਿਆਂ ਨੂੰ ਵੀ, ਪਰ ਉਹ ਇੰਨੀ ਕੁ ਬੇਪਰਵਾਹੀ ਦੇ ਨਾਲ ਜਿਹੜਾ ਉਹ ਰਿਪਰੈਸ਼ਨ ਦੇ ਉੱਤੇ ਲੱਗੇ ਹੋਏ ਨੇ। ਔਰ ਫਿਰ ਉਹਨਾਂ ਨੇ ਇਸ ਸਾਰੇ ਦੀ ਡਿਟੇਲ ਦਿੱਤੀ ਹੈ ਕਿ ਸਭ ਤੋਂ ਜ਼ਿਆਦਾ ਕੇਸ ਜਿਹੜੇ ਨੇ ਗੁੰਡਾ ਆਦਿੱਤਿਆਨਾਥ ਯੋਗੀ ਦੀ ਸਟੇਟ, ਔਰ ਅਸੀਂ 3-4 ਦਿਨ ਪਹਿਲਾਂ ਸੈਗਮੈਂਟ ਕੀਤਾ ਸੀ ਕਿ ਕਿਵੇਂ ਹਜ਼ਾਰਾਂ ਸਿੱਖ ਕਿਸਾਨਾਂ ਤੋਂ ਜ਼ਿਲ੍ਹਾ ਲਖੀਮਪੁਰ, ਬਾਜਪੁਰ, ਉਸ ਇਲਾਕੇ 'ਚ ਉਹਨਾਂ ਦੀ ਜ਼ਮੀਨ ਖੋਈ ਜਾ ਰਹੀ ਹੈ ਜਿੱਥੇ ਉਹ 60-70 ਸਾਲ ਤੋਂ ਨੇ। ਔਰ ਮੈਂ ਦੇਖਿਆ ਕਿ ਹੁਣ ਅਜੀਤ ਨੇ ਵੀ ਖਬਰ ਲਾਈ ਹੈ, ਸੋਸ਼ਲ ਮੀਡੀਆ ਤੇ ਵੀ ਚਰਚਾ ਸ਼ੁਰੂ ਹੋਈ ਹੈ। ਹਾਲਾਂਕਿ ਸਾਡਾ ਸੋਰਸ ਵੀ ਜਸਬੀਰ ਸਿੰਘ ਵਿਰਕ ਜਿਹੜੇ ਉਹਨਾਂ ਦੇ ਸਪੋਕਸਪਰਸਨ ਨੇ, ਉਹਨਾਂ ਦੀ ਖਬਰ ਸੀ। ਲੇਕਿਨ ਇਹ ਆਦਿੱਤਿਆਨਾਥ ਯੋਗੀ ਗੁੰਡਾ ਜਿਹਨੇ ਹਜ਼ਾਰਾਂ ਫੇਕ ਐਨਕਾਊਂਟਰ ਬਣਾਏ ਨੇ ਮੁਸਲਮਾਨਾਂ ਦੇ, ਦਲਿਤਾਂ ਦੇ, ਕਿਵੇਂ ਇਹ ਸਾਰੇ ਪਾਸੇ ਜਿਹੜਾ ਉਹਨੇ ਇੱਕ ਡਰ ਦਾ, ਸਹਿਮ ਦਾ ਮਾਹੌਲ ਪੈਦਾ ਕੀਤਾ ਹੋਇਆ। ਔਰ ਹੁਣ ਜਿਹੜਾ ਈਵਨ ਸਿੱਖਾਂ ਨੂੰ ਜ਼ਮੀਨ ਤੋਂ ਬੇਦਖਲ ਕੀਤਾ ਜਾ ਰਿਹਾ। ਔਰ 11 ਕੇਸ ਜਿਹੜੇ ਨੇ ਉੱਤਰ ਪ੍ਰਦੇਸ਼ ਨੇ ਜਰਨਲਿਸਟਾਂ ਦੇ ਖਿਲਾਫ ਜਾਰੀ ਜਿਹੜੇ ਨੇ ਉਹ ਰਜਿਸਟਰ ਕੀਤੇ ਨੇ, ਔਰ ਉਹਨਾਂ ਤੇ ਅਟੈਕ ਵੀ ਹੋਏ ਨੇ ਮੀਡੀਆ ਦੇ ਉੱਤੇ। ਔਰ ਉਸ ਤੋਂ ਬਾਅਦ ਜਿਹੜਾ ਨੰਬਰ ਹੈ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਵੀ ਅਸੀਂ ਡਿਸਕਸ ਕੀਤਾ ਸੀ ਕਿ 2 ਜਰਨਲਿਸਟ ਜਿਨ੍ਹਾਂ ਨੂੰ ਵੱਡੇ ਇਨਾਮ ਜਰਨਲਿਜ਼ਮ ਦੇ ਇੰਟਰਨੈਸ਼ਨਲ ਮਿਲੇ ਨੇ ਫੋਟੋ ਜਰਨਲਿਜ਼ਮ ਦੇ ਲਈ, ਉਹਨਾਂ ਦੇ ਖਿਲਾਫ ਵੀ ਕੇਸ ਰਜਿਸਟਰ ਕੀਤੇ ਗਏ ਕਿ ਜੀ ਉਹਨਾਂ ਨੇ ਜਿਹੜਾ ਉਹ ਦੇਸ਼ ਧਰੋਹ ਕੀਤਾ ਹੈ। ਸੋ ਇਸ ਲਿਸਟ ਦੇ ਵਿੱਚ ਵੀ ਦਿੱਲੀ ਦੇ ਥਿੰਕ ਟੈਂਕ ਦੇ ਯੂਪੀ ਤੋਂ ਬਾਅਦ ਜੰਮੂ ਕਸ਼ਮੀਰ ਹੈ, 5 ਇਨ ਹਿਮਾਚਲ ਪ੍ਰਦੇਸ਼। ਹੁਣ ਇਹ ਮੈਨੂੰ ਵੀ ਨਹੀਂ ਸੀ ਪਤਾ ਹੈ ਕਿ ਹਿਮਾਚਲ ਪ੍ਰਦੇਸ਼ ਛੋਟੀ ਜਿਹੀ ਸਟੇਟ, ਉੱਥੇ ਤਾਂ ਕੋਈ ਉਹਦੀ ਅਲੱਗਗੀ ਦੀ ਲਹਿਰ ਨਹੀਂ ਚੱਲ ਰਹੀ, ਪਰ 5 ਕੇਸ ਜਰਨਲਿਸਟਾਂ ਦੇ ਉੱਤੇ, ਕਿਉਂਕਿ ਉੱਥੇ ਹੈਲਥ ਡਿਪਾਰਟਮੈਂਟ ਦੇ ਵਿੱਚ ਕਿਵੇਂ ਉਹਨਾਂ ਦਾ ਡਾਇਰੈਕਟਰ ਹੈਲਥ ਇਨਵੋਲਵ ਹੈ ਫੇਕ ਦਵਾਈਆਂ ਦੇ ਵਿੱਚ, ਔਰ ਕਰੋਨਾ ਦੇ ਹਵਾਲੇ ਨਾਲ ਕਰੋੜਾਂ ਰੁਪਈਆ ਹੜੱਪਣ, ਜਿੱਥੇ ਬੀਜੇਪੀ ਦੀ ਸਰਕਾਰ ਹੈ। 5 ਕੇਸ ਉੱਥੇ ਵੀ ਰਜਿਸਟਰ ਕੀਤੇ ਗਏ ਨੇ ਕਿਉਂਕਿ ਉਹਨਾਂ ਨੇ ਹਾਈਲਾਈਟ ਕੀਤਾ 4 ਈਚ ਇਨ ਤਮਿਲਨਾਡੂ, ਵੈਸਟ ਬੰਗਾਲ, ਉੜੀਸਾ ਐਂਡ ਮਹਾਰਾਸ਼ਟਰ। ਇਹਦਾ ਮਤਲਬ ਇਹ ਹੈ ਕਿ ਇਹ ਉਹ ਸਟੇਟਾਂ ਵੀ, ਮਹਾਰਾਸ਼ਟਰ ਦੇ ਵਿੱਚ ਸ਼ਿਵ ਸੈਨਾ ਦੀ ਹਕੂਮਤ ਹੈ, ਉੜੀਸਾ ਦੇ ਵਿੱਚ ਬੀਜੂ ਪਟਨਾਇਕ ਦਾ ਮੁੰਡਾ ਨਵੀਨ ਪਟਨਾਇਕ, ਉਹਦੀ ਬੀਜੂ ਦਲ ਹੈ, ਉਹਨਾਂ ਦੀ ਹਕੂਮਤ ਹੈ, ਉੱਥੇ ਵੀ ਇਹ ਕੇਸ ਰਜਿਸਟਰ ਕੀਤੇ ਗਏ ਨੇ। ਔਰ ਇਹਦੇ ਚ ਈਵਨ ਪੰਜਾਬ ਵੀ ਪਿੱਛੇ ਨਹੀਂ ਹੈ। 2 ਈਚ ਇਨ ਪੰਜਾਬ, ਦਿੱਲੀ, ਮੱਧ ਪ੍ਰਦੇਸ਼ ਐਂਡ ਕੇਰਲਾ, 1 ਈਚ ਇਨ ਅੰਡੇਮਾਨ ਨਿਕੋਬਾਰ, ਅਰੁਣਾਚਲ ਪ੍ਰਦੇਸ਼, ਅਸਾਮ, ਬਿਹਾਰ, ਛੱਤੀਸਗੜ੍ਹ, ਗੁਜਰਾਤ, ਕਰਨਾਟਕਾ, ਨਾਗਾਲੈਂਡ, ਤੇਲੰਗਾਨਾ। ਹੁਣ ਤੁਸੀਂ ਦੇਖ ਲਓ ਵੀ ਸਾਰਾ ਹੀ ਦੇਸ਼, ਉੱਥੇ ਸਟੇਟਾਂ ਭਾਵੇਂ ਹਕੂਮਤਾਂ ਆਪੋਜੀਸ਼ਨ ਦੀਆਂ ਨੇ ਜਾਂ ਬੀਜੇਪੀ ਦੀਆਂ ਨੇ, ਇਰਰਿਸਪੈਕਟਿਵ ਜਿਹੜੀ ਡਾਈਸੈਂਟ ਦੀ ਆਵਾਜ਼ ਹੈ। ਔਰ ਉਹਨਾਂ ਨੇ ਕਿਹਾ ਕਿ ਬੇਸ਼ੱਕ ਪਹਿਲਾਂ ਇਹ ਸੁਪਰੀਮ ਕੋਰਟ 'ਚ ਗਏ ਕਿ ਜੀ ਇਹਨਾਂ ਨੂੰ ਬੰਦ ਕਰੋ ਮੀਡੀਆ ਨੂੰ, ਔਰ 31 ਮਾਰਚ ਨੂੰ ਸੁਪਰੀਮ ਕੋਰਟ ਨੇ ਰਿਫਿਊਜ਼ ਟੂ ਇੰਟਰਫੀਅਰ ਵਿਦ ਫ੍ਰੀ ਡਿਸਕਸ਼ਨ ਅਬਾਊਟ ਦਾ ਪੈਂਡੇਮਿਕ। ਲੇਕਿਨ ਇਹਦੇ ਬਾਵਜੂਦ ਉਹਨਾਂ ਨੇ, ਜੇ ਮੀਡੀਆ ਨੇ ਖਬਰ ਲਾਈ ਕਿ ਲੈਕ ਆਫ ਐਡਿਕੁਏਟ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਫॉर ਡਾਕਟਰਸ ਐਟ ਹਸਪੀਟਲਸ, ਇਸ ਸਾਰੇ ਦੇ ਨਾਲ ਜਦੋਂ ਖਬਰਾਂ ਲੱਗਣੀਆਂ ਸ਼ੁਰੂ ਹੋਈਆਂ ਤੇ ਉਹਨਾਂ ਨੇ ਜਰਨਲਿਸਟਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ। ਔਰ ਅੱਗੇ ਉਹ ਸਾਰੇ ਦਾ ਵੇਰਵਾ ਮੈਂ ਅੱਗੇ ਨਹੀਂ ਜਾਵਾਂਗਾ, ਵਕਤ ਵੱਲ ਮੈਂ ਦੇਖ ਰਿਹਾ, ਪਰ ਮੈਂ ਸਮਝਦਾ ਵੀ ਇੱਕ ਗੱਲ ਬੜੀ ਕਲੀਅਰ ਹੈ। ਔਰ ਮੈਂ ਵੀਕਐਂਡ ਦੇ ਉੱਤੇ ਇੱਕ ਸਿੰਗਾਪੁਰ ਬੇਸਡ ਆਥਰ ਨੇ ਅਲਾਮਾ ਇਕਬਾਲ, ਉਹਨਾਂ ਦੀ ਬਾਇਓਗ੍ਰਾਫੀ ਲਿਖੀ ਹੈ, ਉਸ ਦੇ ਮੈਂ ਕੁਝ ਹਿੱਸੇ ਪੜ੍ਹ ਰਿਹਾ ਸੀ। ਔਰ ਉਹਦੇ ਚ ਕਿਉਂਕਿ ਅਲਾਮਾ ਇਕਬਾਲ ਇੱਕ ਸੂਫੀ ਫਕੀਰ ਸਨ, ਔਰ ਉਹਨਾਂ ਨੇ ਕੁਝ ਚੀਜ਼ਾਂ ਜਦੋਂ ਤੁਸੀਂ, ਔਰ ਉਸ ਪੀਰੀਅਡ 'ਚ 20ਵੀਂ ਸਦੀ ਦੀ ਬਿਗਨਿੰਗ 'ਚ 1905 ਦੇ ਨੇੜੇ ਤੇੜੇ ਉਹ ਜਦੋਂ ਬਾਹਰ ਜਾਂਦੇ ਨੇ, ਇੰਗਲੈਂਡ ਆਉਂਦੇ ਨੇ, ਜਿੱਥੇ ਉਹ ਆਪਣੀ PhD ਕੰਪਲੀਟ ਕਰਦੇ ਨੇ, ਔਰ ਉਹ ਆਪਣੀ ਇਮੈਜੀਨੇਸ਼ਨ ਦੇ ਵਿੱਚ ਜਿਹੜਾ ਰੂਹਾਨੀ ਇਮੈਜੀਨੇਸ਼ਨ ਵੀ ਹੈ, ਰੂਹਾਨੀ ਐਕਸਪੀਰੀਅੰਸ ਵੀ ਹੈ, ਉਹ ਜਿਹੜੇ ਹੋਏ ਪਹਿਲੇ ਫਿਲਾਸਫਰ ਨੇ ਜਿਵੇਂ ਨਿਸ਼ੇ ਜਾਂ ਨਿਟਸ਼ੇ ਜਿਹਨੂੰ ਕਹਿੰਦੇ ਨੇ, ਯੂਰਪ ਦੇ ਵਿੱਚ ਉਹਦਾ ਥਾਟ ਜਿਹਨੇ ਉਹਨਾਂ ਨੂੰ ਪ੍ਰਭਾਵਿਤ ਵੀ ਕੀਤਾ। ਬਾਕੀਆਂ ਦੀ ਗੱਲ ਕਰਦੇ ਨੇ, ਆਪਣੇ ਉਸ ਖਿੱਤੇ ਦੇ ਫਿਲਾਸਫਰ ਜਿਵੇਂ ਉਹਨਾਂ ਦੇ ਉੱਤੇ ਮੌਲਾਨਾ ਰੂਮੀ ਜਿਹੜੇ 12ਵੀਂ 13ਵੀਂ ਸਦੀ 'ਚ ਹੋਏ, ਉਹਨਾਂ ਦਾ ਪ੍ਰਭਾਵ ਹੈ। ਸੋ ਉਹ ਇੱਕ ਜਰਨੀ ਜਿਹੜੀ ਸਪਿਰਿਚੁਅਲ
ਉਹ ਕਰ ਰਹੇ ਨੇ ਕਿ ਮੌਲਾਨਾ ਰੂਮੀ ਉਹਨਾਂ ਦੇ ਨਾਲ ਨੇ ਔਰ ਉਹ ਜਾ ਰਹੇ ਨੇ ਅੱਡ ਹੈਵਨਸ ਦੇ ਵਿੱਚ ਔਰ ਦੂਸਰੇ ਤੇ ਉੱਥੇ ਜਿਹੜਾ ਨਿਤਸ਼ੇ ਨੇ ਇਕਬਾਲ ਨੂੰ ਕਿਹਾ ਇਹ ਇੱਕ ਤਰੀਕਾ ਜਦੋਂ ਕਿਉਂਕਿ ਉਸ ਜ਼ਮਾਨੇ 'ਚ ਅਜੇ ਪਾਕਿਸਤਾਨ ਦਾ ਕਨਸੈਪਟ ਨਹੀਂ ਸੀ ਆਇਆ ਹੈ ਉਹੀ ਅਲਾਮਾ ਇਕਬਾਲ ਸਾਰੇ ਜਹਾਂ ਸੇ ਅੱਛਾ ਹੈ ਹਿੰਦੁਸਤਾਨ ਹਮਾਰਾ ਉਸ ਦੌਰ ਦਾ ਤੇ ਉਹਦੇ 'ਚ ਹੁਣ ਜਿਹੜਾ ਬਿਲਟ ਇਨ ਜਦੋਂ ਲੋਕ ਇਹ ਪੁੱਛਦੇ ਨੇ ਕਿ ਜੀ ਭਾਰਤ ਦੇ ਵਿੱਚ ਇੰਨਾ ਕੁਝ ਚੱਲ ਰਿਹਾ ਹੈ ਕਿ ਆਮ ਲੋਕ ਉੱਠਣਗੇ ਜਾਂ ਭਾਰਤ ਦੀ ਕਿਉਂ ਕੌਨਸ਼ੀਅਸਨੈਸ ਸੁੱਤੀ ਹੋਈ ਹੈ ਉਹਨਾਂ ਦੇ ਸਿਆਣੇ ਲੋਕਾਂ ਦੀ ਤੇ ਜਿਹੜੀ ਗੱਲ ਨਿਤਸ਼ੇ ਇਕਬਾਲ ਨੂੰ ਕਹਿੰਦਾ ਉਹਨਾਂ ਦੇ ਲਫ਼ਜ਼ਾਂ ਦੇ ਵਿੱਚ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਕਿੱਥੋਂ ਆਏ? ਉਹਨੇ ਕਿਹਾ ਜੀ ਮੈਂ ਹਿੰਦੀ ਹਾਂ ਹਿੰਦ ਤੋਂ ਆਇਆ ਇਕਬਾਲ ਨੇ ਕਿਹਾ ਔਰ ਅੱਗੋਂ ਨਿਤਸ਼ੇ ਕਹਿੰਦੇ ਨੇ ਯੂ ਬਿਲੋਂਗ ਟੂ ਐਨ ਈਜ਼ ਲਵਿੰਗ ਨੇਸ਼ਨ ਕਿ ਤੁਸੀਂ ਉਸ ਮੁਲਕ ਨਾਲ ਤੁਹਾਡਾ ਸੰਬੰਧ ਹੈ ਜਿਹੜਾ ਆਰਾਮ ਪ੍ਰਸਤੀ 'ਚ ਯਕੀਨ ਰੱਖਦਾ ਹੈ the nation of which the wealthy members pass their nights in pleasure and poor members die of hunger can never remain alive. Nations live by experience and ambition and by refraining. ਉਹਨਾਂ ਨੇ ਕਿਹਾ ਅੱਛਾ ਤੂੰ ਉੱਥੋਂ ਆਇਆ ਤੁਹਾਡਾ ਤਾਂ ਉਹ ਮੁਲਕ ਹੈ ਜਿੱਥੇ ਜਿਹੜੇ ਅਮੀਰ ਲੋਕ ਨੇ ਉਹ ਆਪਣੀਆਂ ਰਾਤਾਂ ਬੜੇ ਆਰਾਮ 'ਚ ਗੁਜ਼ਾਰਦੇ ਨੇ ਜਦੋਂ ਕਿ ਭੁੱਖੇ ਜਿਹੜੇ ਨੇ ਉਹ ਆਮ ਗਰੀਬ ਭੁੱਖ ਨਾਲ ਮਰ ਰਹੇ ਹੁੰਦੇ ਨੇ ਇਸ ਕਿਸਮ ਦੇ ਮੁਲਕ ਜਿਉਂਦੇ ਨਹੀਂ ਰਹਿੰਦੇ ਕੈਨ ਨੈਵਰ ਰਿਮੇਨ ਅਲਾਈਵ ਜਿਹੜੇ ਨੇਸ਼ਨ ਨਾ ਤਜਰਬੇ ਤੋਂ ਸਿੱਖਣ ਨਾ ਉਹਨਾਂ ਦਾ ਕੋਈ ਟੀਚਾ ਹੋਏ ਪਹੁੰਚਣ ਦਾ ਨਾ ਹੀ ਉਹ ਮਾੜੀਆਂ ਚੀਜ਼ਾਂ ਤੋਂ ਬਚਣ ਦੀ ਕੋਸ਼ਿਸ਼ ਕਰਨ ਉਹ ਨੇਸ਼ਨ ਜਿਉਂਦੇ ਨਹੀਂ ਰਹਿੰਦੇ ਔਰ ਸ਼ਾਇਦ ਇਸ ਸਾਰੇ ਦਾ ਪ੍ਰਭਾਵ ਸੀ ਜਦੋਂ ਅਲਾਮਾ ਇਕਬਾਲ फाइनली इस कंक्लूजन पे पहुंचे कि शर्म सी आती है मुझको इसको वतन कहते हुए और जाहिर है उस तो पहला उन्होंने उन्हां मुल्क दे लोकां नूं उस मुल्क दे वार्न भी कीता जदों उन्होंने कहा सी वतन की फिक्र कर नादां मुसीबत आने वाली है तेरी बर्बादियों के मशवरे हैं आसमानों में और ये भी कि ना समझोगे तो मिट जाओगे हिंदुस्तान वालों तुम्हारी दास्तान तक भी ना होगी दास्तानों में सो जाहिर है कि आज ये आर्टिफिशियल यूनियन इंडिया जिस ਨੂੰ ਅੰਗਰੇਜ਼ਾਂ ਨੇ ਤੋਹਫੇ ਦੇ ਤੌਰ ਤੇ ਬ੍ਰਾਹਮਣ ਬਾਣੀਆਂ ਨੂੰ ਜਾਣ ਲੱਗਿਆ ਦਿੱਤਾ ਔਰ ਅੱਜ ਜਿਸ ਹੱਦ ਤੱਕ ਇਹ ਲੈ ਗਏ ਨੇ ਔਰ ਉਹਦੇ ਤੇ ਜਦੋਂ ਹੁਣ ਇਹ ਅਥਾਰਟੇਰੀਅਨਿਜ਼ਮ ਦੀ ਟਾਪਿੰਗ ਹੈ ਹਿੰਦੂਤਵਾਦੀ ਆਈਡੀਓਲੋਜੀ ਦੀ ਔਰ ਹਰ ਜਦੋਂ ਤੁਸੀਂ ਆਜ਼ਾਦ ਵਿਚਾਰਾਂ ਨੂੰ ਕੁਚਲ ਦਿੰਦੇ ਹੋ ਇਹ ਕੁਚਲਣ ਦੀ ਕੋਸ਼ਿਸ਼ ਕਰਦੇ ਹੋ ਇਹ ਤੁਹਾਡੀ ਬਰਬਾਦੀ ਦਾ ਫਿਰ ਅਖੀਰਲਾ ਸਿੰਪਟਮ ਹੁੰਦਾ ਹੈ ਸੋ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਕੋਈ ਬਹੁਤ ਪਪੂਲਰ ਰੈਵੋਲੂਸ਼ਨ ਉੱਥੋਂ ਨਿਕਲ ਆਏ ਇਹ ਤਾਂ ਮੈਨੂੰ ਨਹੀਂ ਨਜ਼ਰ ਆਉਂਦਾ ਲੇਕਿਨ ਜਿਹੜੀਆਂ ਤਾਕਤਾਂ ਆਪਣੀ ਕੌਮੀ ਹੋਂਦ ਦੇ ਲਈ ਉਹ ਸਿੱਖ ਹੋਣ ਪੰਜਾਬ ਦੇ ਵਿੱਚ ਕਸ਼ਮੀਰੀ ਹੋਣ ਨਾਰਥ ਈਸਟ ਦੇ ਨਾਗੇ ਹੋਣ ਮਨੀਪੁਰੀ ਹੋਣ ਜਾਂ ਅੱਜ ਦਰਦ ਫੈਕਟਰ ਜੇ ਆਉਣ ਵਾਲੇ ਪੀਰੀਅਡ ਦੇ ਵਿੱਚ ਪਾਵਰ ਬਣ ਕੇ ਉੱਭਰਦਾ ਹੈ ਤੇ ਫਿਰ ਇਸ ਨੂੰ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦੇ ਹਸ਼ਰ ਤੋਂ ਕੋਈ ਵੀ ਨਹੀਂ ਬਚਾ ਸਕਦਾ ਇਹ ਇੱਕ ਅਕਟ ਨਿਸ਼ਚੈਵਾਚਕ ਸੱਚਾਈ ਹੈ ਜੀ ਬਿਲਕੁਲ ਡਾਕਟਰ ਸਾਹਿਬ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਾਂਗੇ ਤੇ ਵਿਊਅਰਸ ਇਸ ਬ੍ਰੇਕ ਤੋਂ ਬਾਅਦ ਜਿਹੜਾ ਲਾਸਟ ਸੈਗਮੈਂਟ ਹੈ ਅੱਜ ਦਾ ਵਿਚਾਰ ਉਸ ਦੇ ਵਿੱਚ ਅਸੀਂ ਡਾਕਟਰ ਸਾਹਿਬ ਦੇ ਵਿਚਾਰ ਵੀ ਜਾਣਾਂਗੇ ਤੇ ਨਾਲ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਸੋ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਦੁਬਾਰਾ ਮੁਲਾਕਾਤ ਹੁੰਦੀ ਹੈ Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੋਰੋਨਾ ਵਾਇਰਸ ਦੇ ਸੰਕਟ ਦੇ ਚੱਲਦਿਆਂ ਅਮਰੀਕਾ ਵਿੱਚ ਐਮਰਜੈਂਸੀ ਐਲਾਨੀ ਜਾ ਚੁੱਕੀ ਹੈ ਲੋੜਵੰਦ ਬਜ਼ੁਰਗਾਂ ਅਤੇ ਵਾਇਰਸ ਤੋਂ ਪੀੜਤ ਲੋਕਾਂ ਦੀ ਮਦਦ ਲਈ ਯੂਨਾਈਟਿਡ ਸਿੱਖਸ ਵੱਲੋਂ ਐਮਰਜੈਂਸੀ ਹੌਟਲਾਈਨ ਨੰਬਰ ਉਮੀਦ ਜਾਰੀ ਕੀਤਾ ਗਿਆ ਖਾਣ ਪੀਣ ਦੇ ਸਮਾਨ ਤੋਂ ਲੈ ਕੇ ਦਵਾਈਆਂ ਤੱਕ ਆਪ ਸਭ ਅਮਰੀਕਾ ਭਰ ਵਿੱਚੋਂ ਕਾਲ ਕਰਕੇ ਮਦਦ ਲੈ ਸਕਦੇ ਹੋ
ਆਓ ਇਸ ਔਖੇ ਸਮੇਂ ਵਿੱਚ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਅੱਗੇ ਤੋਰਦਿਆਂ ਮਨੁੱਖਤਾ ਦੇ ਭਲੇ ਲਈ ਇਕਮੁੱਠ ਹੋਈਏ। ਉਮੀਦ 8558786333। ਵਿਊਜ਼ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿੱਥੇ ਅਸੀਂ ਪਿਛਲੇ ਸਾਰੇ ਸਮੇਂ ਦੇ ਵਿੱਚ ਸੈਗਮੈਂਟਸ ਦੇ ਦੌਰਾਨ ਚਾਈਨਾ, ਪਾਕਿਸਤਾਨ ਤੇ ਇੰਡੀਆ ਦੇ ਰਿਲੇਸ਼ਨਸ ਦਾ ਜ਼ਿਕਰ ਕੀਤਾ, ਉੱਥੇ ਨਾਲ ਹੀ ਨਾਲ ਨੇਪਾਲ ਦੀ ਵੀ ਗੱਲ ਕਰਨੀ ਬਣਦੀ ਹੈ। ਨੇਪਾਲ ਜਿੱਥੇ ਪਿਛਲੇ ਸਾਰੇ ਸਮੇਂ ਦੇ ਵਿੱਚ ਇੰਡੀਆ ਦੇ ਨਾਲ ਚੰਗੇ ਰਿਲੇਸ਼ਨਸ ਵੀ ਰਹੇ ਆ, ਭਾਵੇਂ ਉਹ ਪਿਛਲੇ ਸਾਲਾਂ ਦੇ ਵਿੱਚ ਕਾਫੀ ਇਸ ਵਕਤ ਜਿਹੜੀ ਸਥਿਤੀ ਹੈ ਉਹ ਬਦਤਰ ਹੋ ਚੁੱਕੀ ਹੈ। ਆਪਸੀ ਜਿਹੜੇ ਰਿਲੇਸ਼ਨ ਨੇ ਉਹ ਖਟਾਸ ਦੇ ਵਿੱਚ ਨੇ। ਉਹ ਹੁਣ ਭਾਵੇਂ ਇਹ ਇਸ਼ੂ ਹੋਵੇ ਵੀ ਮੈਪ ਦੇ ਵਿੱਚ ਜਿਹੜੀਆਂ ਭਾਰਤ ਦੀਆਂ ਟੈਰੀਟਰੀਜ਼ ਨੇ ਉਹਨਾਂ ਨੂੰ ਆਪਣਾ ਹਿੱਸਾ ਨੇਪਾਲ ਨੇ ਦੱਸਿਆ, ਤੇ ਹੁਣ ਕੰਪਲੀਟਲੀ ਚਾਈਨਾ ਦੀ ਜਿਹੜੀ ਹੈ ਸਪੈਲ ਦੇ ਵਿੱਚ ਨੇਪਾਲ ਜਾਂਦਾ ਨਜ਼ਰ ਆ ਰਿਹਾ। ਸੋ ਕਿਵੇਂ ਦੇਖਦੇ ਹੋ ਇਹਨੂੰ? ਇਹ ਜਿਹੜੀ ਲੇਟੈਸਟ ਖਬਰ ਆਈ ਹੈ ਇਹ ਵੀ ਹੈ ਕਿ ਨੇਪਾਲ ਦੇ ਸਕੂਲਾਂ ਦੇ ਵਿੱਚ ਜਿਹੜੀ ਚਾਈਨੀਜ਼ ਭਾਸ਼ਾ ਹੈ ਮੈਂਡਰਿਨ ਉਹ ਪੜ੍ਹਾਉਣੀ ਜਿਹੜੀ ਹੈ ਉਹ ਲਾਜ਼ਮੀ ਕੀਤੀ ਗਈ ਹੈ। ਉਹਦੇ ਤੋਂ ਬਾਅਦ ਚੀਨ ਦੀ ਅਸ਼ੋਰੈਂਸ ਤੋਂ ਬਾਅਦ ਕਿ ਉਹ ਜਿਹੜੇ ਟੀਚਰਸ ਨੇ ਉਹਨਾਂ ਨੂੰ ਤਨਖਾਹਾਂ ਚੀਨ ਪ੍ਰੋਵਾਈਡ ਕਰੇਗਾ। ਸੋ ਇਹ ਜਿਹੜੀ ਭਾਰਤ ਤੇ ਨੇਪਾਲ ਦੀ ਸਾਂਝ ਹੈ, ਇਹਦੇ ਚ ਜਿਹੜੀ ਇਹ ਦਰਾੜ ਹੈ ਇਹ ਕਿੱਥੇ ਤੱਕ ਜਾਂਦੀ ਨਜ਼ਰ ਆ ਰਹੀ ਹੈ? ਦੇਖੋ, ਕੱਲ ਇੱਕ ਖਿਆਲ ਇਹਨੂੰ ਫਨੀ ਅੰਦਾਜ਼ ਵੀ ਦੇਖਿਆ ਜਾ ਸਕਦਾ ਹੈ, ਪਰ ਮੈਨੂੰ ਇਹ ਲੱਗਾ ਵੀ ਇਹ ਹਿਸਟਰੀ ਗਰਾਊਂਡਡ ਵੀ ਹੈ। ਭਾਰਤ ਦਾ ਜਿਹੜਾ ਭਗਵਾਨ ਰਾਮਚੰਦਰ ਦੇ ਨਾਲ ਜੋੜ ਕੇ ਜਿਵੇਂ ਹਿੰਦੂ ਤਵੀਆਂ ਨੇ ਆਪਣਾ ਸੌਦਾ ਵੇਚਿਆ ਇਸ ਸਾਰੇ ਪੀਰੀਅਡ ਦੇ ਵਿੱਚ, ਬਾਬਰੀ ਮਸਜਿਦ ਨੂੰ ਢਾਉਣਾ ਜਾਂ ਰਾਮ ਜੀ ਦੇ ਪਿੱਛੇ ਰਾਮ ਨੂੰ ਪੋਲੀਟੀਕਲ ਆਊਟਲੁੱਕ ਦੇ ਕੇ, ਔਰ ਇਹਨਾਂ ਨੇ ਖੁਦ ਵੀ ਕਿਹਾ ਕਿ ਸਾਡਾ ਰਾਮ ਮੰਦਿਰ ਦਾ ਮੁੱਦਾ ਧਾਰਮਿਕ ਨਹੀਂ, ਇਹ ਸਿਆਸੀ ਹੈ, ਸਿਆਸੀ ਏਜੰਡਾ ਸੀ, ਔਰ ਹੁਣ ਉਹ ਦੂਸਰੇ ਪਾਸੇ ਵੀ ਤੁਰੇ ਹੋਏ ਨੇ। ਪਰ ਮੈਂ ਇਸ ਕੰਟੈਕਸਟ ਦੇਖ ਰਿਹਾ ਕਿ ਜੇ ਤੁਸੀਂ ਰਾਮਚੰਦਰ ਜੀ ਦੇ ਜੀਵਨ ਜਿਹੜੀ ਰਮਾਇਣ ਬੇਸਡ ਇਹਨਾਂ ਦੀ ਤੁਲਸੀ ਰਮਾਇਣ ਤੇ ਆਧਾਰਿਤ ਹੈ ਉਹਦੇ ਵੱਲ ਨਜ਼ਰ ਮਾਰੋ, ਤੇ ਜਿਸ ਸੀਤਾ ਨੂੰ ਲੈ ਕੇ ਇਹ ਸਾਰਾ ਝਗੜਾ ਹੁੰਦਾ ਹੈ, ਲੰਕਾ ਨੂੰ ਤਬਾਹ ਕੀਤਾ ਜਾਂਦਾ ਹੈ, ਹਨੂਮਾਨ ਦਾ ਕਰੈਕਟਰ ਐਮਰਜ ਹੁੰਦਾ ਹੈ, ਔਰ ਰਾਮ ਜੀ ਜਿਹੜੇ ਨੇ ਉਹ ਜੇਤੂ, ਔਰ ਅਯੁੱਧਿਆ ਚ ਦੀਪਮਾਲਾ ਔਰ ਰਾਮ ਰਾਜ ਦਾ ਕਨਸੈਪਟ ਨਿਕਲਦਾ ਹੈ। ਉਸ ਸੀਤਾ ਦਾ ਸੰਬੰਧ ਉਸ ਵੇਲੇ ਦੇ ਰਾਜਾ ਜਨਕ ਜਿਹੜੇ ਨੇਪਾਲ ਦੇ ਵਾਸੀ ਸਨ, ਉਹਨਾਂ ਦੀ ਡਾਟਰ, ਉਹਨਾਂ ਦਾ ਨਾਂ ਹੀ ਜਾਨਕੀ ਇਸ ਲਈ ਕਹਿੰਦੇ ਸੀ ਕਿ ਜਨਕ ਦੀ ਪੁੱਤਰੀ। ਸੋ ਜ਼ਾਹਰ ਹੈ ਕਿ ਨੇਪਾਲ ਦੇ ਵਿੱਚ ਤਾਂ ਗੋਰਖਾਲੀ ਹੈ ਕੰਮ। ਸੋ ਹੁਣ ਰਾਮਚੰਦਰ ਭਗਵਾਨ ਇਹਨਾਂ ਦੇ ਪੋਲੀਟੀਕਲ ਜਿਹੜਾ ਉਹ ਆਈਕਨ ਬਣਾ ਕੇ ਜਿਨ੍ਹਾਂ ਚੋਂ ਆਪਣੀ ਪੋਲੀਟੀਕਲ ਪਾਵਰ ਕੱਢੀ ਹੈ, ਸੋ ਉਹ ਤਾਂ ਸੀਤਾ ਕੱਲਾ ਰਾਵਣ ਹੀ ਨਹੀਂ ਸੀ ਲੈ ਗਿਆ, ਉਹ ਤਾਂ ਵਾਪਸ ਆ ਗਈ। ਬਹਾਨਾ ਰਾਮ ਜੀ ਨੇ ਘਰ 'ਚ ਨਹੀਂ ਰੱਖਿਆ ਉਹਨੂੰ, ਇੱਕ ਵੱਖਰੀ ਕਹਾਣੀ ਹੈ ਕੀ ਹੈ। ਲੇਕਿਨ ਇਹਨਾਂ ਦੇ ਹੱਥੋਂ ਤਾਂ ਸੀਤਾ ਵੀ ਗਈ, ਕਿਉਂਕਿ ਗੁਰਖਾਲੀ ਸੀਤਾ ਹੁਣ ਨੇਪਾਲੀਆਂ ਨੇ ਲਾਈਨ ਖਿੱਚ ਦਿੱਤੀ ਹੈ। ਉਹਨਾਂ ਨੇ ਲੋਅਰ ਹਾਊਸ ਵੀ ਪਾਸ ਕੀਤਾ ਹੈ, ਅਪਰ ਹਾਊਸ ਵੀ ਕੀਤਾ ਹੈ। ਤੇ ਜੇ ਰਾਜਨਾਥ ਸਿੰਘ ਨੇ ਕਿਹਾ ਕਿ ਜੀ ਇਹ ਤਾਂ ਸਾਡੇ ਲਈ ਜਿਹੜਾ ਉਹ ਛੋਟੇ ਭਰਾ ਦੀ ਤਰ੍ਹਾਂ ਹੈ, ਤੇ ਉਹਨਾਂ ਦੇ ਮੀਡੀਆ ਨੇ ਕਿਹਾ ਵੀ ਇਹ ਬਿਲਕੁਲ ਗਲਤ ਹੈ, ਅਸੀਂ ਕੋਈ ਛੋਟੇ ਨਹੀਂ ਹੈਗੇ, ਅਸੀਂ ਬਰਾਬਰ ਦੇ ਪਾਰਟਨਰ ਹੈ, ਇਹ ਸਾਰੇ ਸਾਡਾ ਬਾਰਡਰ ਹੈ। ਤੁਸੀਂ ਇਹ ਲਿਪੂ ਲੇਕ ਔਰ ਕਾਲਾ ਪਾਣੀ ਔਰ ਲਿਪੂ ਧਰਤਾ 3 ਇਲਾਕੇ ਉਹਨਾਂ ਨੇ ਜਿਹੜੇ ਨੇ ਬਣਾਏ ਨੇ ਕਿ ਵੀ ਇਹ ਸਾਡੇ ਨੇ, ਔਰ ਉਹਨਾਂ ਨੇ ਆਪਣਾ ਕੋਰਟ ਆਫ ਆਰਮਸ ਦੇ ਵਿੱਚ ਉਹਨਾਂ ਨੂੰ ਲੈ ਆਂਦਾ। ਔਰ ਇਸ ਸਾਰੇ ਦੇ ਨਾਲ ਦੂਜਾ ਮੈਨੂੰ ਖਿਆਲ ਆਇਆ ਲਵ ਤੇ ਕੁਸ਼ ਦਾ, ਜਿਹੜਾ ਇੱਕ ਭਾਵੇਂ ਮਿਥੀਕਲ ਕਹਾਣੀ ਹੈ ਪਰ ਲਾਹੌਰ ਕਿਲੇ ਦੇ ਬਾਹਰ ਵੀ ਲਿਖਿਆ ਹੋਇਆ ਕਿ ਇਹ ਜਿਹੜੇ 2 ਸ਼ਹਿਰ ਨੇ ਪਾਕਿਸਤਾਨ ਦੇ, ਲਾਹੌਰ ਤੇ ਕਸੂਰ, ਜਿਹੜੀ ਮਾਈਥੋਲੋਜੀ ਹੈ ਜਾਂ ਇਹਨਾਂ ਦੀ ਕਹਾਣੀ ਜਿਹੜੀ ਪ੍ਰਮੋਟ ਹੁੰਦੀ ਕਿਤੇ ਨਾ ਕਿਤੇ ਸਾਡੀ ਪਰੰਪਰਾ 'ਚ ਵੀ ਆ ਜਾਂਦੀ ਹੈ ਕਿ ਲਵ ਨੇ ਲਾਹੌਰ ਵਸਾਇਆ, ਕੁਸ਼ ਨੇ ਕਸੂਰ ਵਸਾਇਆ। तो हुण लाहौर ते कसूर भी लव ते कुछ भी वो लै गए जिन्होंने इन्होंने मलेश लानिया होया। तो हुण रामचंद्र जी बेचारे कल्ले की करनगे, ना सीता है ना लव कुछ है, है ना। ये जदों अखंड भारत दे नां थल्ले नेपाल नूं भी इन्होंने हड़पना सी, फिर इंडो चाइना दे नां थल्ले इंडोनेशिया तक भी इन्हां दा दावा सी कि उन्हां दे आईलैंड बाली आईलैंड होए, और दूसरे देखो साडा ਈਵਨ ਮਲੇਸ਼ੀਆ ਨਾਲ ਵੀ ਦੇਖੋ ਜੀ, ਉਹਨਾਂ ਦੀ ਕਰੰਸੀ ਦੇ ਉੱਤੇ ਗਣੇਸ਼ ਦੀ ਫੋਟੋ ਹੈ। ਉਹ ਤਾਂ ਸੁਬਰਾਮਨੀਅਮ ਸਵਾਮੀ ਨੇ ਕਿਹਾ ਉਹ ਗਣੇਸ਼ ਕਰ ਸਕਦੇ ਨੇ ਤੇ ਅਸੀਂ ਲక్ష్ਮੀ ਕਿਉਂ ਨਹੀਂ ਕਰ ਸਕਦੇ।
ਸੋ ਜ਼ਾਹਰ ਹੈ ਇਹ ਇੱਕ ਫਲਿਪ ਸਾਈਡ ਹੈ ਕਿ ਇਸ ਵੇਲੇ ਮਾਤਾ ਜਾਨਕੀ ਸੀਤਾ ਦੇ ਯਾਨੀ ਇਹਨਾਂ ਨੇ ਆਪਣੇ ਸਹੁਰੇ ਵੀ ਗਵਾਏ ਰਾਮਚੰਦਰ ਨੇ ਕਿ ਭਾਈ ਉਹ ਰਾਮ ਤਾਂ ਵਿਚਾਰਾ ਜੋ ਕਰ ਗਿਆ ਨਿਭਾ ਗਿਆ। ਇਹਨਾਂ ਨੇ ਜਿਹੜੀ ਰਾਮ ਦੀ ਔਲਾਦ ਆਈ ਆਪਣੇ ਆਪ ਨੂੰ ਰਾਮ ਦੇ ਕਹਿਣ ਵਾਲੇ, ਉਹਨਾਂ ਨੇ ਉਹ ਹਾਲਾਤ ਪੈਦਾ ਕਰ ਦਿੱਤੇ ਕਿ ਨੇਪਾਲ ਨੇ ਫਾਈਨਲੀ ਜਿਹੜਾ ਇਹਨਾਂ ਨੂੰ ਤੋੜ ਵਿਛੋੜ ਕਰ ਦਿੱਤਾ। ਔਰ ਉਹਦਾ ਉਦਾਹਰਣ ਅਸੀਂ ਰੋਜ਼ਾਨਾ ਡਿਸਕਸ ਕਰਦੇ ਹਾਂ। ਅੱਜ ਵਕਤ ਦੀ ਜਿਹੜੀ ਹੈ ਉਹ ਲਿਮਿਟੇਸ਼ਨ ਕਰਕੇ ਮੈਂ ਅੱਗੇ ਨਹੀਂ ਜਾਵਾਂਗਾ, ਪਰ ਕਿਸ ਹੱਦ ਤੱਕ ਨੇਪਾਲ ਹੁਣ ਚਾਈਨਾ ਵੱਲ ਝੁਕ ਗਿਆ ਹੈ। ਕੱਲ ਦੀ ਇਹ ਖਬਰ ਕਿ ਜਿਹੜੇ ਪ੍ਰਾਈਵੇਟ ਸਕੂਲਸ ਨੇ ਉਹਨਾਂ ਨੇ ਜਿਹੜਾ ਚਾਈਨਾ ਦਾ ਮੇਨ ਸਟ੍ਰੀਮ ਡਾਇਲੈਕਟ ਜਿਹੜਾ ਲੈਂਗੁਏਜ ਦੇ ਵਿੱਚ ਐਕਸੈਪਟਡ ਹੈ ਮੈਂਡਰਿਨ, ਕਿਉਂਕਿ ਚਾਈਨਾ ਬਹੁਤ ਵੱਡਾ ਮੁਲਕ ਹੈ ਔਰ ਅਕਸਰ ਬੋਲੀ ਬਾਰੇ ਅਸੀਂ ਕਹਿੰਦੇ ਹਾਂ ਕਿ ਹਰ 5 ਕੋਹ ਤੇ ਬੋਲੀ ਬਦਲ ਜਾਂਦੀ ਹੈ। ਸੋ ਉਹਨਾਂ ਨੇ ਜਿਹੜਾ ਡਾਇਲੈਕਟ ਉਹਨਾਂ ਦੀ ਚਾਈਨਾ ਦੀ ਨੈਸ਼ਨਲ ਲੈਂਗੁਏਜ ਹੈ, ਜਿਹਨੂੰ ਬਹੁਤ ਸਾਰੇ ਅਮਰੀਕਨ ਜਾਂ ਦੂਜੇ ਵੀ ਸਿੱਖ ਰਹੇ ਨੇ, ਕਿਉਂਕਿ ਚਾਈਨਾ ਭਵਿੱਖ ਦੀ ਸੁਪਰ ਪਾਵਰ ਹੈ ਔਰ ਜਿਨ੍ਹਾਂ ਦਾ ਰਾਜ ਹੁੰਦਾ ਹੈ, ਜਿਨ੍ਹਾਂ ਦੇ ਕੋਲ ਤਾਕਤ ਹੁੰਦੀ ਹੈ, ਜਿਨ੍ਹਾਂ ਦਾ ਸਿੱਕਾ ਚੱਲਦਾ ਹੈ, ਉਹਨਾਂ ਦੀ ਜ਼ਬਾਨ ਵੀ ਚੱਲਦੀ ਹੈ। ਅਸੀਂ ਪਰਸ਼ੀਅਨ ਦੇ ਹਵਾਲੇ ਨਾਲ ਦੇਖਦੇ ਹਾਂ, ਪਰਸ਼ੀਅਨ ਐਮਪਾਇਰ, ਅਰਬੀ ਦੇ ਹਵਾਲੇ ਨਾਲ ਅੱਜ ਹਿੰਦੂ ਤਵੀਆਂ ਦੇ ਹੱਥ ਆਇਆ ਔਰ 27% ਲੋਕਾਂ ਦੀ ਬੋਲੀ ਨੂੰ ਇਹਨਾਂ ਨੇ ਲਿਆ ਕੇ ਜਿਹੜਾ 1 ਬਿਲੀਅਨ 300 ਮਿਲੀਅਨ ਲੋਕਾਂ ਦੇ ਸਿਰ ਤੇ ਬਿਠਾ ਦਿੱਤਾ ਜੀ ਹਿੰਦੀ ਜ਼ਬਾਨ ਹੈ। ਲੇਕਿਨ ਚਾਈਨਾ ਨੇ ਆਫਰ ਕੀਤਾ ਕਿ ਭਾਈ ਜਿਹੜੇ ਵੀ ਸਕੂਲਾਂ ਦੇ ਵਿੱਚ ਪ੍ਰਾਈਵੇਟ ਸਕੂਲਾਂ 'ਚ ਮੈਂਡਰਿਨ ਪੜ੍ਹਾਈ ਜਾਏਗੀ ਉਹਨਾਂ ਦੇ ਟੀਚਰਸ ਦਾ ਖਰਚਾ ਅਸੀਂ ਦੇਵਾਂਗੇ। ਔਰ ਇਸ ਵੇਲੇ ਪ੍ਰਾਈਵੇਟ ਸਕੂਲਾਂ ਨੇ ਤਾਂ ਇੱਕ ਵੱਡੇ ਹੋਏ ਐਲਾਨ ਕਰ ਦਿੱਤਾ ਕਿ ਇਹਨੂੰ ਅਸੀਂ ਆਪਸ਼ਨਲ ਨਹੀਂ ਐਜ਼ ਏ ਕੰਪਲਸਰੀ ਲੈਂਗੁਏਜ ਪੜ੍ਹਾਵਾਂਗੇ। ਹਾਲਾਂਕਿ ਉਹਨਾਂ ਦੀਆਂ ਡਾਇਰੈਕਸ਼ਨਸ ਜਿਹੜੀਆਂ ਨੇ ਉਹਨਾਂ ਦੇ ਲੈਂਗੁਏਜ ਡਿਪਾਰਟਮੈਂਟ ਦੀਆਂ ਜਾਂ ਐਜੂਕੇਸ਼ਨ ਡਿਪਾਰਟਮੈਂਟ ਦੀਆਂ ਨੇਪਾਲ ਦੀਆਂ ਉਸ ਲਾਈਨ ਤੇ ਨਹੀਂ ਨੇ ਮੈਂਡੇਟਰੀ ਤੇ। ਤੋ ਇਹ ਗੱਲ ਆਪਣੇ ਆਪ 'ਚ ਇੱਕ ਸਬੂਤ ਹੈ ਕਿ ਨੇਪਾਲ, ਤੁਸੀਂ ਉਹਨੂੰ ਛੋਟਾ ਭਰਾ ਕਹੋ ਜਾਂ ਰਾਜਨਾਥ ਸਿੰਘ ਨੇ ਕਿਹਾ ਜੀ ਦੇਖੋ ਹਮਾਰੇ ਭਗਵਾਨ शिव अमरनाथ से पशुपति मंदिर तक ये सब एक ही है। ਹੁਣ ਇੱਕ ਕੋਈ ਨਹੀਂ। ਇਹਨਾਂ ਦੀਆਂ ਜਿਹੜੀਆਂ ਐਕਸਪੈਂਸ਼ਨਿਸਟ ਡਿਜ਼ਾਈਨ ਸੀ ਉਹਦਾ ਨਤੀਜਾ ਹੈ ਕਿ ਅੱਜ ਨੇਪਾਲ ਜਿਹੜਾ ਹੈ ਉਹ ਪੂਰੇ ਤੌਰ ਦੇ ਉੱਤੇ ਜਿੱਥੇ ਆਪਣੀ ਤਾਕਤ ਆਪਣੀ ਸੋਵਰਨਿਟੀ ਅਸਰਟ ਕਰ ਰਿਹਾ ਹੈ, ਉੱਥੇ ਚਾਈਨਾ ਦੇ ਨਾਲ ਉਹਦੀ ਕੁਰਬਤ ਜਿਹੜੀ ਹੈ ਉਹ ਹੁਣ ਇਸ ਹੱਦ ਤੱਕ ਹੈ ਕਿ ਉਹਨਾਂ ਦੇ ਲੋਕ ਜਿੱਥੇ ਗੁਰਖਾਲੀ ਉਹਨਾਂ ਦੀ ਆਪਣੀ ਜ਼ਬਾਨ ਹੈ, ਬੜਾ ਫਖਰ ਕਰਦੇ ਨੇ। ਔਰ ਨੇਪਾਲੀ ਲੈਂਗੁਏਜ ਦੇ ਵਿੱਚ ਬਹੁਤ ਸਾਰੇ ਲਫ਼ਜ਼ ਬੰਗਲਾ ਜ਼ਬਾਨ ਦੇ ਨੇ ਔਰ ਕੁਛ ਈਵਨ ਉਹਨਾਂ ਦੇ ਲਫ਼ਜ਼ ਪੰਜਾਬੀ ਜ਼ਬਾਨ ਦੇ ਵੀ ਉਹਦੇ 'ਚ ਨੇ। ਮੈਨੂੰ ਇੱਕ ਵਾਰੀ ਖਿਆਲ ਆਇਆ ਜਦੋਂ ਅਸੀਂ ਮਾਝੇ 'ਚ ਅਗਾੜੀ ਪਛਾੜੀ ਕਹਿੰਦੇ ਨੇ, ਅੱਗੇ ਜਾਂ ਪਿੱਛੇ ਨੂੰ, ਕਈ ਵਾਰੀ ਮਝੈਲਾਂ ਨੂੰ ਜੋਕ ਦੇ ਤੌਰ ਤੇ ਅਗਾੜੀ ਪਛਾੜੀ ਕਹਿੰਦੇ ਨੇ, ਪਰ ਮੈਂ ਜਦੋਂ ਥੋੜੀ ਜਿਹੀ ਦਿਲਚਸਪੀ ਨੇਪਾਲੀ ਜ਼ਬਾਨ 'ਚ ਲਈ ਤੇ ਅਗਾੜੀ ਪਛਾੜੀ ਲਫ਼ਜ਼ ਜਿਹੜੇ ਨੇ ਅੱਗੇ ਤੇ ਪਿੱਛੇ ਦੇ ਲਈ ਨੇਪਾਲੀ ਜ਼ਬਾਨ ਦੇ ਵਿੱਚ ਨੇ। ਇਸ ਤਰ੍ਹਾਂ ਬਹੁਤ ਸਾਰੇ ਬੰਗਲਾ ਜ਼ਬਾਨ ਦੇ ਨੇ। ਲੇਕਿਨ ਹੁਣ ਜਦੋਂ ਮੈਂਡਰਿਨ ਉਹਨਾਂ ਦੀ ਆਫੀਸ਼ੀਅਲ ਲੈਂਗੁਏਜ ਬਣਨਾ, ਇਹ ਪਹਿਲਾ ਸਟੈਪ ਹੈ ਮੈਂਡੇਟਰੀ ਹੋਣਾ। ਇਵੈਂਚੁਅਲੀ ਗੁਰਖਾਲੀ ਜਿਹਨੂੰ ਨੇਪਾਲੀ ਕਹਿੰਦੇ ਨੇ ਔਰ ਮੈਂਡਰਿਨ ਉਹਨਾਂ ਦੀਆਂ ਨੈਸ਼ਨਲ ਲੈਂਗੁਏਜਸ ਵੀ ਬਣ ਗਈਆਂ। ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਔਰ ਕਲੋਜ਼ਿੰਗ ਤੋਂ ਪਹਿਲਾਂ ਅਸੀਂ ਹਮੇਸ਼ਾ ਰੂਹਾਨੀਅਤ ਦੀਆਂ ਸੋਨ ਡਲੀਆਂ ਜਿਹੜਾ ਮੈਸੇਜ ਰੂਹਾਨੀਅਤ ਦਾ ਉਸ ਦਾ ਜ਼ਿਕਰ ਕਰਦੇ ਆ, ਉਸ ਨੂੰ ਵਿਚਾਰ ਕਰਦੇ ਔਰ ਰੋਜ਼ਾਨਾ ਅਸੀਂ ਬਾਬਾ ਫਰੀਦ ਜੀ ਦਾ ਕਲਾਮ, ਉਹਨਾਂ ਦੀ ਬਾਣੀ, ਉਸ ਦੇ ਉੱਤੇ ਵਿਚਾਰ ਕਰ ਰਹੇ ਹਾਂ। ਪਰ ਅੱਜ ਜਿਹੜਾ ਉਹ ਸਾਡੇ ਖਿੱਤੇ ਦੇ ਓਰੀਜਨਲ ਮਹੀਨੇ ਰਹੇ ਨੇ ਜਦੋਂ ਅਜੇ ਕੁਝ ਵੀ ਨਹੀਂ ਸੀ ਕਿ ਇਹ ਅੱਜ ਤਾਂ ਡਿਫਰੈਂਟ ਕੈਲੰਡਰ ਸੋਲਰ ਔਰ ਲੂਨਰ ਔਰ ਉਸ ਦੇ ਥੱਲੇ ਮਜ਼ਹਬਾਂ ਦੇ ਨਾਲ ਵੀ ਜੁੜ ਗਏ। ਲੇਕਿਨ ਜਿਹੜੇ ਦੇਸੀ ਮਹੀਨੇ ਸਾਡੇ ਉਸ ਖਿੱਤੇ ਦੇ ਵਿੱਚ ਚੇਤ, ਵਿਸਾਖ, ਜੇਠ, ਹਾੜ, ਸਾਵਣ, ਭਾਦੋਂ, ਅੱਸੂ, ਕੱਤਕ, ਮੱਘਰ, ਪੋਹ, ਮਾਹ, ਫੱਗਣ, ਇਸ ਤੇ ਹੀ ਬੇਸਡ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ ਜਿਹੜਾ ਇੰਪਲੀਮੈਂਟ ਹੋਇਆ, ਨਾ ਉਹੀ ਰੱਖੇ ਗਏ ਕਿਉਂਕਿ ਇਹੀ 12 ਮਹੀਨੇ ਗੁਰਬਾਣੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ 2 12 ਮਾਹ ਨੇ। ਇੱਕ ਰਾਗ ਤੁਖਾਰੀ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਔਰ ਇੱਕ ਮਾਝ ਦੇ ਵਿੱਚ ਗੁਰੂ ਅਰਜਨ ਸਾਹਿਬ ਦਾ ਔਰ ਇਹ ਰਾਗ ਤੁਖਾਰੀ ਦਾ ਜਿਹੜਾ 12 ਮਾਹ ਹੈ ਉਹਦੇ ਥੱਲੇ ਜਿਹੜਾ ਗੁਰੂ ਨਾਨਕ ਸਾਹਿਬ ਦਾ ਇਸ ਮਹੀਨੇ ਨੂੰ ਲੈ ਕੇ ਉਹਨਾਂ ਦਾ ਫਰਮਾਨ ਹੈ, ਉਹਨਾਂ ਦਾ ਉਪਦੇਸ਼ ਹੈ, ਉਹਨੂੰ ਇਨ ਬਰੀਫ ਮੈਂ ਡਿਸਕਸ ਕਰਾਂਗਾ। ਅਸਾੜ ਭਲਾ, ਕਿਉਂਕਿ ਅੱਜ ਹਾੜ ਦੇ ਮਹੀਨੇ ਦੀ ਸ਼ੁਰੂਆਤ ਹੈ, ਪਹਿਲੀ ਹਾੜ ਹੈ
ਔਰ ਅਸੀਂ ਜਦੋਂ ਜਿਵੇਂ ਤੁਸੀਂ ਵੀ ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਜਿੱਥੇ ਅੰਗਰੇਜ਼ੀ ਤਰੀਕ ਦੱਸੀ ਕਿ ਭਾਈ ਅੱਜ 15 ਜੂਨ 2020 ਹੈ, ਉੱਥੇ ਤੁਸੀਂ ਇਹ ਵੀ ਕਿਹਾ ਕਿ ਅੱਜ ਪਹਿਲੀ ਹਾੜ ਨਾਨਕਸ਼ਾਹੀ ਸੰਮਤ 552। ਸੋ ਜ਼ਾਹਰ ਹੈ ਕਿ ਪਹਿਲੀ ਹਾੜ ਨੂੰ ਹਾੜ ਦਾ ਮਹੀਨਾ ਜਿਹਦੇ ਲਈ ਲਫ਼ਜ਼ ਅਸਾੜ ਵੀ ਇਸਤੇਮਾਲ ਹੁੰਦਾ ਹੈ, ਇਸ ਨੂੰ ਗੁਰੂ ਸਾਹਿਬ ਨੇ ਫਰਮਾਇਆ ਅਸਾੜ ਭਲਾ। ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜੇਠ ਹਾੜ ਤੱਪੇ ਸਾਵਣ ਭਾਦੋ ਵਸੇ, ਕਿ ਜੇਠ ਤੇ ਹਾੜ ਗਰਮੀ ਦੇ ਮਹੀਨੇ ਨੇ, ਸਾਵਣ ਤੇ ਭਾਦੋ ਜਿਹੜਾ ਬਰਸਾਤ ਹੈ, ਰੇਨੀ ਸੀਜ਼ਨ ਹੈ। ਔਰ ਇਹਦੇ ਚ ਪੂਰਾ ਹਾੜ ਦੇ ਮਹੀਨੇ ਚ ਸੂਰਜ ਪੂਰਾ ਤਪ ਰਿਹਾ ਹੁੰਦਾ ਹੈ। ਅਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁਖ ਸਹਿ ਸੋਖੈ, ਅਗਨ ਪਖੈ ਅਗਨ ਰਸ ਸੋਖੈ, ਮਰੀਆ ਧੋਖੈ, ਵੀ ਸੋ ਕਿਰਤ ਨ ਹਾਰੇ, ਹਾਰੇ ਰਥ ਫਿਰੈ ਛਾਇਆ ਧਨ ਤਾਕੈ, ਟੀਂਡ ਲਵੈ ਮੰਝ ਬਾਰੇ, ਅਵਗਣ ਬਾਦ ਚਲੀ ਦੁਖ ਆਗੈ, ਸੁਖ ਤਿਸ ਸਾਚ ਸੰਭਾਲੇ, ਨਾਨਕ ਜਿਸ ਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਹੁਣ ਜ਼ਾਹਰ ਹੈ ਕਿ ਜਿਹੜਾ ਸਿੰਬੋਲਿਜ਼ਮ ਹੈ ਉਹ ਹਾੜ ਦੇ ਮਹੀਨੇ ਦੀ ਗਰਮੀ, ਜਿਸ ਦੇ ਵਿੱਚ ਕਿਤੇ ਪਾਣੀ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈ, ਮੀਂਹ ਅਸਮਾਨ ਚੋ ਜਿਹੜਾ ਅਸਾੜ ਭਲਾ ਸੂਰਜ ਗਗਨ ਤਪੇ, ਕਿ ਭਾਈ ਉੱਤੋਂ ਜਿਵੇਂ ਭੱਠ ਬਲਦੀ ਭੱਠੀ ਧਰਤੀ ਤੋਂ ਉੱਪਰ ਚਲੀ ਗਈ ਹੋਏ, ਸੂਰਜ ਜਿਹੜਾ ਹੈ ਉਸ ਭੱਠ ਵਾਂਗ ਤਪਦਾ ਹੈ। ਧਰਤੀ ਦੇ ਉੱਤੇ ਦੁੱਖ ਹੈ ਕਿਉਂਕਿ ਪੰਛੀ ਹੋਣ, ਪਸ਼ੂ ਹੋਣ, ਇਨਸਾਨ ਹੋਣ, ਸਭ ਲੁਕੇ ਹੋਏ ਨੇ, ਕਿਉਂਕਿ ਧਰਤੀ ਜਿਹੜੀ ਆ ਉਹ ਅੱਗ ਨੂੰ ਭਖ ਰਹੀ ਹੈ, ਉਸ ਦੇ ਉੱਤੇ ਅੱਗ ਵਰਸ ਰਹੀ ਹੈ। ਜਿਹੜਾ ਵੀ ਕੋਈ ਮਾੜਾ ਮੋਟਾ ਰਸ ਵਾਲੀ ਚੀਜ਼ ਹੈ, ਪਾਣੀ, ਉਹ ਵੀ ਧਰਤੀ ਬਿਲਕੁਲ ਸੁੱਕੀ ਹੈ। ਔਰ ਇਸ ਸਾਰੇ ਦੇ ਵਿੱਚ ਈਵਨ ਜਿਹੜੀ ਮੁਟਿਆਰ ਜਿਹੜੀ ਆ ਉਹ ਬਾਹਰ ਹੈ, ਉਹ ਵੀ ਜਿਹੜੀ ਹੈ ਛਾਇਆ ਲੱਭ ਰਹੀ ਹੈ, ਉਹ ਉਸ ਛਾਂ ਨੂੰ ਲੱਭ ਰਹੀ ਹੈ। ਔਰ ਇਸ ਸਾਰੇ ਦੇ ਦੌਰ ਦੇ ਵਿੱਚ ਜਿਹੜਾ ਬੀਂਡਾ, ਹੁਣ ਬੀਂਡਾ ਉਹ ਜਿਹੜਾ ਰੌਲਾ ਪਾਉਂਦਾ ਹੈ ਇਸ ਸਾਰੇ ਦੇ ਵਿੱਚ, ਉਹ ਵੀ ਜਿਹੜਾ ਉਹ ਲੱਭ ਰਿਹਾ ਕਿ ਟੀਂਡ ਲਵੈ ਮੰਝ ਬਾਰੇ। ਬੀਂਡਾ ਜਿਹੜਾ ਉਹ ਟੀਂਟੀ ਕਰਦਾ ਫਿਰਦਾ ਉਹ ਸਾਰੀ ਜੂਹ ਦੇ ਵਿੱਚ, ਮੰਝ ਕਹਿੰਦੇ ਨੇ ਵਿਚਕਾਰ ਨੂੰ। ਔਰ ਇਸ ਸਾਰੇ ਚ ਅਵਗਨ ਬਾਂਧ ਚਾਲੀ ਦੁੱਖ ਆਗੇ, ਸੁਖ ਤਿਸ ਸਾਚ ਸਮਾਲੇ। ਹੁਣ ਇਸ ਦਾ ਰੂਹਾਨੀਅਤ ਦਾ ਇਹ ਫੈਕਟਰ ਹੈ ਕਿ ਭਾਈ ਜਿਹੜੇ ਅਸੀਂ, ਸਾਡੀ ਰੂਹ ਜਿਹੜੀ ਔਗਣਾਂ ਦੇ ਨਾਲ ਬੱਝੀ ਹੋਈ ਹੈ, ਆਪਣੇ ਨਾਲ ਹੀ ਉਹ ਲੈ ਕੇ ਤੁਰੀ ਹੋਈ ਹੈ। ਤੇ ਜੇ ਰੱਬ ਦੀ ਸ਼ਰਨ ਨੂੰ, ਰੱਬ ਦੇ ਦਰਬਾਰ ਦੇ ਉੱਤੇ ਆ ਕੇ ਉਹ ਆਪਣਾ ਆਪ ਰੱਖ ਦੇ, ਸੱਚ ਦੇ ਨਾਲ ਜੁੜ ਜਾਏ, ਤੇ ਫਿਰ ਇਹ ਔਗਣਾਂ ਤੋਂ ਛੁਟਕਾਰਾ ਮਿਲ ਸਕਦਾ ਹੈ। ਨਾਨਕ ਜਿਸ ਨੂੰ ਇਹੋ ਮਨ ਦੀਆ, ਮਰਨ ਜੀਵਨ ਪ੍ਰਭ ਨਾਲੇ। ਔਰ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਵੇਂ ਸਰੀਰ ਦਾ ਦੁੱਖ ਇਸ ਹਾੜ ਦੇ ਮਹੀਨੇ ਦੀ ਇਸ ਤਪਸ਼ ਦੇ ਨਾਲ ਨਿਕਲਦਾ, ਤੇ ਉਸ ਨੂੰ ਜਿਹੜੀ ਰਾਹਤ ਹੈ ਉਹ ਛਾਂ ਦੇ ਵਿੱਚ ਜਾਂ ਉਸ ਤੋਂ ਦੂਰ ਹੋ ਕੇ ਮਿਲਦੀ ਹੈ। ਇਸੇ ਤਰ੍ਹਾਂ ਰੱਬ ਤੋਂ ਵਿਛੋੜੇ ਦਾ ਦੁੱਖ ਸਾਡੀ ਰੂਹ ਨੂੰ ਦੁਖੀ ਕਰਦਾ ਹੈ। ਔਰ ਅਸੀਂ ਜੇ ਮਰਨ ਜੀਵਨ ਪ੍ਰਭ ਨਾਲੇ, ਜੇ ਉਸ ਰੱਬ ਦੇ ਨਾਲ ਆਪਣੇ ਆਪ ਨੂੰ ਜੋੜ ਲਈਏ, ਉਸ ਦੇ ਕਰੀਬ ਆਈਏ, ਤੇ ਫਿਰ ਜਿਹੜਾ ਇਹ ਸਾਡਾ ਦੁੱਖ ਵਿਛੋੜੇ ਦਾ ਦੂਰ ਹੋ ਸਕਦਾ ਹੈ। ਇਹ ਇਸ ਮਹੀਨੇ ਲਈ ਅੱਜ ਦਾ ਵਿਚਾਰ ਹੈ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਤੁਸੀਂ ਵਿਚਾਰਾਂ ਦੀ ਸਾਂਝ ਪਾਈ ਹੈ। ਜਿਹੜੇ ਦਰਸ਼ਕ ਵੀ ਸਾਡੇ ਨਾਲ ਇਸ ਵਕਤ ਜੁੜੇ ਹੋਏ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੁਸੀਂ ਸਾਨੂੰ ਜਿਹੜੇ ਆਪਣੇ ਸੁਝਾਅ ਭੇਜ ਸਕਦੇ ਹੋ ਸੋਸ਼ਲ ਮੀਡੀਆ ਰਾਹੀਂ ਵੀ, ਤੇ sos@tv84.tv ਦੇ ਉੱਤੇ ਤੁਸੀਂ ਸਾਨੂੰ ਈਮੇਲ ਲਿਖ ਕੇ ਵੀ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ। ਜਾਂਦੇ ਜਾਂਦੇ ਮੈਂ ਜ਼ਰੂਰ ਬੇਨਤੀ ਕਰਨੀ ਚਾਹਾਂਗਾ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਡੋਨੇਟ ਕਰ ਸਕਦੇ ਹੋ, ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੇਜ ਕਰ ਸਕਦੇ ਹੋ। ਚੈੱਕ ਰਾਹੀਂ ਡੋਨੇਸ਼ਨ ਭੇਜਣ ਦੇ ਲਈ TV84 ਦੇ ਨਾਂ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th Avenue, Long Island City, New York 11101। ਵੈਬਸਾਈਟ ਫਿਰ ਦੱਸਦਾ ਇੱਕ ਵਾਰ www.tv84.tv। ਇਸ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ।
ਦੁਬਾਰਾ ਫੇਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ ਡਾਕਟਰ ਸਾਹਿਬ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।